ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 12 ਮਾਰਚ 2025 29 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੁਆਰਾ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਟੁਕੜੇ ਹੋਣ ਜਾ ਰਿਹਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਹਿੰਦੂਤਵਾ, ਹਿੰਦੀ ਜ਼ੁਬਾਨ ਦੀ ਲਿਮਿਟੇਸ਼ਨ ਆਦਿ ਦੇ ਖਿਲਾਫ ਲੜਨ ਦਾ ਸੱਦਾ ਦਿੱਤਾ ਹੈ। ਉਸ ਨੇ ਨਾਰਾ ਦਿੱਤਾ ਹੈ ਤਾਮਿਲਨਾਡੂ ਫਾਈਟਸ ਵਿਨਸ। ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਆਪਣੇ ਇੱਕ ਹਾਲੀਆ ਐਡੀਟੋਰੀਅਲ ਵਿੱਚ ਮੰਨਿਆ ਹੈ ਕਿ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿਚਲੀ ਵੰਡ ਹੁਣ ਖਤਰਨਾਕ ਹੁੰਦੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। ਖਾਸ ਤੌਰ ਤੇ ਜਿਹੜਾ ਪਹਿਲਾ ਸੈਗਮੈਂਟ ਜਿਸ ਦੇ ਵਿੱਚ ਅਸੀਂ ਕਿਵੇਂ ਸ਼ਾਸਤਰ ਔਰ ਸ਼ਸਤਰ ਦੇ ਨਾਲ ਬੁੱਧ ਧਰਮ ਦਾ ਭਾਰਤ 'ਚੋਂ ਸਫਾਇਆ ਕੀਤਾ ਗਿਆ ਔਰ ਅੱਜ ਉਹੀ ਤੌਰ ਤਰੀਕੇ ਜਿਹੜੇ ਹਿੰਦੂ ਤਵੀਆਂ ਨੇ ਪਿਛਲੇ 77 ਸਾਲਾਂ ਤੋਂ ਹੀ ਜਿਹੜੇ ਨੇ ਉਹ ਸਿੱਖ ਕੌਮ, ਸਿੱਖ ਪੰਥ, ਗ੍ਰੰਥ ਇਸ ਦੇ ਖਿਲਾਫ ਉਹ ਹਥਿਆਰ ਚਲਾਏ ਹੋਏ ਨੇ ਉਹਨਾਂ ਚੈਲੰਜਸ ਨੂੰ ਅਸੀਂ ਕਿਵੇਂ ਫੇਸ ਕਰਨਾ ਹੈ। ਸੋ ਜਿਨ੍ਹਾਂ ਦਾ ਇਸ ਦੇ ਉੱਤੇ ਇੰਡੀਵਿਜੂਅਲ ਕਮੈਂਟਸ ਵੀ ਆਏ ਜਾਂ ਫੋਨ ਕਾਲਸ ਵੀ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦਾ। ਅੱਜ ਸਵੇਰੇ ਹੀ ਸਾਡੇ ਵੀਰ ਸਰ ਕੁਲਵੰਤ ਸਿੰਘ ਮਿਆਣੀ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਇਹ ਕਿਹਾ ਕਿ ਜੋ ਚੱਲ ਰਿਹਾ ਹੈ ਇਸ ਵੇਲੇ ਜਿਵੇਂ ਅਕਾਲ ਤਖਤ ਦੇ ਜਥੇਦਾਰ ਔਰ ਬਾਕੀ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਜਾ ਰਿਹਾ ਹੈ ਔਰ ਸ਼੍ਰੋਮਣੀ ਕਮੇਟੀ ਔਰ ਬਾਦਲ ਦਲ ਕਿਵੇਂ ਜਿਵੇਂ ਚਮਦੀਆਂ ਚਲਾ ਰਹੇ ਨੇ ਸਿੱਖ ਪਰੰਪਰਾ ਨੂੰ, ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਢਾਹ ਲਾ ਰਹੇ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਅੱਜ ਦੀ ਸਪਾਂਸਰਸ਼ਿਪ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ ਕਰੋ ਜਿਸ ਦੇ ਮੌਜੂਦਾ ਪ੍ਰਧਾਨ ਸਰ ਹਰਜੀਤ ਸਿੰਘ ਬੇਗੋਵਾਲ ਨੇ ਔਰ ਸਾਬਕਾ ਪ੍ਰਧਾਨ ਸਰ ਕੁਲਵੰਤ ਸਿੰਘ ਮਿਆਣੀ ਨੇ। ਕੁਲਵੰਤ ਸਿੰਘ ਮਿਆਣੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥੀ ਸਹਿਯੋਗੀ ਤਾਂ ਪਹਿਲੇ ਦਿਨ ਤੋਂ ਰਹੇ ਹੀ ਰਹੇ, ਸਾਡੇ ਨਾਲ ਵੀ ਉਹ ਹਮੇਸ਼ਾ ਹੀ ਕੰਧ ਵਾਂਗ ਖੜੇ ਨੇ ਔਰ ਖਾਲਿਸਤਾਨ ਦੇ ਲਈ ਜਿਨ੍ਹਾਂ ਜ਼ਮਾਨਿਆਂ 'ਚ ਇੱਥੇ ਜੂਨ 84 ਦੇ ਵੇਲੇ ਜਦੋਂ ਕਿ ਉਧਰ ਘੱਲੂਘਾਰਾ 84 ਵਰਤਾਇਆ ਗਿਆ ਸੀ ਤੇ ਇੱਥੇ ਹਿੰਦੂ ਤਵੀ ਜਾਂ ਇੰਡੀਅਨਸ ਆਪਣੀ ਆਜ਼ਾਦੀ ਪਰੇਡ ਦੇ ਨਾਂ ਥੱਲੇ 15 ਅਗਸਤ ਮਨਾਉਣ ਜਾ ਰਹੇ ਸੀ ਔਰ ਇਹ ਉਹਨਾਂ ਵੀਰਾਂ 'ਚੋਂ ਸ਼ਾਮਲ ਨੇ ਜਿਹੜੇ ਮੁੱਢਲੇ ਤੌਰ ਤੇ ਉਹਨਾਂ ਦਿਨਾਂ 'ਚ ਆਏ ਹੋਏ ਸੀ ਇੱਥੇ ਜਿਨ੍ਹਾਂ ਨੇ ਇੰਡੀਅਨ ਪਰੇਡ ਦੇ ਫਲੋਟ ਵਗੈਰਾ ਉਲਟਾਏ
ਔਰ ਉਹਨੂੰ ਡਿਸਰਪਟ ਕਰਕੇ ਮੈਸੇਜ ਦਿੱਤਾ ਹੈ। ਹਾਲਾਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਕੋਲ ਕਾਗਜ਼ ਪੱਤਰ ਵੀ ਨਹੀਂ ਸੀਗੇ, ਬਿਲਕੁਲ ਜਿਹੜੇ ਨੌਜਵਾਨ ਇਸ ਸਾਰੇ ਐਕਸ਼ਨ ਦੇ ਵਿੱਚ ਆਏ। ਸੋ ਉਦੋਂ ਤੋਂ ਲੈ ਕੇ ਬਹੁਤ ਲੰਬਾ ਸਫ਼ਰ ਹੈ, ਬਹੁਤ ਸਾਰੇ ਡਿਗੇ ਕਿਰੇ ਕਿਵੇਂ ਵੀ ਹੋਇਆ, ਲੇਕਿਨ ਕੁਲਵੰਤ ਸਿੰਘ ਹਮੇਸ਼ਾ ਸਿੱਖ ਯੂਥ ਆਫ ਅਮਰੀਕਾ ਦੇ ਵੀ ਇੱਕ ਵਫਾਦਾਰ ਸਿਪਾਹੀ ਵਾਂਗ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਖਲੋਤੇ, ਔਰ TV 84 ਲਈ ਵੀ ਹਮੇਸ਼ਾ ਉਹਨਾਂ ਦੀ ਹਮਾਇਤ ਹੁੰਦੀ ਹੈ। ਨਾਈਸ। ਔਰ ਜਿਹੜਾ ਉਹਨਾਂ ਦਾ ਮੈਸੇਜ ਹੈ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ, ਮੈਂ ਸਮਝਦਾ ਵੀ ਅੱਜ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਸ ਦਾ ਹਿਰਦਾ ਵਿਰਾਗ ਦੇ ਵਿੱਚ ਹੈ, ਰੋਹ ਵਿੱਚ ਹੈ। ਕਿਉਂਕਿ ਜਿਵੇਂ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਜਿਹੜਾ, ਔਰ ਮੈਂ ਅੱਜ ਹੀ ਸਾਡੇ ਵੀਰ ਸਤਪਾਲ ਸਿੰਘ ਸੰਧੂ ਸਰੀ ਤੋਂ ਉਹਨਾਂ ਦੀ ਕਾਲ ਆਈ, ਉਹ ਵੀ ਬੜੇ ਵਿਰਾਗ ਦੇ ਵਿੱਚ ਸਨ ਸਾਰੇ ਮੁੱਦੇ ਦੇ ਉੱਤੇ। ਮੈਂ ਕਿਹਾ ਵੀ ਜੂਨ 84 ਚ ਅਕਾਲ ਤਖਤ ਨਹੀਂ ਸੀ ਢੱਠਾ, ਇੱਕ ਇਮਾਰਤ ਢਾਈ ਸੀ ਟੈਂਕਾਂ ਤੋਪਾਂ ਨਾਲ, ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰ ਗਿਆ ਸੀ। ਬਿਲਕੁਲ। ਪਰ ਜੋ ਕੁਝ ਹੁਣ ਇਹ ਬਾਦਲੀਏ ਔਰ ਬਾਕੀ ਲਾਣਾ ਵੀ ਇੱਕ, ਔਰ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਕਿਸੇ ਇੱਕ ਧਿਰ ਦੇ ਨਾਲ ਹੈ, ਇਹ ਤਾਂ ਜੋ ਬਾਦਲ ਕੇ 4 ਦਹਾਕਿਆਂ ਤੋਂ ਕਰ ਰਹੇ ਨੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ, ਤਾਂ ਸਾਹਮਣੇ ਹੀ ਹੈ। ਪਰ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਜਿਹੜੀਆਂ ਦੂਸਰੀਆਂ ਧਿਰਾਂ ਵੀ ਨਜ਼ਰ ਆ ਰਹੀਆਂ, ਉਹ ਵੀ ਨਜ਼ਰ ਆ ਰਿਹਾ ਵੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਕਿਸੇ A ਰਾਹੀਂ B ਰਾਹੀਂ ਜਾਂ C ਰਾਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਇਸ ਵੇਲੇ ਜਾਗਰੂਕਤਾ ਪੰਥ ਦੇ ਵਿੱਚ ਧਾਰਮਿਕ ਮੁੱਦਿਆਂ ਤੇ ਵੀ, ਅਕਾਲ ਤਖਤ ਦੀ ਸੋਵਰਨਿਟੀ ਨੂੰ ਲੈ ਕੇ, ਅਕਾਲ ਤਖਤ ਦੇ ਵਕਾਰ ਨੂੰ ਲੈ ਕੇ, ਖਾਲਸਾਈ ਮਰਿਆਦਾ ਨੂੰ ਲੈ ਕੇ, ਇਸ ਦੇ ਉੱਤੇ ਹੀ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਟੈਲੀ ਕਾਨਫਰੰਸ ਚੱਲ ਰਹੀ ਹੈ, ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਕਟਿਵਿਸਟ ਜੁੜੇ ਹੋਏ ਨੇ ਅਰਾਊਂਡ ਦਾ ਗਲੋਬ। ਇਸੇ ਤਰ੍ਹਾਂ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ, ਉਹਨਾਂ ਦੇ ਵੱਲੋਂ ਵੀ ਇਸ ਦੇ ਉੱਤੇ ਸਟਰੋਂਗ ਸਟੇਟਮੈਂਟ ਆਈ ਹੈ। ਦਲ ਖਾਲਸਾ ਨੇ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਕੀ ਧਿਰਾਂ ਸਾਰੀਆਂ ਨੇ। ਲੇਕਿਨ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਬਹੁਤ ਵਾਰ ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਇੱਕ ਇਕੱਠ ਹੁੰਦਾ ਹੈ ਜਾਂ ਇੱਕ ਖਬਰ ਬਣਦੀ ਹੈ, ਪਰ ਬਹੁਤ ਜਲਦੀ ਉਹ ਸਾਰਾ ਕੁਝ ਪਿੱਛੇ ਚਲਾ ਜਾਂਦਾ ਹੈ। ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਅਸੀਂ ਜਿਹੜਾ ਉਹ ਪੰਥ ਦੋਖੀ ਜਾਂ ਮਰਿਆਦਾ ਦਾ ਘਾਣ ਕਰਨ ਵਾਲਾ ਕਿਹਾ ਹੁੰਦਾ ਹੈ, ਉਹੀ ਆ ਕੇ ਕਿਸੇ ਹੋਰ ਤਾਂ ਅਗਵਾਈ ਕਰ ਰਹੇ ਹੁੰਦੇ ਨੇ ਤੇ ਅਸੀਂ ਸਾਰੇ ਉਧਰ ਵੀ ਜਿਹੜੇ ਨੇ ਉਹ ਤੁਰੇ ਹੁੰਦੇ ਆ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਸ ਵੇਲੇ ਜੋ ਵੀ ਖੇਡ ਉੱਥੇ ਚੱਲ ਰਹੀ ਹੈ, ਇਹ ਵੀ ਨਹੀਂ ਹੈ ਵੀ ਅਸੀਂ ਕਿਸੇ ਨਿੱਜ ਬੰਦੇ ਦੇ ਖਿਲਾਫ ਕੋਈ ਮੁਹਿੰਮ ਚਲਾਣੀ ਹੈ। ਗੱਲ ਸਿਧਾਂਤ ਦੀ ਹੈ, ਲੜਾਈ ਸਿਧਾਂਤ ਦੀ ਹੈ। ਔਰ ਜਦੋਂ ਤੱਕ ਅਸੀਂ ਸਿਧਾਂਤ ਦੇ ਨਾਲ ਨਹੀਂ ਜੁੜਾਂਗੇ, ਔਰ ਇਹ ਗੱਲ ਕੱਲਾ ਅਕਾਲ ਤਖਤ ਇੱਕ ਇਮਾਰਤ ਦਾ ਨਾਂ ਨਹੀਂ ਹੈ ਜਾਂ ਅਕਾਲ ਤਖਤ ਕਿਸੇ ਅਪਾਇੰਟਡ ਜਥੇਦਾਰ ਦਾ ਨਾਮ ਵੀ ਨਹੀਂ ਹੈ, ਇਹ ਗੁਰੂ ਪੰਥ ਦੀ ਡੈਸਟਨੀ, ਗੁਰੂ ਪੰਥ ਦਾ ਸੋਵਰਨਿਟੀ ਦਾ ਕਾਨਸੈਪਟ, ਪ੍ਰਭੂ ਸੱਤਾ ਦਾ ਕਾਨਸੈਪਟ। ਔਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤੱਕ ਕੌਮੀ ਘਰ ਖਾਲਿਸਤਾਨ ਹੋਂਦ ਦੇ ਵਿੱਚ ਨਹੀਂ ਆਉਂਦਾ, ਜੋ ਵੀ ਉੱਥੇ ਸਿਸਟਮ ਚੱਲ ਰਿਹਾ ਹੈ, A ਚਲਾਏ, B ਚਲਾਏ, C ਚਲਾਏ, ਉਹ ਭਾਰਤੀ ਕਾਨੂੰਨ, ਭਾਰਤੀ ਏਜੰਸੀਆਂ ਦੀ ਖੇਡ, ਜਾਂ ਜੋ ਕੁਝ ਉੱਥੇ ਅਮਿਤ ਸ਼ਾਹ ਜਾਂ ਪੰਜਾਬ ਦੇ ਵਿੱਚ ਉਹਨਾਂ ਦਾ ਅਮਲਾ ਫੈਲਾ ਕਰ ਰਿਹਾ, ਉਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਏਗਾ। ਬਾਕੀ ਐਡ ਹਾਕਿਜ਼ਮ ਹੈ, ਉੱਥੇ ਮਰਿਆਦਾ ਕਾਇਮ ਰਹੇ, ਸੰਗਤ ਦੀਦਾਰ ਕਰਦੀ ਰਹੇ, ਇੰਨਾ ਕੁ ਰੋਲ ਜ਼ਰੂਰ ਇਹ ਜਿਨ੍ਹਾਂ ਨੂੰ ਅਸੀਂ ਜਥੇਦਾਰ ਕਹਿੰਦੇ ਆ ਜਾਂ ਸ਼੍ਰੋਮਣੀ ਕਮੇਟੀ ਬਣਾਉਂਦੀ ਹੈ ਜਾਂ ਦੂਸਰੇ ਨੇ, ਔਰ ਇਸ ਗੱਲ ਵੱਲ ਜਿਹੜਾ ਸਾਨੂੰ ਧਿਆਨ ਦੇਣਾ ਚਾਹੀਦਾ। ਔਰ ਆਲਰੇਡੀ ਜੇ ਕਹਿਣਾ ਹੋਏ ਤਾਂ ਸਰਬੱਤ ਖਾਲਸਾ ਜਿਹੜਾ 2015 ਚ ਹੋਇਆ, ਉਹਨਾਂ ਨੇ ਸਿੱਖ ਆਜ਼ਾਦੀ ਦਾ ਪ੍ਰਤੀਕ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਤੁਰੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਹੋਇਆ। ਬਾਕੀ ਜਿਹੜੀ ਖੇਡ ਹੈ ਉਹ ਠੀਕ ਹੈ, ਡੇ ਟੂ ਡੇ ਐਕਟੀਵਿਟੀ, ਮਰਿਆਦਾ ਦਾ ਪਾਲਨ ਕਰਨਾ ਉਹ ਆਪਣੀ ਥਾਂ ਹੈ, ਪਰ ਜਿਸ ਹੱਦ ਤੱਕ ਹੁਣ ਸ਼੍ਰੋਮਣੀ ਕਮੇਟੀ ਔਰ ਬਾਦਲ ਦਲ ਜਿਹੜਾ ਹੈ ਇਸ ਸਾਰੇ ਨੂੰ ਜਿਸ ਨਿਵਾਣ ਤੱਕ ਲੈ ਗਏ ਨੇ, ਉਸ ਦੇ ਖਿਲਾਫ ਰੋਹ ਹੈ। ਔਰ ਇਹ ਠੀਕ ਹੈ ਵੀ ਡਿਬੇਟ, ਡਿਸਕਸ਼ਨ, ਗੋਸ਼ਟੀਆਂ, ਸੰਵਾਦ, ਵਿਚਾਰ ਵਟਾਂਦਰੇ ਇਹ ਸਾਰੇ ਪਾਸੇ ਹੋ ਰਹੇ ਨੇ, ਲੇਕਿਨ ਇਸ ਗੱਲ ਵੱਲ ਹੀ ਧਿਆਨ ਦੇਣਾ ਪਏਗਾ ਕਿ ਸਾਡਾ ਫੋਕਸ ਜਦੋਂ ਤੱਕ ਕੌਮੀ ਘਰ ਖਾਲਿਸਤਾਨ ਤੇ ਨਹੀਂ ਹੋਏਗਾ, ਇਹ ਡੇ ਟੂ ਡੇ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਇੱਕ ਕਰਕੇ ਹਜ਼ੂਰ ਸਾਹਿਬ ਕਮੇਟੀ ਉਹਨਾਂ ਕੋਲ, ਪਟਨਾ ਸਾਹਿਬ ਕਮੇਟੀ ਉਹਨਾਂ ਕੋਲ, ਦਿੱਲੀ ਕਮੇਟੀ ਉਹਨਾਂ ਕੋਲ, ਹਰਿਆਣਾ ਕਮੇਟੀ ਉਹਨਾਂ ਕੋਲ, ਆ ਫਾਈਨਲ ਜਿਹੜਾ ਉਹਨਾਂ ਨੇ ਆਪਣੀ ਚੱਕਰਵਿਊਹ ਜਾਂ ਆਪਣੀ ਬਸਾਤ ਵਿਛਾਈ ਹੈ, ਔਰ ਬਹੁਤ ਸਾਰੇ ਉਸ ਦੇ ਵਿੱਚ ਫਸ ਰਹੇ ਨੇ। ਸੋ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਔਰ ਇਹਨਾਂ ਦੋਵਾਂ ਵੀਰਾਂ ਦਾ ਖਾਸ ਤੌਰ ਤੇ ਸਰ
ਹਰਜੀਤ ਸਿੰਘ ਬੇਗੋਵਾਲ ਔਰ ਭਾਈ ਕੁਲਵੰਤ ਸਿੰਘ ਮਿਆਣੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਹਾਲਾਂਕਿ ਸਾਡੀ ਇਹ ਕੰਪਲਸ਼ਨ ਨਹੀਂ ਹੁੰਦੀ ਕਿ ਵੀ ਅਸੀਂ ਵਾਸ਼ਿੰਗਟਨ ਪੋਸਟ ਨੇ ਕੀ ਕਿਹਾ ਹੈ, ਬਲੂਮਬਰਗ ਨੇ ਕੀ ਕਿਹਾ ਜਾਂ ਦਾ ਗਾਰਡੀਅਨ ਨੇ ਕੀ ਕਿਹਾ, ਉਹਨਾਂ ਦੇ ਐਡੀਟੋਰੀਅਲ ਜਿਹੜੇ ਨੇ ਉਹ ਡਿਸਕਸ ਕਰੀਏ ਜਾਂ ਉਹਨਾਂ ਛਪੀਆਂ ਖਬਰਾਂ ਦੀ ਵੀ ਗੱਲ ਕਰੀਏ। ਉਹ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਆਪਣਾ ਨਜ਼ਰੀਆ ਦਿੰਦੇ ਹਾਂ, ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ, ਤਾਂ ਸ਼ਾਇਦ ਇੱਕ ਤਬਕੇ ਨੂੰ ਲੱਗਦਾ ਹੈ ਵੀ ਇਹ ਸਾਡੀ ਪਹੁੰਚ ਤਾਂ ਪ੍ਰੋਪੇਗੈਂਡਾ ਵਾਲੀ ਹੈ, ਜਾਂ ਜੋ ਅਸੀਂ ਸਮਝਦੇ ਹਾਂ ਉਹ ਆਪਣੇ ਤੌਰ ਦੇ ਉੱਤੇ ਅਸੀਂ ਜਿਵੇਂ ਕਿ ਕੋਈ ਸਪਿਨ ਦੇ ਰਹੇ ਹੁੰਦੇ ਹਾਂ। ਪਰ ਜਦੋਂ ਇਸ ਕਿਸਮ ਦੀ ਗੱਲ ਜਾਂ ਇਸ ਕਿਸਮ ਦੇ ਮੈਟਰ ਦੇ ਉੱਤੇ, ਇਸ ਕਿਸਮ ਦੇ ਵਿਸ਼ੇ ਦੇ ਉੱਤੇ ਇੰਟਰਨੈਸ਼ਨਲੀ ਕੋਈ ਰਿਪੋਰਟ ਆਉਂਦੀ ਹੈ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਵੀ ਦੁਨੀਆ ਦੇ ਸਭ ਤੋਂ ਪੋਲਿਊਟਡ 20 ਸ਼ਹਿਰਾਂ 'ਚੋਂ 13 ਭਾਰਤ ਦੇ ਵਿੱਚ ਨੇ, ਦਿੱਲੀ ਦੁਨੀਆ ਦੀ ਸਭ ਤੋਂ ਪੋਲਿਊਟਡ ਕੈਪੀਟਲ ਹੈ। ਹੁਣ ਤੁਸੀਂ ਵਿਸ਼ਵ ਗੁਰੂ ਜੋ ਮਰਜ਼ੀ ਕਹੀ ਜਾਓ, ਹਕੀਕਤ ਸਾਹਮਣੇ। ਇਸੇ ਤਰ੍ਹਾਂ ਹਿਊਮਨ ਰਾਈਟਸ, ਫਰੀडम ਆਫ ਪ੍ਰੈਸ, ਹਿਊਮਨ ਡਿਵੈਲਪਮੈਂਟ, ਇਹ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਅਸੀਂ ਟਾਈਮ ਟੂ ਟਾਈਮ ਜ਼ਿਕਰ ਕਰਦੇ ਹਾਂ। ਇਸ ਵੇਲੇ ਜਿਹੜਾ ਇੱਕ ਵਿਜ਼ੀਬਲ ਪਾਰਟ ਨਜ਼ਰ ਆ ਰਿਹਾ ਹੈ, ਦੇਖੋ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰਾਖੰਡ ਹੀ ਨਹੀਂ ਹੈ। ਇਹ ਠੀਕ ਹੈ ਕਿ ਲਗਭਗ 600 ਮਿਲੀਅਨ ਲੋਕ ਇਸ ਹਿੰਦੂ ਤਵੀ ਬੈਲਟ 'ਚ ਨੇ, ਔਰ ਜਿਵੇਂ ਉਹ ਹਿੰਦੀ ਜ਼ਬਾਨ, ਹੁਣ ਤੁਸੀਂ ਦੇਖੋਗੇ 99% ਤੋਂ ਤੁਸੀਂ ਭਾਰਤੀਆਂ ਨੂੰ ਪੁੱਛ ਲਓ, ਕਹਿਣਗੇ ਜੀ ਹਿੰਦੀ ਸਾਡੀ ਕੌਮੀ ਜ਼ਬਾਨ ਹੈ, ਰਾਸ਼ਟਰੀ ਭਾਸ਼ਾ। ਕੋਈ ਕਨਸਟੀਟਿਊਸ਼ਨ ਦੇ ਵਿੱਚ ਰਾਸ਼ਟਰੀ ਭਾਸ਼ਾ ਹਿੰਦੀ ਨਹੀਂ ਹੈ। ਕਨਸਟੀਟਿਊਸ਼ਨ ਦੇ ਵਿੱਚ 22 ਲੈਂਗੁਏਜਸ, 22 ਲੈਂਗੁਏਜਸ ਰੈਕਗਨਾਈਜ਼ਡ ਨੇ, ਜਿਹੜੀਆਂ ਨੈਸ਼ਨਲ ਲੈਂਗੁਏਜਸ ਨੇ, ਭਾਸ਼ਾਵਾਂ ਨੇ। ਬਿਲਕੁਲ। ਔਰ ਜ਼ਾਹਰ ਹੈ ਵੀ ਇਹ ਜਿਹੜੀ ਹਿੰਦੀ ਬੈਲਟ ਵਾਲੇ ਨੇ, ਔਰ ਹਿੰਦੀ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਵੀ ਇਹ ਤਾਂ 19th ਸੈਂਚੁਰੀ ਦੇ ਦੂਸਰੇ ਹਿੱਸੇ 'ਚ ਅੰਗਰੇਜ਼ਾਂ ਨੇ ਕਿਵੇਂ ਇਹਨੂੰ ਲਿਆਂਦਾ, ਇਹਦੀ ਸਕ੍ਰਿਪਟ ਉਹਨਾਂ ਨੇ ਕ ਖ ਗ ਗ ਸੰਸਕ੍ਰਿਤ ਵਾਲੀ ਲਿਆਂਦੀ, ਔਰ ਹਿੰਦੀ ਦੇ ਜਿਹੜੇ ਡਾਇਲੈਕਟ ਸੀ ਅੱਡ-ਅੱਡ ਥਾਵਾਂ ਦੇ, ਜਿਹੜੀ ਹਿੰਦੀ ਜ਼ਬਾਨ ਸੀ, ਖੜੀ ਬੋਲੀ ਸੀ, ਅਵਧੀ ਸੀ, ਬੁੰਦੇਲਖੰਡੀ ਸੀ, ਰੋਹੇਲਖੰਡੀ ਸੀ, ਸਦੂਕੜੀ ਸੀ ਜਿਹਨੂੰ ਸਾਧੂ ਭਾਸ਼ਾ ਕਿਹਾ ਜਾਂਦਾ ਹੈ, ਔਰ ਭੋਜਪੁਰੀ ਸੀ। ਇਹ ਸਾਰੀਆਂ ਆਪਣੇ ਆਪ ਦੇ ਵਿੱਚ ਇਹਨਾਂ ਦੇ ਬੜੀਆਂ ਅਮੀਰ ਜ਼ਬਾਨਾਂ ਨੇ। ਲੇਕਿਨ ਕਿਵੇਂ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਿੰਦੂ ਮੁਸਲਮਾਨਾਂ ਨੂੰ ਆਪਸ 'ਚ ਲੜਾਉਣ ਦੇ ਲਈ ਇਹ, ਕਿਉਂਕਿ ਜਦੋਂ ਤੱਕ ਉਹਨਾਂ ਨੂੰ ਅੰਗਰੇਜ਼ਾਂ ਨੂੰ ਇਹ ਲੱਗਦਾ ਸੀ ਕਿ ਵੀ ਇਹਨਾਂ ਦਾ ਆਪਣੀ ਅੱਡ ਆਈਡੈਂਟੀਟੀ ਦਾ, ਦੇਖੋ 1857 ਦੇ ਗਦਰ ਦੇ ਵਿੱਚ ਹਿੰਦੂ ਮੁਸਲਮਾਨ ਲੜੇ ਬਹਾਦਰ ਸ਼ਾਹ ਜ਼ਫਰ ਨੂੰ ਬਣਾ ਕੇ ਕਿ ਜੀ ਉਹ ਬਾਦਸ਼ਾਹ ਹੋਏਗਾ। ਉਹ ਹੈ ਹੀ ਸੀ, ਉਹਨੂੰ ਉਨੀ ਕੁ ਦਾਇਰੇ 'ਚ ਰੱਖਿਆ ਹੋਇਆ ਸੀ। ਸਿੱਖਾਂ ਨੇ ਜੁਆਇਨ ਨਹੀਂ ਕੀਤਾ, ਉਹਦੇ ਡਿਫਰੈਂਟ ਰੀਜ਼ਨਸ ਅਸੀਂ ਡਿਸਕਸ ਕਰਦੇ ਹਾਂ ਕਿ ਵੀ ਅਜੇ 8 ਸਾਲ ਪਹਿਲਾਂ 1849 'ਚ ਤਾਂ ਇਹੀ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਹਾਂਜੀ, ਜਾਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹ ਸਿੱਖ ਪੰਜਾਬ ਦੇ ਉੱਤੇ ਆਏ ਸੀ ਰਲ ਕੇ ਸਾਰੇ, ਜਿਨ੍ਹਾਂ ਨੂੰ ਪੂਰਬੀਏ ਕਿਹਾ ਜਾਂਦਾ ਯੂਪੀ ਬਿਹਾਰ ਦੇ। ਸੋ ਸਿੱਖਾਂ ਨੇ ਤਾਂ ਜੁਆਇਨ ਨਹੀਂ ਸੀ ਕਰਨਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਦੋਂ ਕੋਈ ਮਜ਼ਹਬ ਦਾ ਇਸ਼ੂ ਨਹੀਂ ਆਇਆ। ਹਿੰਦੂ ਔਰ ਮੁਸਲਮਾਨ, ਔਰ ਬਾਦਸ਼ਾਹ ਵੀ ਮੁਸਲਮਾਨ ਨੂੰ ਬਣਾਉਣ ਨੂੰ ਤਿਆਰ ਸੀ। ਲੇਕਿਨ ਇਸ ਤੋਂ ਬਾਅਦ ਹੀ ਅੰਗਰੇਜ਼ਾਂ ਨੇ, ਜਿੱਥੇ ਇਹ ਵੰਡ ਦਾ ਨਤੀਜਾ ਜਿਹਦੇ 'ਚ ਲੈਂਗੁਏਜ ਵੀ, ਹੁਣ ਬਹੁਤ ਵਾਰ ਸਾਡੇ ਡਿਬੇਟ ਹੁੰਦੀ ਹੈ, ਲਹਿੰਦੇ ਪੰਜਾਬ 'ਚ ਅੱਜ ਕੱਲ੍ਹ ਇੱਕ ਚੰਗਾ ਟ੍ਰੈਂਡ ਹੈ, ਬਹੁਤ ਸਾਰੇ ਹੁਣ ਟਾਕ ਸ਼ੋਅ ਵੀ ਕੁਝ ਪੰਜਾਬੀ 'ਚ ਹੋਣ ਲੱਗ ਗਏ ਨੇ। 2-3 ਬੀਬੀਆਂ ਬੜੀ ਚੇਸਟ ਪੰਜਾਬੀ ਬੋਲਦੀਆਂ, ਉਹਨਾਂ ਨੂੰ ਇਹ ਮਾਣ ਵੀ ਕਹਿੰਦੀਆਂ ਜੀ ਚੜ੍ਹਦੇ ਪੰਜਾਬ ਦੇ ਸਾਨੂੰ ਸਿੱਖ ਵੀਰ ਸਾਡੇ ਬਹੁਤ ਪਿਆਰ ਕਰਦੇ ਨੇ, ਜਾਂ ਦੂਸਰਾ ਜ਼ਾਹਰ ਹੈ ਇੱਕ ਚੰਗੀ ਲਹਿਰ ਹੈ, ਜਾਂ ਦੂਜਾ। ਪਰ ਜੇ ਤੁਸੀਂ ਉਹਦੀਆਂ ਜੜ੍ਹਾਂ 'ਚ ਦੇਖੋਗੇ ਕਿ ਵੀ ਆਲ ਆਫ ਏ ਸਡਨ ਐਸਾ ਕੀ ਹੋਇਆ ਸੀ ਕਿ ਜੀ ਪੰਜਾਬੀ ਜ਼ਬਾਨ ਵੱਲ ਪਿੱਠ ਕਰ ਲਈ। ਇੱਧਰਲਾ ਤਾਂ ਸਮਝ ਆਇਆ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਦਾ, ਜਿਨ੍ਹਾਂ ਨੇ 1951 ਦੀ ਸੈਂਸਸ 'ਚ ਹੀ ਹੱਥ ਖੜੇ ਕਰਤੇ ਕਿ ਹਿੰਦੀ ਹਮਾਰੀ ਭਾਸ਼ਾ ਹੈ, ਹਾਂਜੀ, ਔਰ ਉਹਨਾਂ ਨੂੰ ਤਾਂ ਸਿੱਖਾਂ ਦੇ ਨਾਲ ਜਾਂ ਗੁਰਮੁਖੀ ਸਕ੍ਰਿਪਟ ਦੇ ਨਾਲ ਜਾਂ ਪੰਜਾਬੀ ਦੇ ਨਾਲ ਹੈ ਹੀ ਸੀ ਪੁੱਜ ਕੇ ਨਫ਼ਰਤ। ਪਰ ਜੇ ਪਾਕਿਸਤਾਨ ਦੀ ਕੌਮੀ ਬੋਲੀ ਦੇ ਕ੍ਰਾਈਸਿਸ ਨੂੰ ਵੀ ਦੇਖਿਆ ਜਾਏ, ਜਿਹੜੇ ਹੁਣ ਪੰਜਾਬੀ ਜੜ੍ਹਾਂ ਵੱਲ ਮੁੜ ਰਹੇ ਨੇ, ਤੇ ਇਹ ਵੀ ਉਸ ਪੀਰੀਅਡ ਦੇ ਵਿੱਚ ਅੰਗਰੇਜ਼ਾਂ ਦੀ ਦੇਣ ਸੀ ਕਿ ਉਹਨਾਂ ਨੇ, ਨਹੀਂ ਤਾਂ ਜਿਹੜੀ ਮਾਂ ਬੋਲੀ ਹੁੰਦੀ ਹੈ ਉਹਦਾ ਤਾਂ ਕੋਈ ਧਰਮ ਨਹੀਂ ਹੁੰਦਾ। ਇਹ ਕਦੋਂ ਪੰਜਾਬ 'ਚ ਵਾਪਰ ਗਿਆ ਜਾਂ ਉਸ ਖਿੱਤੇ 'ਚ ਵਾਪਰ ਗਿਆ ਕਿ ਗੁਰਮੁਖੀ ਸਕ੍ਰਿਪਟ ਵਾਲੀ ਪੰਜਾਬੀ ਸਿੱਖਾਂ ਦੀ ਬੋਲੀ ਹੋ ਗਈ, ਔਰ ਉਰਦੂ ਜਿਹੜਾ ਉਹ ਮੁਸਲਮਾਨਾਂ ਦੀ ਬੋਲੀ ਬਣ ਗਿਆ, ਔਰ ਦੇਵਨਾਗਰੀ 'ਚ ਹਿੰਦੀ ਜਿਹੜੀ ਹੈ ਉਹ ਹਿੰਦੂਆਂ ਦੀ ਬੋਲੀ ਬਣ ਗਿਆ। ਪਰ ਇਹਨੂੰ ਬੜਾ ਸਿਸਟੇਮੈਟਿਕਲੀ ਆਈਡੈਂਟਿਟੀ ਦੇ ਨਾਂ ਥੱਲੇ ਕਿ, ਔਰ ਉਹਨੂੰ ਫਿਰ ਪਾਕਿਸਤਾਨ ਬਣਾਉਣ ਦੇ ਲਈ ਉਹਨਾਂ ਦੇ ਫਾਊਂਡਰਸ ਨੇ ਵੀ ਯੂਜ਼ ਕੀਤਾ ਕਿ ਜੀ ਸਾਡਾ ਹਰ ਚੀਜ਼ ਅੱਡ ਹੈ,
ਔਰ ਸਾਡੀ ਔਰ ਉਹੀ ਜ਼ਬਾਨ ਔਰ ਜਿਵੇਂ ਉਸਤਾਦ ਦਾਮਨ ਜਾਂ ਕਿਸੇ ਹੋਰ ਦਾ ਵੀ ਇਹ ਕਹਿਣਾ ਹੈ ਕਿ ਵੀ ਜੇ ਤੁਸੀਂ ਕੁੱਲ ਮਿਲਾ ਕੇ ਹਿੰਦੀ ਔਰ ਉਰਦੂ 'ਚ ਦੇਖੋ ਸਕ੍ਰਿਪਟ ਦਾ ਹੀ ਫਰਕ ਹੈ। ਉਹੀ ਅਲਫਾਜ਼ ਉਰਦੂ ਦੇ ਹਿੰਦੀ ਦੇ ਵਿੱਚ ਆ ਜਾਂਦੇ ਨੇ ਤੇ ਉਹ ਹਿੰਦੀ ਬਣ ਜਾਂਦੀ ਹੈ, ਉਹੀ ਹਿੰਦੀ ਦੇ ਲਫ਼ਜ਼ ਉਰਦੂ ਚਲੇ ਜਾਂਦੇ ਨੇ ਤੇ ਉਹ ਉਰਦੂ ਬਣ ਜਾਂਦਾ ਹੈ। ਸਿਰਫ ਸਕ੍ਰਿਪਟ ਦਾ ਫਰਕ ਹੈ। ਉਹੀ ਹੁਣ ਜਦੋਂ ਮੈਂ ਕਿਸੇ ਉਰਦੂ ਚੈਨਲ ਨੂੰ ਜਾਂ ਦੂਜਾ ਇੰਟਰਵਿਊ ਕਹਿਣਗੇ ਜੀ ਤੁਸੀਂ ਬੜਾ ਸੋਹਣਾ ਉਰਦੂ ਬੋਲਦੇ ਹੋ, ਮੈਂ ਕਿਹਾ ਜੀ ਮੇਰੇ ਨੂੰ ਤਾਂ ਸਕ੍ਰਿਪਟ ਵੀ ਨਹੀਂ ਆਉਂਦੀ ਹੈ। ਤਾਂ ਜੋ ਉੱਥੇ ਹਿੰਦੁਸਤਾਨੀ ਹੈ ਜਿਹਨਾਂ ਸਕੂਲਾਂ 'ਚ ਅਸੀਂ ਪੜ੍ਹੇ ਜਾਂ ਦੂਜੇ ਤੀਜੇ ਉਹਦੇ ਥੱਲੇ ਇੰਨਾ ਗਿਆ ਵੀ ਦੋ ਫਾਰਸੀ ਦੇ ਲਫ਼ਜ਼ ਵਾਧੂ ਬੋਲਦੇ ਹੋ ਤੇ ਜਿਹੜੇ ਨੇ ਉਹ ਉਰਦੂ ਬਣ ਜਾਂਦਾ ਹੈ, ਦੋ ਜਿਹੜੇ ਨੇ ਸੰਸਕ੍ਰਿਤ ਦੇ ਲਫ਼ਜ਼ ਵਿੱਚ ਉਹ ਆੜ ਦਿਓ ਤੇ ਹਿੰਦੀ ਬਣ ਜਾਂਦੀ। ਲੇਕਿਨ ਕਿਵੇਂ ਇਹਨੂੰ ਡਿਵਾਈਡ ਕਰਨ ਦੇ ਲਈ ਆਈਡੈਂਟੀਟੀ ਦੇ ਨਾਂ ਥੱਲੇ ਇਸ ਸਾਰੇ ਦੀ ਸ਼ੁਰੂਆਤ ਹੋਈ। ਔਰ ਹੁਣ ਜਦੋਂ ਕਿ ਹਿੰਦੀ ਈਵਨ ਕੋਈ ਲੈਂਗੁਏਜ ਨਹੀਂ ਹੈ, ਜਿਸ ਤੇਜ਼ੀ ਨਾਲ 3 ਲੈਂਗੁਏਜ ਫਾਰਮੂਲੇ ਦੇ ਥੱਲੇ ਇਸ ਵੇਲੇ ਦੀ ਹਿੰਦੂਤਵੀ ਹਕੂਮਤ ਦੱਖਣ ਦੀਆਂ ਸਟੇਟਾਂ ਤੇ ਔਰ ਇਨ ਪਾਰਟਿਕੂਲਰ ਤਮਿਲਨਾਡੂ 'ਚ ਰੈਜ਼ਿਸਟੈਂਸ 5 ਹੀ ਸਟੇਟਾਂ ਤੋਂ ਹੈ ਦੱਖਣ ਦੀਆਂ। ਔਰ ਇਸ ਵੇਲੇ ਮਿਸਟਰ ਸਟਾਲਨ ਜਿਹੜੇ ਕਰੁਣਾਨਿਧੀ ਦਾ ਮੁੰਡਾ, ਉਹ ਹੀ ਕਰੁਣਾਨਿਧੀ ਜਿਹਨੇ ਪੂਰੀ DMK ਮੂਵਮੈਂਟ ਅੰਨਾ ਦੁਰਾਈ ਦੇ ਨਾਲ ਮਿਲ ਕੇ ਖੜੀ ਕੀਤੀ ਸੀ ਔਰ ਉਹਨੇ ਝੰਡਾ ਚੁੱਕਿਆ ਹੋਇਆ। ਔਰ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਕਰਨਾਟਕਾ, ਆਂਧਰਾ, ਤੇਲੰਗਾਨਾ ਔਰ ਕੇਰਲਾ, ਉਹ ਤਮਿਲਨਾਡੂ ਦੇ ਨਾਲ ਖੜੇ ਨੇ ਕਿਉਂਕਿ ਕੱਲਾ ਚੈਲੰਜ ਇਹ ਨਹੀਂ ਹੈ ਕਿ ਔਰ ਦਿੱਲੀ ਵੱਲੋਂ ਫੋਰਸ ਕੀਤਾ ਜਾ ਰਿਹਾ ਜੀ ਇਹ ਐਜੂਕੇਸ਼ਨ ਪਾਲਿਸੀ, ਉਹਨੂੰ NEP ਕਹਿ ਰਹੇ ਨੇ, ਨੈਸ਼ਨਲ ਐਜੂਕੇਸ਼ਨ ਪਾਲਿਸੀ, ਉਹਦੇ ਥੱਲੇ ਹਿੰਦੀ ਪੜ੍ਹਾਉਣੀ ਪੈਗੀ, ਅਦਰਵਾਈਜ਼ ਅਸੀਂ ਪੈਸੇ ਰੋਕੇ ਹੋਏ ਨੇ 2000 ਕਰੋੜ ਕੇ ਕਿੰਨਾ। ਹੁਣ ਸਾਊਥ ਦੀਆਂ ਸਟੇਟਾਂ ਨੂੰ ਇਹ ਸਮਝ ਆ ਰਿਹਾ ਕਿ ਵੀ ਸਭ ਤੋਂ ਜ਼ਿਆਦਾ ਫੰਡਿੰਗ ਤਾਂ ਅਸੀਂ ਦੇ ਰਹੇ ਹਾਂ, ਬਿਲਕੁਲ ਸਭ ਤੋਂ ਜ਼ਿਆਦਾ ਪ੍ਰੋਗਰੈਸ ਤਮਿਲਨਾਡੂ ਨੇ। ਔਰ ਫੈਮਿਲੀ ਪਲੈਨਿੰਗ ਜਿਵੇਂ ਇਹਨਾਂ ਨੇ ਪ੍ਰਚਾਰ ਹੀ ਪੰਜਾਬ ਵਾਲਿਆਂ ਨੇ ਵੀ ਪਹਿਲਾਂ ਹਮ ਦੋ ਹਮਾਰੇ ਦੋ ਤੇ ਆਇਆ, ਫਿਰ ਇੱਕ ਨਿਆਣਾ ਕਰਕੇ ਬਹਿ ਗਏ। ਨਤੀਜੇ ਦੇ ਤੌਰ ਤੇ ਪੋਪੂਲੇਸ਼ਨ ਜਿਹੜੀ ਹੈ ਉਹ ਕੰਟਰੋਲ 'ਚ ਘੱਟ ਹੈ। ਹੁਣ ਇਹ ਜਿਹੜੀ ਬਰੀਡਿੰਗ ਲਾਈਕ ਰੈਟਸ ਜਿਹੜੀ ਹਿੰਦੀ ਬੈਲਟ ਹੈ, ਇਹਨਾਂ ਨੇ ਇੰਨੇ ਕੁ ਨਿਆਣੇ ਜੰਮ ਦਿੱਤੇ ਨੇ ਕਿ ਵੀ ਹੁਣ ਉਹ ਇਹ ਕਹਿੰਦੇ ਨੇ ਜੀ ਕਿ ਅਸੀਂ ਸੈਂਸਸ ਅਜੇ ਕਰਵਾਈ ਨਹੀਂ ਹੈ 2021 ਦੀ, ਕਿ ਹੁਣ ਅਗਲੇ ਸਾਲ 'ਚ ਸੈਂਸਸ ਕਰਵਾ ਕੇ ਪਾਰਲੀਮੈਂਟ ਦੀਆਂ ਸੀਟਾਂ ਵਧਾਉਣੀਆਂ ਨੇ ਆਬਾਦੀ ਦੇ ਲਿਹਾਜ਼ ਨਾਲ। ਸੋ ਜ਼ਾਹਰ ਹੈ ਕਿ ਵੀ ਸਾਊਥ ਦੀਆਂ ਸਟੇਟਾਂ ਨੂੰ ਇਹ ਹੈ ਕਿ ਵੀ ਅੱਗੇ ਹੀ ਇਹ ਆਪਣੇ ਬਲਬੂਤੇ ਦੇ ਉੱਤੇ ਹਿੰਦੀ ਮੈਜੋਰਟੀ ਕਰਦੇ ਨੇ, ਸਾਡੀਆਂ ਤਾਂ ਸੀਟਾਂ ਘਟ ਜਾਣਗੀਆਂ ਪਾਰਲੀਮੈਂਟ ਦੇ ਵਿੱਚ। ਤੇ ਇਹ ਜਿਹੜੇ ਨਿਆਣੇ ਜੰਮਣ ਵਾਲੇ ਨੇ ਹਿੰਦੀ ਤਵੀ ਬੈਲਟ ਵਾਲੇ, ਇਹ ਤਾਂ ਬਿਲਕੁਲ ਹੀ ਜਿਹੜਾ ਉਹ ਸਾਨੂੰ ਬਾਹਰ ਹੀ ਕਰ ਦੇਣਗੇ ਉਹ ਸਾਰੀ ਡਿਸੀਜਨ ਮੇਕਿੰਗ ਪ੍ਰੋਸੈਸ 'ਚੋਂ। ਸੋ ਉਹਨੂੰ ਡੀਲਿਮਿਟੇਸ਼ਨ ਕਿਹਾ ਜਾ ਰਿਹਾ ਕਿ ਜੀ ਨਵੀਂ ਡਿਸਟ੍ਰਿਕਟਿੰਗ ਹੋਏਗੀ, ਉਹਦੇ ਥੱਲੇ ਇਵੇਂ ਚੱਲੇਗਾ। ਔਰ ਇਹ ਮੁੱਦਾ ਡੀਲਿਮਿਟੇਸ਼ਨ ਦਾ, ਹਿੰਦੀ ਜ਼ਬਾਨ ਦਾ, ਹਿੰਦੂਤਵਾਦੀ ਪਾਲਿਸੀਜ਼ ਨੂੰ ਲਾਗੂ ਕਰਨ ਦਾ, ਇਸ ਨੂੰ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਇੱਕ ਹੁਣ ਫਾਈਟ ਦੇ ਤੌਰ ਤੇ ਲੈ ਰਹੀਆਂ। ਔਰ ਸਟਾਲਨ ਨੇ ਜਿਹੜਾ ਇਸ ਦੇ ਉੱਤੇ ਮਜ਼ਬੂਤ ਲਾਈਨ ਲਈ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ ਹਿੰਦੂਤਵਾਦੀ ਪਾਲਿਸੀ ਹੈ, ਇਹ ਡੀਲਿਮਿਟੇਸ਼ਨ ਔਰ ਇਹ ਹਿੰਦੀ ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਇੱਕ ਆਪਣੀਆਂ ਜਾਨਾਂ ਵੀ ਇਹਦੇ ਲਈ ਕੁਰਬਾਨ ਕਰਨ ਲਈ ਤਿਆਰ ਹੈ। ਨਾਰਾ ਦਿੱਤਾ ਤਮਿਲਨਾਡੂ ਫਾਈਟਸ, ਤਮਿਲਨਾਡੂ ਵਿਨਸ। ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣੀਆਂ ਜ਼ਿੰਦਗੀਆਂ ਇਸ ਦੇ ਲਈ ਕੁਰਬਾਨ ਕਰਾਂਗੇ। ਇਸ ਦੇ ਉੱਤੇ ਬੜੀ ਡੀਟੇਲ ਨਿਊਜ਼ ਸਾਰੇ ਮੀਡੀਆ ਨੇ ਲਾਈ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਡੀਲਿਮਿਟੇਸ਼ਨ ਐਕਸਾਈਜ਼ ਔਰ ਹਿੰਦੀ ਇੰਪੋਜੀਸ਼ਨ ਇਹ ਸਾਨੂੰ ਕਦੇ ਵੀ ਕਬੂਲ ਨਹੀਂ ਹੋਏਗੀ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜਾ BJP ਦੀ ਕਾਸਟ ਬੇਸਡ ਪੋਲਿਟਿਕਸ, ਜਿਸ ਦੇ ਵਿੱਚ ਸੋਸ਼ਲ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ, BJP ਦਾ ਅਥੋਰੀਟੇਰੀਅਨਿਜ਼ਮ ਜਿਹੜਾ ਕਿ ਸਟੇਟ ਦੀ ਆਟੋਨਮੀ ਨੂੰ ਜਿਹੜਾ ਫੈਡਰਲ ਸਿਸਟਮ ਹੈ ਉਸ ਦਾ ਘਾਣ ਕਰ ਰਿਹਾ, BJP ਦਾ ਕਮਿਊਨਲ ਏਜੰਡਾ ਭਾਰਤ ਦੇ ਸੈਕੂਲਰ ਫੈਬਰਿਕ ਦੇ ਲਈ ਖਤਰਾ ਹੈ ਤੇ BJP ਦੀ ਡਿਕਟੇਟੋਰੀਅਲ ਅਪਰੋਚ ਜਿਹੜੀ ਹੈ ਉਹ ਫੈਡਰਲਿਜ਼ਮ ਨੂੰ ਖਤਮ ਕਰ ਰਹੀ ਹੈ। ਇਫ ਵੀ ਡੂ ਨਾਟ ਰੈਜ਼ਿਸਟ ਨਾਓ ਵੀ ਮੇ ਨੈਵਰ ਬੀ ਏਬਲ ਟੂ ਰੈਜ਼ਿਸਟ ਇਨ ਦਾ ਫਿਊਚਰ, ਕਿ ਜੇ ਅਸੀਂ ਹੁਣ ਇਹਦੇ ਖਿਲਾਫ ਨਾ ਲੜੇ ਤੇ ਅਸੀਂ ਇਹ ਕਦੇ ਵੀ ਨਹੀਂ ਲੜ ਸਕਦੇ। ਫਿਰ ਉਹਨੇ ਕਿਹਾ ਵੀ ਅੱਜ ਜੋ ਕੁਝ ਮਨੀਪੁਰ ਕ੍ਰਾਈਸਿਸ ਚੱਲ ਰਿਹਾ ਹੈ, ਰੁਪਈਆ ਡਾਲਰ ਦੇ ਸਾਹਮਣੇ ਥੱਲੇ ਨੂੰ ਜਾ ਰਿਹਾ ਹੈ, ਇਕਨੋਮਿਕ ਗਰੋਥ ਰੁਕੀ ਹੋਈ ਹੈ ਔਰ ਜਿਸ ਲੈਵਲ ਦੇ ਉੱਤੇ ਈਵਨ ਜਿਹੜਾ ਸਾਡੇ ਫਿਸ਼ਰਮੈਨ ਜ਼ਲੀਲ ਹੋ ਰਹੇ ਨੇ, ਸ੍ਰੀਲੰਕਾ ਵਾਲੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਔਰ ਕੱਲਾ ਇਹੀ ਨਹੀਂ ਵੀ ਸਟਾਲਨ ਨੇ ਲਾਈਨ ਲਈ, ਈਵਨ ਪਾਰਲੀਮੈਂਟ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਜਿਹੜੇ ਨੇ
उन्होंने कहा यूजिंग ओनली पॉपुलेशन फिगर एज बेंचमार्क फॉर ਡੀਲਿਮਿਟੇਸ਼ਨ ਐਕਸਾਈਜ਼ ਵਿਲ ਡੂ ਇਨਜਸਟਿਸ ਟੂ ਤਮਿਲਨਾਡੂ। ਉਹਨਾਂ ਦੇ ਬਾਕੀ ਐਮਪੀ ਵੀ ਬੋਲ ਰਹੇ ਨੇ। ਹੁਣ ਇਸ ਸਭ ਦੇ ਚੱਲਦੇ ਆ ਜਿਹੜਾ ਬੀਤੇ 9 ਮਾਰਚ ਨੂੰ ਜਿਹੜਾ ਐਡੀਟੋਰੀਅਲ ਦਾ ਗਾਰਡੀਅਨ ਜਿਹੜੀ ਦੁਨੀਆ ਦੀ ਪ੍ਰਸਿੱਧ ਅਖਬਾਰ ਹੈ ਲਿਖਿਆ, ਉਹਦਾ ਹੈਡਿੰਗ ਹੀ ਦੱਸਦਾ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਰਤ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ, तो फिर सानू हिस्टरी देखनी पैगी कि उन्ना की रशिया रह गया जिन्ना का ओरीजिनल सी। अज बेशक हुण धक्के नाल यूक्रेन दी टैरीटरी और उस तो पहला क्राइमिया और दूजा उन्हें हड़प्या है, लेकिन जिहड़े बहुत सारे जिवें सेंट्रल एशिया दे रिपब्लिक सी 6 ये भी रूसी ਜ਼ਾਰਾਂ ने जिहड़ा है वो अपने अंपायर वधाण दे नां थले कंकर कीते सी, जिन्हां च कजाकिस्तान, उज़बेकिस्तान, तुर्कमानिस्तान, आर्मीनिया, अजरबाईजान दूजे वो भी सारे अड होए। बाल्टिक स्टेटां लिथुआनिया, लातविया, एस्टोनिया जड़ियाँ हड़प्पियां सी स्टालिन और हिटलर ने डील करके 1930 दे विच वो भी इंडिपेंडेंट होए। और ये यूक्रेन और बलीविया और दूसरे जड़े ने वो सारे तो होए होए। सो 15 टुकड़े होए उस दे। इसे तरह यूगोस्लाविया भी एक आर्टिफिशियल यूनियन सी जिस नूं मार्शल टीटो जां उस तो पहलां वालियां ने ਕੀਤਾ। ਉਹਦੇ 7-8 ਟੁਕੜੇ ਹੋਏ ਜਿਨ੍ਹਾਂ ਦੇ ਵਿੱਚ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ ਇਹ ਸਾਰੇ ਉਸ ਦੇ ਜਿਹੜੇ ਨੇ ਉਹ ਹਿੱਸਾ ਬਣੇ। ਔਰ ਇਹੀ ਗੱਲ ਢੰਗ ਨਾਲ ਜਿਹੜਾ ਜਦੋਂ ਇੰਟਰਨੈਸ਼ਨਲੀ ਇੰਟੈਲੈਕਚੁਅਲ ਹੁਣ ਜਦੋਂ ਐਡੀਟੋਰੀਅਲ ਕਿਸੇ ਚੀਜ਼ ਦਾ ਹੁੰਦਾ ਹੈ ਉਹ ਬੜਾ ਵੈਲ ਕੈਲਕੂਲੇਟਡ ਹੁੰਦਾ ਹੈ, ਵੈਲ ਬੈਲੈਂਸਡ ਹੁੰਦਾ ਹੈ, ਬੜਾ ਵੈਲ वर्डिड होंदा है। और उन्होंने गार्डियन दे एडिटोरियल दी हेडलाइन है द गार्डियन व्यू ऑन मोदी रीड्राइंग इंडियाज इलैक्टोरल मैप डीपनिंग ए डेंजरस नॉर्थ साउथ डिवाइड। ये जड़ा नवा इलैक्टोरल मैप डीलिमिटेशन दे नां थले मोदी सरकार कर रही है, इहदे थले जड़ा नॉर्थ ते साउथ है भारत दियां उत्तरी स्टेटां ਤੇ ਦੱਖਣੀ ਸਟੇਟਾਂ ਉਹਨਾਂ ਦੇ ਵਿੱਚ ਖੱਪਾ ਵੱਧਦਾ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਭਾਵੇਂ ਦਾ ਹਿੰਦੂ ਨੈਸ਼ਨਲਿਸਟ ਪ੍ਰਾਈਮ ਮਿਨਿਸਟਰਸ ਪੁਸ਼ ਕੁਡ ਸ਼ਿਫਟ ਪਾਵਰ ਨਾਰਥਵਰਡਸ ਕਿ ਆਬਾਦੀ ਇਹਨਾਂ ਦੀ ਜ਼ਿਆਦਾ ਹੈ ਕੋ ਜੀ ਅਸੀਂ ਆਬਾਦੀ ਤੇ ਆਧਾਰਿਤ ਬਣਾਉਣਾ ਹੈ। ਪੰਜਾਬ ਦੀਆਂ ਵੀ ਜੇ ਹੁਣ 13 ਸੀਟਾਂ ਨੇ ਪਾਰਲੀਮੈਂਟ 'ਚ ਉਹਨਾਂ ਦੀ ਕੋਈ ਨਹੀਂ ਸੁਣਦਾ, 11 ਰਹਿ ਜਾਣੀਆਂ ਨੇ ਕਿਉਂਕਿ ਹਰਿਆਣੇ ਦੀ ਵੀ ਘਟ ਜਾ ਕਿਉਂਕਿ ਇਹਨਾਂ ਨੇ ਵੀ ਆਬਾਦੀ ਘਟਾਈ ਹੋਈ ਹੈ। ਔਰ ਆਲਰੇਡੀ ਉਹਨੇ ਕਿਹਾ ਸਟਾਲਿਨ ਨੇ ਵੀ ਜੇ ਸਾਡੀ 39 ਸੀਟਾਂ ਨੇ DMK ਤਮਿਲਨਾਡੂ ਦੀਆਂ ਪਾਰਲੀਮੈਂਟ ਜੇ ਹੁਣ ਸਾਡੀ ਨਹੀਂ ਸੁਣਦੇ ਤੇ ਡੀਲਿਮਿਟੇਸ਼ਨ ਦੇ ਥੱਲੇ ਤਾਂ 28 ਰਹਿ ਜਾਣੀ ਹੈ ਆਬਾਦੀ ਦੇ ਲਿਹਾਜ਼ ਨਾਲ, ਤੇ ਅਸੀਂ ਤਾਂ ਬਿਲਕੁਲ ਉਹਨੇ। ਔਰ ਇਹੀ ਗੱਲ ਗਾਰਡੀਅਨ ਨੇ ਕਹੀ ਹੈ ਕਿ ਆਪਣੀ ਪਾਵਰ ਬੇਸ ਨੂੰ ਸ਼ਿਫਟ ਕਰਨ ਲਈ BJP ਨੂੰ ਸੂਟ ਕਰਦਾ ਵੀ ਇੰਨੀਆਂ ਸੀਟਾਂ UP, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ ਦੀਆਂ ਹੋ ਜਾਣੀਆਂ ਨੇ ਕਿ ਉਹਨਾਂ ਨੂੰ ਫਿਰ ਸਾਊਥ ਦੀਆਂ ਜਾਂ ਨਾਰਥ ਈਸਟ ਦੀਆਂ ਸਟੇਟਾਂ ਦੀ ਲੋੜ ਹੀ ਨਹੀਂ ਹੈ। ਹਿੰਦੂਤਵਾ ਕੁੱਕੀ ਜਾਓ ਔਰ ਉਹਦੇ ਚੋਂ ਹੀ ਤੁਸੀਂ ਕੱਢੀ ਜਾਓ। ਔਰ ਈਵਨ ਵੈਸਟ ਬੰਗਾਲ ਦੇ ਵਿੱਚ ਵੀ, ਹਾਲਾਂਕਿ ਵੈਸਟ ਬੰਗਾਲ 'ਚ ਸਾਈਜ਼ੇਬਲ ਮੁਸਲਿਮ ਪਾਪੂਲੇਸ਼ਨ ਹੈ, ਪਰ ਜੇ ਤੁਸੀਂ ਦੇਖੋ ਵੀ ਜਿਹੜਾ ਵੈਸਟ ਬੰਗਾਲ ਅਸੈਂਬਲੀ ਦੇ ਵਿੱਚ ਮਿਸਟਰ ਅਧਿਕਾਰੀ BJP ਪਾਰਟੀ ਦਾ ਲੀਡਰ ਹੈ, ਉਹਨੇ ਅੱਜ ਕਿਹਾ ਮੁਸਲਿਮ MLAs will be thrown out of Bengal Assembly when BJP comes to power, says opposition leader Suvendu Adhikari। ਉਹ ਕਹਿੰਦਾ ਵੀ ਸਾਨੂੰ ਔਰ 39 MLA ਨੇ ਮੁਸਲਮਾਨ ਜਿਹੜੇ ਤ੍ਰਿਣਮੂਲ ਕਾਂਗਰਸ ਦੀ ਟਿਕਟ, ਉਹ ਕਹਿੰਦਾ ਵੀ ਸਾਨੂੰ ਇੱਕ ਜਦੋਂ ਪਾਵਰ 'ਚ ਆ ਲੈਣ ਦਿਓ ਅਸੀਂ ਸਾਰੇ ਤੁਹਾਡੇ ਕੱਢ ਕੇ ਬਾਹਰ ਮਾਰ। ਸੋ ਮਤਲਬ ਜਦੋਂ ਹੁਣ ਡਿਸਾਈਡ ਹੀ ਤੁਸੀਂ ਬਰੂਟ ਮੈਜੋਰਿਟੀ ਦੇ ਨਾਲ ਮੈਜੋਰਿਟੇਰੀਅਨਿਜ਼ਮ ਚੱਲੇਗਾ, ਅਧਿਕਾਰ ਤਾਂ ਕਿਸੇ ਦੇ ਵੀ ਨਹੀਂ ਰਹਿਣਗੇ। ਹਾਲਾਂ ਸਾਊਥ ਵਾਲਿਆਂ ਨੂੰ ਇਹ ਬੜਾ ਕਲੀਅਰ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਾਂਗੇ। ਸੋ ਗਾਰਡੀਅਨ ਨੇ ਉਹਨਾਂ ਨੂੰ ਇਹੀ ਕਿਹਾ ਕਿ ਬੇਸ਼ੱਕ ਮੋਦੀ ਨੂੰ ਇਹਦਾ ਫਾਇਦਾ ਹੋਏ ਕਿਉਂਕਿ ਪਾਵਰ ਸੈਂਟਰ ਨਾਰਥ ਦੇ ਵਿੱਚ ਪੱਕੇ ਤੌਰ ਤੇ ਆ ਜਾਏਗਾ, ਲੇਕਿਨ ਇਸ ਦੇ ਨਾਲ ਮੁਲਕ ਟੁੱਟਣ ਵੱਲ ਵਧੇਗਾ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਪੂਰੀਆਂ ਦਲੀਲਾਂ ਦਿੱਤੀਆਂ। ਉਹਨਾਂ ਨੇ ਕਿਹਾ ਜੀ ਇਹੀ ਡੀਲਿਮਿਟੇਸ਼ਨ ਪ੍ਰੋਸੈਸ 1970 'ਚ ਵੀ ਹੋਣ ਲੱਗੀ ਸੀ, ਪਰ ਜਦੋਂ ਸਾਊਥ ਨੇ ਝੰਡਾ ਚੁੱਕਿਆ ਵਿਰੋਧ ਦਾ 1976 ਦੇ ਵਿੱਚ ਉਹਨੂੰ ਫਰੀਜ਼ ਕਰ ਦਿੱਤਾ ਗਿਆ ਸੀ। ਹੁਣ ਪਿਛਲੇ 50 ਸਾਲ ਤੋਂ ਕਿ ਆਬਾਦੀ ਦੇ ਲਿਹਾਜ਼ ਨਾਲ ਹੋਣਾ ਇਹ ਫਰੀਜ਼ਡ ਹੈ। ਇਹ ਹੁਣ ਨਵੀਂ ਸੈਂਸਸ ਕਰਾ ਕੇ ਡੀਲਿਮਿਟੇਸ਼ਨ ਕਰਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਨਾਰਥ ਸਾਊਥ ਡਿਵਾਈਡ ਹੈ ਉਹ ਹੋਰ ਡੀਪ ਹੋਏਗਾ
क्योंकि ये ਜਿਹੜੀਆਂ ਨਾਰਥ ਦੀਆਂ ਸਟੇਟਾਂ ਨੇ ਇਹ ਤਾਂ ਸਾਰੀਆਂ ਮਿਲਾ ਕੇ 600 ਮਿਲੀਅਨ ਬਣ ਜਾਂਦੀਆਂ ਔਰ ਸਾਊਥ ਜਿਹੜਾ ਹੈ ਉਹਦਾ ਅੱਧ ਦੇ ਵਿੱਚ ਵੀ ਨਹੀਂ ਆਉਂਦਾ ਹੈ। ਔਰ ਜੇ 5 ਸਟੇਟਾਂ ਨੂੰ ਮਿਲਾ ਦਿੱਤਾ ਜਾਏ ਤਾਂ ਉਸ ਤੋਂ ਵੀ ਜ਼ਿਆਦਾ ਇਸ ਵੇਲੇ ਜਿਹੜੀ ਸੈਂਟਰਲ ਗ੍ਰਾਂਟ ਹੈ ਉਹ ਯੂਪੀ ਨੂੰ ਮਿਲ ਰਹੀ ਹੈ, ਕਿਉਂਕਿ ਆਬਾਦੀ ਦੇ ਲਿਹਾਜ਼ ਨਾਲ ਹੈ ਜੀ, ਫੈਡਰਲ ਫੰਡ ਉਹਨਾਂ ਨੂੰ ਜਾ ਰਹੇ ਨੇ। ਔਰ ਇਹਦੇ ਨਾਲ ਜਿਹੜੀ ਇਕਨੋਮਿਕਲ ਔਰ ਪੋਲੀਟੀਕਲ ਮਾਰਜਨਲਾਈਜੇਸ਼ਨ ਹੋਈ ਹੈ, ਜਿਹਨੂੰ ਸਾਊਥ ਦੇ ਪੜ੍ਹੇ ਲਿਖੇ ਜਿਹੜੇ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਭਾਈ ਟੈਕਸ ਅਸੀਂ ਦੇ ਰਹੇ ਔਰ ਗ੍ਰਾਂਟਾਂ ਇਹ ਲੈ ਕੇ ਜਾ ਰਹੇ ਨੇ। ਔਰ ਇਹਨੂੰ ਉਹਨਾਂ ਨੇ ਕੰਪੇਅਰ ਕੀਤਾ ਹੈ ਗਾਰਡੀਅਨ ਨੇ ਕਿ ਜਿਵੇਂ ਯੂਰਪੀਅਨ ਯੂਨੀਅਨ ਦੇ ਵਿੱਚ ਕਲੇਸ਼ ਪਿਆ ਸੀ ਗ੍ਰੀਕ ਡੈਟ ਕ੍ਰਾਈਸਿਸ, ਕਿਉਂਕਿ ਗ੍ਰੀਸ ਦੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਕਰਜ਼ ਸੀ ਔਰ ਉਹਨਾਂ ਨੇ ਕਿਵੇਂ ਉਹਨੂੰ ਝੱਲਿਆ ਜਾਂ ਕਿਵੇਂ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਆਪਸ ਦੇ ਵਿੱਚ ਨਾਰਥ ਸਾਊਥ ਡਿਵਾਈਡ ਹੈ ਡੀਪ ਹੋ ਰਿਹਾ ਇਕਨੋਮਿਕ ਰੀਜ਼ਨ ਕਰਕੇ, ਡੈਮੋਗ੍ਰਾਫੀ ਕਰਕੇ, ਪੋਲੀਟੀਕਲ ਡਿਸਪੈਰਿਟੀਜ਼, ਔਰ ਸਾਊਥ ਜਿਹੜਾ ਉਹ ਡਿਸਕੰਫਰਟ 'ਚ ਜਾ ਰਿਹਾ ਔਰ ਇਹ ਉਹਨੂੰ ਗ੍ਰੀਕ ਡੈਟ ਕ੍ਰਾਈਸਿਸ ਨਾਲ ਕੰਪੇਅਰ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਇਵੇਂ ਹੀ ਰਿਹਾ ਤੇ ਭਾਰਤ ਦਾ ਕੋਈ ਫਿਊਚਰ ਨਹੀਂ ਹੋਏਗਾ। ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ if delimitation proceeds before 2029 it could reshape India's political landscape। ਹੁਣ ਇਹ ਜਿਹੜਾ ਵਰਡ ਹੀ ਹੁੰਦੇ ਨੇ ਕਹਿਣ ਦੇ ਕਿ ਵੀ ਪੋਲੀਟੀਕਲ ਜਿਹੜਾ ਲੈਂਡਸਕੇਪ ਆ ਉਹਨੂੰ ਰੀਸ਼ੇਪ ਕਰ ਸਕਦਾ ਹੈ। ਬਟ the cost of a growing north south rift that threatens to fracture the Indian Union, ਇਹਦੇ ਨਾਲ ਐਂਡ ਕਰਤਾ ਉਹਨੇ ਕਿ ਬਈ ਇਹ ਠੀਕ ਹੈ ਬੀਜੇਪੀ ਨੂੰ ਐਡਵਾਂਟੇਜ ਹੋਏਗੀ, ਨਾਰਥ ਦੇ ਵਿੱਚ ਹਿੰਦੂ ਵੋਟ ਬਹੁਤ ਹੋ ਜਾਏਗੀ, ਲੇਕਿਨ ਇਹ ਜਿਹੜਾ ਉਹਨੇ ਕਨਕਲੂਡ ਕੀਤਾ ਕਿ ਇਸ ਸਾਰੇ ਦੀ ਕੀਮਤ ਕੀ ਚੁਕਾਣੀ ਪੈ ਸਕਦੀ ਹੈ, ਬਟ ਐਟ ਦਾ ਕਾਸਟ ਆਫ ਗਰੋਇੰਗ ਨਾਰਥ ਸਾਊਥ ਰਿਫਟ that threatens to fracture the Indian Union, ਭਾਰਤੀ ਯੂਨੀਅਨ ਦੇ ਟੁਕੜੇ ਟੁਕੜੇ। ਤੇ ਫਿਰ ਜਿਹੜੇ ਨੇ ਮਸਤਾਨੇ ਦੀਵਾਨੇ ਗਲੀਆਂ ਦੇ ਵਿੱਚ ਇਹ ਗਾ ਸਕਦੇ ਨੇ ਕਿ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੁਝੇ ਨ ਦੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि हिंदुत्वी नॉन स्टेट एक्टर प्रसिद्ध टीवी होस्ट गोबर आलिया ने अपने एक ताज़ा शो विच किया है कि यूके दे हिंदू जड़े ने अंडरवर्ल्ड बदमाशां राही खालिस्तानियां ते हमला करवाउण, इसे तरह उसने अमरीका के खालिस्तानियां नूं टिकाणे लाउण दी गल भी कीती सी। सो सिख फैडरेशन यूके ਅਤੇ सिख प्रेस एसोसीएशन ਵੱਲੋਂ ਇਹਨਾਂ ਧਮਕੀਆਂ ਦਾ सख्त ਨੋਟਿਸ ਹੈ ਉਹ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਸਾਰੀ ਉਥਲ ਪੁਥਲ ਜਿੱਤੋਂ ਅਸੀਂ ਇੰਟਰਨੈਸ਼ਨਲ ਮੰਚ ਤੇ ਹੁੰਦੀ ਦੇਖ ਰਹੇ ਹਾਂ ਤੇ ਉਸ ਨੂੰ ਲੈ ਕੇ ਇਹ ਸਵਾਲ ਸਿੱਖ ਹਲਕਿਆਂ ਦੇ ਵਿੱਚ ਪੁੱਛਿਆ ਜਾ ਰਿਹਾ, ਖਾਸ ਤੌਰ ਤੇ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਤੁਲਸੀ ਗੈਬਰਟ ਉਹ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ, ਜਿਸ ਦੇ ਥੱਲੇ 18 ਇੰਟੈਲੀਜੈਂਸ ਏਜੰਸੀਆਂ ਨੇ, ਲਗਭਗ $70 ਬਿਲੀਅਨ ਦਾ ਬਜਟ ਹੈ। ਉਹਨਾਂ ਦਾ ਤੁਲਸੀ ਗੈਬਰਟ ਦਾ ਹਿੰਦੂਤਵੀ ਮੂਲ ਜਾਂ ਉਹ ਸਾਰੇ ਤੋਂ ਸਾਰੇ ਜਾਣੂ ਨੇ। ਇਸੇ ਤਰ੍ਹਾਂ ਆਕਾਸ਼ ਪਟੇਲ ਜਿਹੜਾ FBI ਦਾ ਜਿਹੜਾ ਉਹ ਕਰਤਾ ਧਰਤਾ ਬਣਿਆ, ਉਸ ਨੂੰ ਲੈ ਕੇ ਵੀ। ਲੇਕਿਨ ਅਸੀਂ ਕਿ ਵੀ ਇਸ ਸਾਰੇ ਦੇ ਨਾਲ ਜਿਹੜਾ ਇੰਡੀਆ ਦਾ ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਨਵੋਲਵਮੈਂਟ, ਕੈਨੇਡਾ, ਅਮਰੀਕਾ, ਈਵਨ UK, ਆਸਟ੍ਰੇਲੀਆ, ਉਸ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ। ਔਰ ਅਸੀਂ ਤਾਂ ਹਮੇਸ਼ਾ ਅਸੀਂ ਸਮਝਦੇ ਹਾਂ ਕਿ ਵੀ ਇੱਥੋਂ ਦੇ ਸਿਸਟਮ ਦੇ ਵਿੱਚ ਇਸ ਕਿਸਮ ਦੇ ਚੈਕਸ ਐਂਡ ਬੈਲੈਂਸਿਸ ਨੇ ਕਿ ਨੋ ਮੈਟਰ ਇੰਡੀਵਿਜੂਅਲੀ ਕਿਸੇ ਦਾ ਦਿਲ ਕਿਤੇ ਵੀ ਧੜਕਦਾ ਹੋਏ, ਪਰ ਜਦੋਂ ਤੁਸੀਂ ਜ਼ਿੰਮੇਵਾਰ ਅਹੁਦਿਆਂ ਤੇ ਹੁੰਦੇ ਹੋ ਤੁਹਾਡਾ ਸਿਸਟਮ ਜਿਹੜਾ ਹੈ ਉਹ ਉਵੇਂ ਹੀ ਚੱਲਦਾ, ਉਹ ਭਾਵੇਂ ਜੁਡੀਸ਼ੀਅਲ ਸਿਸਟਮ ਹੈ ਜਾਂ ਇੰਟੈਲੀਜੈਂਸ ਸਿਸਟਮ ਹੈ। ਬਿਲਕੁਲ। ਪਰ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਠੀਕ ਹੈ ਕਿ ਪਿਛਲੇ ਐਡਮਿਨਿਸਟ੍ਰੇਸ਼ਨ ਵੇਲੇ ਖਾਸ ਤੌਰ ਤੇ ਨਿਖਲ ਗੁਪਤਾ ਜਦੋਂ ਚੈਕ ਰਿਪਬਲਿਕ ਚੋਂ ਐਕਸਟ੍ਰਾਡਾਈਟ ਹੋ ਕੇ ਇੱਥੇ ਆਇਆ ਔਰ ਇੱਥੇ ਜਿਹੜੇ ਹੁਣ ਐਡੀਸ਼ਨਲ ਚਾਰਜਿਸ ਲਾਉਣ ਲਈ ਵੀ ਜਿਹੜੇ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਥੱਲੇ ਚਾਰਜ ਹੁੰਦੇ ਨੇ, ਉਹ ਤੋਂ ਇਲਾਵਾ FBI ਨੇ ਪਰਮਿਸ਼ਨ ਮੰਗੀ ਸੀ ਚੈੱਕ ਅਥਾਰਟੀਜ਼ ਤੋਂ, ਵੀ ਉਹਨਾਂ ਨੇ ਗ੍ਰਾਂਟ ਕਰ ਦਿੱਤੀ ਹੈ। ਟਰਾਇਲ 'ਚ ਜਾ ਰਿਹਾ ਕੇਸ। ਔਰ ਜਸਟਿਨ ਟਰੂਡੋ ਜਿਵੇਂ ਲਾਈਕ ਏ ਰੌਕ ਇਸ ਮੁੱਦੇ ਦੇ ਉੱਤੇ ਖੜੇ ਰਹੇ, ਉਸ ਨੇ ਇਹਨਾਂ 'ਚ ਇੱਕ ਖੌਫ ਜ਼ਰੂਰ ਭਰਪਾ ਕੀਤਾ ਸੀ। ਔਰ ਈਵਨ ਇਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਜਿਨ੍ਹਾਂ 'ਚ ਲਗਾਤਾਰ ਉਹ ਪਾਕਿਸਤਾਨ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਭਾਰਤੀ ਮੁਸਲਮਾਨਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਦੇ ਨੇ ਔਰ ਇਹ ਸਟੇਟ ਦੇ ਪੈਟਰਨੇਜ ਨਾਲ ਹੈ। ਹੁਣ ਇਹਨਾਂ 'ਚ ਇੱਕ ਜਿਹਦਾ ਨਾਂ ਜਿਹੜਾ ਹੈ ਉਹ ਗੋਬਰ ਆਰੀਆ ਰੱਖਿਆ ਹੈ ਸਾਰਿਆਂ ਨੇ, ਨਾਂ ਤਾਂ ਗੌਰਵ ਹੈ, ਗੌਰਵ ਪ੍ਰਾਈਡ ਨੂੰ ਕਹਿੰਦੇ ਨੇ ਸੰਸਕ੍ਰਿਤ ਜਾਂ ਹਿੰਦੀ 'ਚ, ਪਰ ਜੋ ਉਹਦੀ ਬੋਲਬਾਣੀ ਸ਼ੈਲੀ, ਜਿਸ ਕਿਸਮ ਦੀ ਨਫ਼ਰਤ, ਉਹਦੇ ਮੂੰਹ ਦੇ ਉੱਤੇ ਵੀ ਹਰਦੂ ਲਾਨਤ ਲਿਖਿਆ ਹੋਇਆ ਹੈ। ਲੇਕਿਨ ਤੁਸੀਂ ਦੇਖੋ ਵੀ ਜਿਸ ਪੱਧਰ ਤੇ ਜਾ ਕੇ ਉਹ ਨਫ਼ਰਤ ਫੈਲਾਉਂਦਾ ਹੈ, ਉਹ ਹਿੰਸਾ ਦੀਆਂ ਕਾਲਸ ਦਿੰਦਾ ਹੈ, ਔਰ ਇਹਦੇ ਬਾਵਜੂਦ ਜੇ ਨਾ ਉਹਨੂੰ YouTube ਨੇ ਬਲੌਕ ਕੀਤਾ, ਨਾ ਕੋਈ ਇੰਡੀਅਨ ਸਿਸਟਮ ਨੇ ਕਦੇ ਕੋਈ ਕੇਸ ਦਰਜ ਕੀਤਾ, ਤੇ ਇਹ ਫਿਰ ਸਟੇਟ ਦੇ ਪੈਟਰਨੇਜ ਵਾਲੇ ਅਸੀਂ ਦੇਖ ਰਹੇ ਹਾਂ ਵੀ ਅਸੀਂ ਸਾਡੇ ਤੇ ਤਾਂ ਜਿਹੜੀਆਂ ਪੁਰਾਣੀਆਂ 3-3 ਸਾਲ ਪੁਰਾਣੀਆਂ ਸਪੀਚਾਂ ਨੇ ਉਹਨਾਂ ਦੇ ਉੱਤੇ ਵੀ ਸਟ੍ਰਾਈਕ ਮਾਰ ਕੇ ਸਾਡਾ ਜਿਹੜੀ ਹੈ ਮੋਨੀਟਾਈਜੇਸ਼ਨ ਬੰਦ ਕੀਤੀ ਹੋਈ ਹੈ। ਅਸੀਂ ਇੰਨੀ ਜਿਹੜੀ ਹੈ ਟਾਈਟ ਰੋਪ ਵਾਕ ਤੇ ਤੁਰ ਰਹੇ ਹਾਂ, ਪਤਾ ਨਹੀਂ ਕਦੋਂ ਉਹਨਾਂ ਨੇ YouTube ਤੋਂ ਹੀ ਲਾ ਦੇਣਾ। ਹਾਲਾਂ ਅਸੀਂ ਇਸ ਦੇ ਬੈਕਅਪ ਦੇ ਲਈ ਆਪਣਾ ਪ੍ਰਬੰਧ ਕੀਤਾ ਹੋਇਆ, ਲੇਕਿਨ ਇਸ ਸਾਰੇ ਔਰ ਅਸੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ, ਹਿੰਸਾ ਤਾਂ ਦੂਰ ਦੀ ਗੱਲ। ਹਾਲਾਂ ਜਦੋਂ ਮੈਂ ਹਿੰਦੂਤਵਾ ਦੀ ਗੱਲ ਵੀ ਕਰਦਾ, ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਇਹਨੂੰ ਹਿੰਦੂ ਧਰਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ। ਹਿੰਦੂਤਵਾ ਇੱਕ ਆਈਡੀਓਲੋਜੀ ਹੈ, ਜਿਵੇਂ ਕਮਿਊਨਿਜ਼ਮ, ਫਾਸ਼ਿਜ਼ਮ, ਨਾਜ਼ੀਜ਼ਮ ਆਈਡੀਓਲੋਜੀ ਹੈ। ਹੁਣ ਇਸ ਗੋਬਰ ਆਰੀਆ ਦੇ 3.6 ਮਿਲੀਅਨ ਸਬਸਕ੍ਰਾਈਬਰ ਨੇ। ਸੋ ਮਤਲਬ ਇਹ ਹੈ ਕਿ ਜਿਹੜੀ ਉਹ ਨਫ਼ਰਤ, ਔਰ ਦੂਜਾ ਦਾ 36 ਲੱਖ ਲੋਕ ਜਿਹੜੇ ਨੇ ਉਹਨਾਂ ਤੱਕ ਉਹਦਾ ਨਫ਼ਰਤ ਭਰਿਆ ਉਹ ਪ੍ਰਚਾਰ ਪਹੁੰਚਦਾ। ਔਰ ਇਵੇਂ ਹੀ ਔਰ ਇਹ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਜਾਂ ਉਸ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਦੀ, ਇਹਨੇ ਬੜੇ ਫਖਰ ਨਾਲ ਕਿਹਾ ਸੀ ਕਿ ਅਸੀਂ ਕਰ ਦਿੱਤਾ ਕੰਮ। ਔਰ ਇਹ ਲਗਾਤਾਰਤਾ ਨਾਲ ਕਹਿੰਦਾ ਰਿਹਾ ਕਿ ਜੀ ਕਿਉਂ ਨਹੀਂ ਜਾ ਕੇ ਸਾਡੀਆਂ ਏਜੰਸੀਆਂ ਇਹ ਜਿਹੜਾ ਬਾਹਰ ਸਾਡੇ ਇੰਡੀਆ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੇ ਇਹਨਾਂ ਦਾ ਮੂੰਹ ਬੰਦ ਕਰਦੀਆਂ ਇਹ ਉਹ। ਲੇਕਿਨ ਕੁਛ ਵਿਚਕਾਰਲਾ ਪੀਰੀਅਡ ਆਇਆ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਸੀ ਔਰ ਇਹਦੀਆਂ ਗੋਬਰ ਆਰੀਆ ਦੀਆਂ ਉਹ ਸਾਰੀਆਂ ਵੀਡੀਓ ਜਿਹੜੀ ਉਹਨੇ ਜਸ਼ਨ ਅਵਤਾਰ ਸਿੰਘ ਖੰਡੇ ਦੇ ਮਾਰੇ ਜਾਣ ਤੇ ਮਨਾਏ ਜਾਂ
ਹਰਦੀਪ ਸਿੰਘ ਨਿੱਜਰ ਦੇ ਲਈ, ਉਹ ਸਾਰੀਆਂ FBI ਔਰ ਦੂਸਰਿਆਂ ਦੇ ਕੋਲ ਨੇ। ਜੀ। ਔਰ ਹੁਣ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਐਸ ਜੈ ਸ਼ੰਕਰ ਜਿਹੜਾ ਉੱਥੋਂ ਭਾਰਤ ਤੋਂ ਭਗੌੜਾ ਹਫਤਾ ਆ ਕੇ ਟ੍ਰੇਡ ਡੀਲ UK ਨਾਲ ਸਾਈਨ ਕਰਨ ਦੇ ਨਾਂ ਥੱਲੇ ਇੱਥੇ ਬੈਠਾ ਰਿਹਾ, ਫਿਰ ਆਇਰਲੈਂਡ ਪਹੁੰਚ ਗਿਆ। ਜੀ। ਔਰ ਦੂਸਰਾ, ਔਰ ਉੱਥੇ ਇੱਕ ਥਿੰਕ ਟੈਂਕ 'ਚ ਜਦੋਂ ਐਡਰੈਸ ਕਰਕੇ ਨਿਕਲਿਆ ਤੇ ਖਾਲਿਸਤਾਨੀ ਨੌਜਵਾਨਾਂ ਨੇ ਜਿਹੜੇ ਕਿ ਬਾਹਰ ਉਸ ਥਿੰਕ ਟੈਂਕ ਦੇ ਜਿੱਥੇ ਕਿ ਐਡਰੈਸ ਕਰ ਰਿਹਾ ਸੀ ਉੱਥੇ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਚੋਂ ਇੱਕ ਸਿੰਘ ਜਿਹੜੇ ਦੀਪਿੰਦਰ ਸਿੰਘ, ਉਹਨਾਂ ਨੇ ਆ ਕੇ ਸਾਹਮਣੇ ਖਾਲਿਸਤਾਨ ਦਾ ਜਿਹੜਾ ਉਹ ਇਹਨਾਂ ਦਾ ਤਿਰੰਗਾ ਜਿਹੜਾ ਉਹ ਲੀਰੋ ਲੀਰ ਕੀਤਾ ਔਰ ਖਾਲਿਸਤਾਨ ਦੇ ਝੰਡੇ ਸਾਰਿਆਂ ਨੇ ਚੁੱਕੇ ਹੋਏ ਸੀ, ਕਾਰ ਦੇ ਅੱਗੇ ਆਏ। ਉਹ ਇੱਕਦਮ ਪੁਲਿਸ ਨੇ ਉਹਨਾਂ ਨੂੰ ਪਾਸੇ ਹਟਾਇਆ। ਲੇਕਿਨ ਅਸੀਂ ਦੇਖਿਆ ਵੀ ਇੱਕਦਮ ਨੈਰੇਟਿਵ ਇਹ ਬਣ ਗਿਆ ਸੀ ਇੰਡੀਅਨ ਮੀਡੀਆ ਦੇ ਵਿੱਚ ਕਿ ਜੀ ਦੇਖੋ ਹਮਲਾ ਕਰਤਾ ਐਸ ਜੈ ਸ਼ੰਕਰ ਦੀ ਗੱਡੀ ਤੇ। ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ UK ਦੇ ਹਾਈ ਕਮਿਸ਼ਨਰ ਨੂੰ ਦਿੱਲੀ 'ਚ ਸੱਦ ਕੇ ਪ੍ਰੋਟੈਸਟ ਕੀਤਾ। ਹਾਲਾਂਕਿ UK ਦੀ ਗਵਰਨਮੈਂਟ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਅਸੀਂ ਬਿਲਕੁਲ ਖਿਲਾਫ ਹਾਂ, ਪਰ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਵੈਲ ਵਿਦਨ ਦਾ ਲਾਅ ਹੈ ਪੀਸਫੁਲੀ ਪ੍ਰੋਟੈਸਟ ਕਰਨਾ। ਹਾਲਾਂਕਿ ਉਹਨਾਂ ਨੂੰ ਉਹਦੀ ਐਸ ਜੈ ਸ਼ੰਕਰ ਤੇ ਕੋਈ ਹਮਲਾ ਤਾਂ ਨਹੀਂ ਹੋਇਆ, ਤਿਰੰਗੇ ਨੂੰ ਫਾੜਨਾ ਜਾਂ ਪੈਰਾਂ ਥੱਲੇ ਸੁੱਟਣਾ ਤਾਂ ਕੋਈ ਕ੍ਰਾਈਮ ਨਹੀਂ ਹੈ। ਪਰ ਇਸ ਸਾਰੇ ਨੂੰ ਜਿਵੇਂ ਇੰਡੀਆ ਨੇ ਜਿੰਨਾ ਵੱਡਾ ਇਸ਼ੂ ਬਣਾਇਆ, ਹੁਣ ਇਸ ਸਭ ਦੇ ਚੱਲਦਿਆਂ ਗੋਬਰ ਆਰੀਆ ਨੇ ਜਿਹੜੀ ਇੱਕ ਵੀਡੀਓ ਪੋਸਟ ਕੀਤੀ, ਉਹਦੇ 'ਚ ਜਿਹੜਾ ਉਹਨਾਂ ਦਾ ਮੁੱਖ ਤੌਰ ਦੇ ਉੱਤੇ ਜਿਹਦਾ ਨੋਟਿਸ ਸਿੱਖ ਫੈਡਰੇਸ਼ਨ UK ਨੇ ਵੀ ਲਿਆ ਔਰ ਸਿੱਖ ਪ੍ਰੈਸ ਵੱਲੋਂ ਵੀ ਜਿਹੜੇ ਉਹਨਾਂ ਨੇ ਜਿਹੜੇ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਵੀ ਇਸ ਦੇ ਉੱਤੇ ਪ੍ਰੈਸ ਰਿਲੀਜ਼ ਦਿੱਤੀ। ਪਰ ਪਹਿਲਾਂ ਇਹ ਦੇਖੀਏ ਵੀ ਇਹਨੇ ਗੋਬਰ ਆਰੀਆ ਨੇ ਕਿਹਾ ਕੀ ਹੈ। ਔਰ ਇਹ ਜ਼ਾਹਰ ਹੈ ਕਿ ਉਹਦਾ ਜਿਹੜਾ ਬਜ਼ ਵਰਡ ਸੀ, ਫੰਡ ਲੰਡਨਸ ਅੰਡਰਵਰਲਡ ਟੂ ਅਟੈਕ ਖਾਲਿਸਤਾਨੀਜ਼, ਇੰਡੀਅਨ ਆਰਮੀ ਮਿਲੀਟੈਂਟ ਮੇਕਸ ਚਿਲਿੰਗ ਕਾਲ ਟੂ UK ਹਿੰਦੂਸ। ਇਹ ਹਾਲਾਂਕਿ ਇਸ ਬਾਰੇ ਵੀ ਆਉਂਦਾ ਵੀ ਉੱਥੋਂ ਡਿਸਮਿਸ ਜਿਹਾ ਕੀਤਾ, ਮੇਜਰ ਹੈ, ਰੇਪ ਚਾਰਜਿਸ 'ਚ ਵੀ ਹੈ ਇਨਵੋਲਵ, ਪਰ ਹਿੰਦੂ ਤਵੀਆਂ ਨੇ ਭੌਂਕਾ ਬਣਾਇਆ ਹੋਇਆ, ਜ਼ਾਹਰ ਹੈ ਸਟੇਟ ਪਾਵਰ ਬਿਹਾਈਂਡ ਹੈ। ਔਰ ਇਸ 'ਚ ਉਹਨੇ ਜਿਹੜਾ ਕਾਲ ਇਹ ਦਿੱਤੀ ਹੈ ਕਿ ਵੀ ਇਹ ਜਿਹੜਾ ਐਸ ਜੈ ਸ਼ੰਕਰ ਦੇ ਉੱਤੇ ਹਮਲਾ ਹੋਇਆ ਜਿਹਦੇ 'ਚ ਕਿ ਖਾਲਿਸਤਾਨੀਆਂ ਨੇ ਹਿੱਸਾ ਲਿਆ, ਇਸ ਦਾ ਸਾਨੂੰ ਜਵਾਬ ਦੇਣਾ ਬਣਦਾ। ਔਰ ਇਹ ਜਿਹੜਾ ਇਸ ਦਾ ਇੱਕੋ ਇੱਕ ਜਵਾਬ ਹੈ ਵੀ ਅੰਡਰਵਰਲਡ ਨੂੰ ਹਾਇਰ ਕਰਕੇ ਇਹਨਾਂ ਖਾਲਿਸਤਾਨੀਆਂ ਨੂੰ ਠੋਕਿਆ ਜਾਏ। ਇਹ ਇੱਦਾਂ ਦੇ ਲਫ਼ਜ਼ ਉਹ ਇਸਤੇਮਾਲ ਕਰਦਾ। ਉਹਨੇ ਕਿਹਾ ਕਿ ਵੀ ਇਹ ਜਿਹੜੀ ਲੇਬਰ ਗਵਰਨਮੈਂਟ ਹੈ UK ਦੀ ਐਂਟੀ ਇੰਡੀਆ, ਇਹਨਾਂ ਤੋਂ ਕੋਈ ਨਹੀਂ ਹੋਣਾ ਇਨਸਾਫ। ਇਹ ਸਾਰੇ ਦੇ ਉੱਤੇ ਐਸ ਜੈ ਸ਼ੰਕਰ ਤੇ ਅਟੈਕ ਹੋਇਆ, ਹਾਲਾਂਕਿ ਕੋਈ ਅਟੈਕ ਨਹੀਂ ਹੋਇਆ, ਉਹ ਤਾਂ ਸਾਹਮਣੇ ਉਹਦੀ ਵੀਡੀਓ ਹੈ। ਔਰ ਫਿਰ ਕਿਉਂਕਿ ਪੀਸਫੁਲ ਪ੍ਰੋਟੈਸਟ ਸੀ, ਕੋਈ ਅਰੈਸਟ ਵੀ ਨਹੀਂ ਕੀਤਾ ਗਿਆ। ਔਰ ਫਿਰ ਉਹਨੇ ਜਿਹੜਾ ਇਸ ਵੀਡੀਓ ਦੇ ਵਿੱਚ ਹਿੰਦੂਆਂ ਨੂੰ ਇਹ ਕਾਲ ਦਿੱਤੀ, ਉਹਨੇ ਕਿਹਾ ਕਿ ਵੀ ਇਹ ਦੁਨੀਆ ਜਿਹੜੀ ਹੈ ਇਹ ਤੁਹਾਡੀ ਫੈਮਿਲੀ ਨਹੀਂ ਹੈ। This world is not your family to Hindus and only India should be important to them। ਹੁਣ ਕਿਉਂਕਿ ਇੱਕ ਪਾਸੇ ਉਹਨਾਂ ਦਾ ਇੱਕ ਤਬਕਾ ਕਹਿੰਦਾ ਹੁੰਦਾ ਜੀ ਵਾਸੁਦੇਵਾ ਕੁਟੁੰਬਮ, ਕ੍ਰਿਸ਼ਨ ਦਾ ਗੀਤਾ 'ਚੋਂ ਹੈ ਕਿ ਜੀ ਸਾਰਾ ਸੰਸਾਰ, ਉਹ ਕਹਿੰਦਾ ਨਾ ਤੁਹਾਡਾ ਜਿਹੜਾ ਫਿਕਰ ਹੈ ਸਿਰਫ ਇੰਡੀਆ ਲਈ ਹੈ, ਕੋਈ ਤੁਹਾਡਾ ਹੋਰ ਮੁਲਕ ਜਾਂ ਫੈਮਿਲੀ ਨਹੀਂ ਹੈ। ਹਿੰਦੂ ਪਲੇਸਿਸ ਆਫ ਵਰਸ਼ਿਪ ਵਿਲ ਬੀ ਅਟੈਕਡ। ਉਹ ਕਹਿੰਦਾ ਜੀ ਹੁਣ ਇਹ ਹਿੰਦੂਆਂ ਦੇ ਵੀ ਅਟੈਕ ਹੋਣਗੇ ਧਾਰਮਿਕ ਥਾਂ, ਜਿਵੇਂ ਟੈਂਪਲ ਵੈਂਡਲਾਈਜੇਸ਼ਨ ਔਰ ਦੂਜੀ ਤੀਜੀ ਕਹਾਣੀ ਬਣਾ ਰਹੇ ਨੇ। ਹਿੰਦੂਜ਼ ਸ਼ੁੱਡ ਬਾਈ ਗਨਸ ਐਜ਼ ਦਾ UK ਗਵਰਨਮੈਂਟ ਵਿਲ ਨਾਟ ਪ੍ਰੋਟੈਕਟ them ਵਿਦਾਊਟ a right wing government। ਹੁਣ ਉਹ ਰਿਸ਼ੀ ਸੂਨਕ ਦੇ ਜ਼ਮਾਨੇ 'ਚ ਪੂਰੀ ਗੁੰਡਾਗਰਦੀ ਕੀਤੀ ਉਹਨਾਂ ਨੇ, 90,000 ਪਾਉਂਡ ਰੱਖਿਆ ਸੀ ਜੀ ਖਾਲਿਸਤਾਨੀਆਂ ਦੀ ਸ਼ਨਾਖਤ ਕਰਨੀ ਹੈ। ਦੂਜੇ ਹੁਣ 12 ਸਿੱਖ MP ਬ੍ਰਿਟਿਸ਼ ਪਾਰਲੀਮੈਂਟ 'ਚ ਬੈਠੇ ਨੇ, ਤੇ ਇਹਨੂੰ ਲੇਬਰ ਗਵਰਨਮੈਂਟ ਤੋਂ ਵੀ ਪ੍ਰੋਬਲਮ ਹੈ ਕਿ ਜੀ ਉਹ ਜਿਹੜੀ ਤੁਹਾਨੂੰ ਹਿੰਦੂਆਂ ਨੂੰ ਕਹਿ ਰਿਹਾ ਗਨਜ਼ ਰੱਖੋ, ਉਹ ਪ੍ਰੋਟੈਕਟ ਨਹੀਂ ਕਰੇਗੀ। Reiterating calls for anyone supporting Khalistan to be banned from India and their families in India to be targeted with violence too। ਉਹ ਕਹਿੰਦਾ ਜਿਹੜੇ ਵੀ ਬਾਹਰ ਖਾਲਿਸਤਾਨ ਦੀ ਮੰਗ ਕਰਦੇ ਨੇ, ਪ੍ਰੋਟੈਸਟ ਕਰਦੇ ਨੇ, ਉਹਨਾਂ ਨੂੰ ਪੱਕਾ ਬੈਨ ਕਰੋ ਤੇ ਉਹਨਾਂ ਦੀ ਜਿਹੜੀਆਂ ਐਕਸਟੈਂਡਡ ਟੱਬਰ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰੋ, ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਓ। ਔਰ ਇਹ ਇਸ ਦੇ ਉੱਤੇ ਇਕੱਲਾ ਇਹੀ ਨਹੀਂ ਕਿ ਵੀ ਉਹ ਬਾਹਰ ਭੌਂਕਾ ਉਹਨੇ ਭੌਂਕਿਆ, ਇੱਕ ਜਿਹੜਾ ਮੈਂਬਰ ਪਾਰਲੀਮੈਂਟ ਹੈ ਬੌਬ ਬਲੈਕਮੈਨ, ਇਹ ਇਹਨਾਂ ਦਾ ਹੀ ਹਿੰਦੂ ਤਵੀਆਂ ਦਾ ਫੰਡਡ ਹੈ। ਜਿਵੇਂ ਇੱਥੇ ਇੱਕ ਜ਼ਮਾਨੇ 'ਚ ਨਿਊਯਾਰਕ 'ਚ ਕਾਂਗਰਸਮੈਨ ਸਟੀਵ ਸੋਲਾਰਸ ਹੁੰਦਾ ਸੀ, ਉਹਨਾਂ ਦਾ ਪੇਡ ਸੀ, ਉਹਨੂੰ ਰੱਖਿਆ ਹੋਇਆ ਸੀ ਭੌਂਕਣ ਦੇ ਲਈ। ਸੋ ਇਹ ਜਿਹੜਾ ਕਿਉਂਕਿ ਜਿਉਂ ਹੀ ਇਹ ਐਸ ਜੈ ਸ਼ੰਕਰ ਨੂੰ ਜਿਹੜਾ ਉਹ ਝੰਡਾ ਦਿਖਾਇਆ ਗਿਆ ਖਾਲਿਸਤਾਨ ਦੇ, ਔਰ
ਤਿਰੰਗਾ ਫਾੜਿਆ ਗਿਆ। ਉਹਨੇ ਬੌਬ ਬਲੈਕਮੈਨ ਨੇ ਵੀ, ਹਾਲਾਂ ਉਹਨੂੰ ਈਵਨ ਇੰਨੀ ਕੱਚੇ ਲੋਕ ਨੇ ਆਪਣੇ ਹਾਊਸ ਦੇ ਵਿੱਚ ਉਹਨੂੰ ਨਾਂ ਵੀ ਯਾਦ ਨਹੀਂ ਸੀ ਐਸ ਜੈ ਸ਼ੰਕਰ ਦਾ, ਪਰ ਉਹਨੇ ਵੀ ਉੱਥੇ ਰੌਲਾ ਪਾਇਆ ਕਿ ਜੀ ਇਹ ਉਹਦੇ ਤੇ ਹਮਲਾ ਕਰਤਾ ਔਰ ਇਹ ਪੀਸਫੁਲ ਨਹੀਂ ਸੀ, ਇਹ ਹਮਲਾ ਸੀ, ਉਹਦੀ ਬਲੌਕ ਕਰਤੀ ਔਰ ਦੂਜਾ ਕਰਤਾ। ਹੁਣ ਇਹੀ ਬੌਬ ਬਲੈਕਮੈਨ ਹੈ ਜਿਹਨੇ 2017 ਦੇ ਵਿੱਚ ਗੌਰਵ ਆਰੀਆ ਨੂੰ ਇੰਗਲੈਂਡ ਸੱਦਿਆ ਸੀ ਔਰ ਇਹਦੇ ਸੱਦੇ ਦੇ ਉੱਤੇ ਇਹ ਆਇਆ ਸੀ। ਔਰ ਇਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਕੱਲਾ ਇਹੀ ਨਹੀਂ, ਜਿਹੜਾ ਹੁਣ ਰੈਮੀ ਰੇਂਜਰ ਜਿਹੜਾ ਇੱਕ ਹੋਰ RSS ਦਾ ਲਾਰਡ ਬਣਿਆ ਹੋਇਆ ਸੀ, ਜਿਹਦੀ ਲਾਰਡਸ਼ਿਪ ਖਤਮ ਕੀਤੀ ਹੈ, ਉਹ ਜਿਹੜਾ ਹੈ ਉਹਨੇ ਇਹਨੂੰ ਆਨਰ ਵੀ ਕੀਤਾ ਸੀ ਗੌਰਵ ਆਰੀਆ ਨੂੰ, ਕਿਉਂਕਿ ਸਾਰੇ RSS ਦੇ ਬੰਦੇ ਨੇ ਔਰ ਹੁਣ ਤੱਕ ਵੀ ਜਿਹੜਾ ਇਹਨਾਂ ਚੋਂ ਕਿਸੇ ਨੇ ਆਪਣੇ ਆਪ ਨੂੰ ਉਹਦੇ ਤੋਂ ਡਿਸਟੈਂਸ ਨਹੀਂ ਕੀਤਾ। ਸੋ ਇਹ ਜਿਹੜੀ ਖਤਰਨਾਕ ਧਮਕੀਆਂ ਦਾ ਸਿਲਸਿਲਾ ਇਕੱਲਾ UK ਦੇ ਸਿੱਖਾਂ ਤੱਕ ਮਹਿਦੂਦ ਨਹੀਂ ਹੈ। ਔਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜਦੋਂ ਅਮਰੀਕਾ ਦੇ ਵਿੱਚ ਜਿਹੜੀ ਕਾਰਵਾਈ ਦੇ ਉੱਤੇ ਇਸ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਹੈ ਸਿੱਖ ਉੱਥੇ ਤੁਸੀਂ USA ਦੇ ਵਿੱਚ ਵੀ ਮਾਫੀਆ ਨੂੰ ਔਰ ਦੂਜਿਆਂ ਨੂੰ ਕਰੋ ਔਰ ਸਿੱਖਾਂ ਨੂੰ ਜਿਹੜਾ ਸਜ਼ਾ ਦਿੱਤੀ ਜਾਏ। ਔਰ ਉਹਦੇ 'ਚ ਉਹਨੇ ਇਹ ਕਲੇਮ ਕੀਤਾ ਹੈ ਜੀ ਮੈਂ ਤਾਂ ਆਕਸਫੋਰਡ 'ਚ ਵੀ ਜਾ ਕੇ ਬੋਲਿਆ ਔਰ ਦੂਜਾ ਤੀਜਾ ਕੀਤਾ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਇਹਨੇ ਅਮਰੀਕਾ ਦੇ ਸਿੱਖਾਂ ਬਾਰੇ ਕਿਹਾ ਸੀ ਕਿ ਇਹ ਜਿਹੜੀ ਹੈ ਫੰਡ ਕ੍ਰਿਮੀਨਲਸ ਇਨ US ਟੂ ਅਟੈਕ ਸਿੱਖਸ, ਇਹ ਵੀ ਇਸ ਦੀ ਥਿਊਰੀ। ਔਰ ਇਸ ਦੇ ਉੱਤੇ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਉਹਨਾਂ ਦੇ ਸੀਨੀਅਰ ਪ੍ਰੈਸ ਆਫੀਸਰ ਜਸਵੀਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਗੌਰਵ ਆਰੀਆ ਜਿਹੜਾ ਹੈ ਡਾਇਰੈਕਟ ਕਾਲਸ ਵਾਇਲੈਂਸ ਦੀ UK ਦੇ ਸਿੱਖਾਂ ਦੇ ਖਿਲਾਫ ਜਾਰੀ ਕਰ ਰਿਹਾ। ਖਾਲਿਸਤਾਨ ਕਹਿਣਾ ਜਾਂ ਖਾਲਿਸਤਾਨ ਦੇ ਲਈ ਪੀਸਫੁਲ ਸਟਰਗਲ ਕਰਨੀ ਇਹ ਵਿਦਨ ਦਾ ਐਂਬਿਟ ਆਫ ਦਾ ਲਾਅ ਹੈ। ਔਰ ਇਹ ਜਿਹੜਾ ਇਸ ਦੇ ਨਾਲ ਜਿਹੜਾ ਜਿਸ ਲੈਵਲ ਦੇ ਉੱਤੇ ਇਹ ਵਾਇਲੈਂਸ ਦਾ ਪ੍ਰਚਾਰ ਕੀਤਾ ਜਾ ਰਿਹਾ, ਪਿਛਲੇ 18 ਮਹੀਨਿਆਂ ਤੋਂ ਕੈਨੇਡਾ, USA, ਈਵਨ ਆਸਟ੍ਰੇਲੀਆ ਔਰ ਜਰਮਨੀ ਉਹ ਇੰਡੀਅਨ ਇੰਟਰਫੇਰੈਂਸ ਜੋ ਇੰਡੀਅਨ ਕਰ ਰਹੇ ਨੇ ਉਸ ਬਾਰੇ ਸਜਗ ਨੇ। ਔਰ UK ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਸ ਦੇ ਉੱਤੇ ਜਿਹੜਾ ਕਾਇਰ ਸਟਾਰਮਰ ਤੱਕ ਪਹੁੰਚ ਕੀਤੀ ਜਾਏ ਐਂਡ ਸਟਰੋਂਗਲੀ ਕੰਡੈਮ ਆ ਰਹੀ ਹੈ। ਐਂਡ ਉਹਦਾ ਜਿਹੜਾ ਅੱਗੋਂ ਉਹਦੇ ਆਕਾ ਨੇ ਉਹਨਾਂ ਨੂੰ ਕੰਡੈਮ ਕਰਦੇ हैं। ਔਰ ਇਹ ਜਿਹੜਾ ਉਹਨਾਂ ਨੇ ਐਨੀਥਿੰਗ ਲੈਸ ਮੇ ਬੀ ਕੰਸੀਡਰਡ ਅ ਸਾਈਨ that India has free reign to carry out anti-Sikh terrorism in the UK। ਜੇ ਇਸ ਉੱਤੇ ਐਕਸ਼ਨ ਨਹੀਂ ਲਿਆ ਜਾਂਦਾ ਇਹਦਾ ਮਤਲਬ ਹੋਏਗਾ ਕਿ ਵੀ UK ਦੀ ਸਰਕਾਰ ਵੀ ਜਿਹੜੀ ਹੈ ਉਹ ਰਲੀ ਹੋਈ ਹੈ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਜਿਹੜੀ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਇੰਡੀਅਨ TV ਹੋਸਟ ਕਾਲਸ ਫॉर ਅੰਡਰਵਰਲਡ ਗੈਂਗਸ ਟੂ ਬੀ ਹਾਇਰਡ ਟੂ ਕਿਲ ਸਿੱਖਸ ਇਨ UK। ਵੀ ਇਹ ਬੜੀ ਖਤਰਨਾਕ ਲਾਈਨ ਹੈ। ਔਰ ਬੌਬ ਬਲੈਕਮੈਨ ਨੂੰ ਵੀ ਇਸ ਪ੍ਰੈਸ ਰਿਲੀਜ਼ ਦੇ ਵਿੱਚ ਰਗੜੇ ਦਿੱਤੇ ਗਏ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਿਹਨੂੰ ਇਹ ਵੀ ਨਹੀਂ ਪਤਾ ਹੈ ਕਿ ਭਾਈ ਐਕਸਟਰਨਲ ਅਫੇਅਰਸ ਮਿਨਿਸਟਰ ਦਾ ਨਾਂ ਕੀ ਹੈ ਔਰ ਉਹ ਪਾਰਲੀਮੈਂਟ ਦੇ ਵਿੱਚ ਜਨੀਵਾ ਕਨਵੈਨਸ਼ਨ ਔਰ ਦੂਸਰੇ ਤੀਸਰੇ ਦੇ ਹਵਾਲੇ ਦੇ ਰਿਹਾ, ਜਿਹੜੀ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਵੀ ਉਹ ਵਟ ਹੀ ਇਜ਼ ਟਾਕਿੰਗ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬੌਬ ਬਲੈਕਮੈਨ ਦੇ ਨਾਲ ਗੌਰਵ ਆਰੀਆ ਦੇ ਸਬੰਧ ਨੇ ਔਰ ਇਹਨੂੰ ਇਹਨੇ ਵੈਲਕਮ ਕੀਤਾ ਸੀ। ਔਰ ਇਸ ਦੇ ਉੱਤੇ ਫਿਰ ਸਰ ਦਵਿੰਦਰਜੀਤ ਸਿੰਘ ਉਹਨਾਂ ਨੇ ਜਿਹੜੀ ਹੈ ਸਿੱਖ ਫੈਡਰੇਸ਼ਨ ਜਿਹੜੇ ਦੇ ਲੀਡ ਐਗਜ਼ੈਕਟਿਵ ਨੇ ਪੋਲੀਟੀਕਲ ਇੰਗੇਜਮੈਂਟ ਤੇ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਹੋਮ ਸੈਕਟਰੀ ਨੂੰ ਤੇ ਫੋਰਨ ਸੈਕਟਰੀ ਨੂੰ ਲਿਖਿਆ ਹੈ ਕਿਉਂਕਿ ਇਹ ਇੱਕ ਹੋਰ ਐਗਜ਼ਾਮਪਲ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਇੰਡੀਅਨ ਗਵਰਨਮੈਂਟ ਵੱਲੋਂ ਜਿਹਦੇ 'ਚ ਸਿੱਖ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਲਈ ਹੋਈ ਹੈ। ਔਰ ਇਹ ਸਾਰੇ ਦੇ ਚੱਲਦਿਆਂ ਫਿਰ ਉਹਨਾਂ ਨੇ ਬੌਬ ਬਲੈਕਮੈਨ ਦੀ ਗੱਲ ਵੀ ਕੀਤੀ ਵੀ ਝੂਠੀਆਂ ਸਟੇਟਮੈਂਟਾਂ ਐਗਜ਼ੈਜਰੇਟ ਕਰਕੇ ਪਾਰਲੀਮੈਂਟ ਦੇ ਵਿੱਚ ਦੇ ਰਿਹਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਆਸ ਹੀ ਕਰਦੇ ਹਾਂ ਕਿ ਵੀ ਇਹ ਇਸ ਕਿਸਮ ਦੀਆਂ ਜਿਹੜੀਆਂ ਬੌਬ ਬਲੈਕਮੈਨ ਦੀਆਂ ਕਾਰਵਾਈਆਂ ਨੇ ਉਸ 'ਚੋਂ ਹੀ ਇਹ ਮੇਜਰ ਗੌਰਵ ਆਰੀਆ ਵਰਗਿਆਂ ਦੀ ਸੁਜੈਸ਼ਨ ਕਿ ਗੈਂਗਸ ਹਾਇਰ ਕਰਕੇ ਸਿੱਖਾਂ ਨੂੰ ਮਾਰੋ UK 'ਚ ਨਿਕਲਦੀਆਂ ਨੇ। ਉਹਨਾਂ ਨੇ ਕਿਹਾ ਵੀ ਅਸੀਂ ਹੋਮ ਸੈਕਟਰੀ ਫੋਰਨ ਸੈਕਟਰੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹਨੂੰ ਇੱਕ ਫੋਕੀ ਧਮਕੀ ਨਾ ਸਮਝਿਆ ਜਾਏ, ਇਸ ਦੇ ਬਾਰੇ ਜਿਹੜੀ ਹੈ ਅੱਗੋਂ ਪ੍ਰੋਪਰ ਜਾਂਚ ਕੀਤੀ ਜਾਏ। ਔਰ ਉਹਦੇ ਤੋਂ ਫਿਰ ਇਹ ਨਾ ਹੋਏ ਕਿ ਵੀ ਇਹ ਜਿਹੜਾ ਲੈਟਰ ਅਸੀਂ ਜੋ ਲਿਖ ਰਹੇ ਹਾਂ ਇਹ ਅਸੀਂ ਇਹਨੂੰ ਜਿਹੜਾ ਹੈ ਕਿਉਂਕਿ ਸਿੱਖਾਂ ਦੇ ਸਾਹਮਣੇ ਵੱਡੀ ਥ੍ਰੈਟ ਹੈ ਇਸ ਇੰਡੀਅਨ ਟੈਰਰ ਦੀ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਕਿਸਮ ਦਾ ਪਾਰਟ ਚੱਲ ਰਿਹਾ ਹੈ ਵੀ ਹੈਵ ਕੌਨਫੀਡੈਂਸ਼ੀਅਲੀ ਰੇਜ਼ ਥੀਸ ਮੈਟਰਸ ਵਿਦ ਪ੍ਰਾਈਮ ਮਿਨਿਸਟਰ ਐਂਡ ਹੋਮ ਆਫਿਸ ਮਿਨਿਸਟਰਸ ਬਟ ਦੇ ਡੂ ਨਾਟ ਵਾਂਟ ਟੂ ਐਨਗੇਜ ਐਂਡ ਪਬਲਿਕਲੀ ਐਕਨੋਲੇਜ
the specific threat fearing relations with the Indian government will significantly deteriorate। कि भी ये सरकार भी समझदी है भी इंडिया दे नाल संबंध विगड़ ना जाण, ਉਹ ਤਾਂ ट्रेड डील साइन करन ਨੂੰ ਫਿਰਦੇ ਨੇ। ਇਸ ਲਈ ਉਹਨਾਂ ਨੇ ਕਿਹਾ ਵੀ ਇਹ यूके गवर्नमेंट ਦਾ बिहेवियर भी शॉकिंग है और ये ਜਿਹੜਾ गौरव वारिया ਦਾ है ये सीधी सीधी धमकी है। और ਅਸੀਂ ਇਹ ਜਿਹੜਾ गौरव वारिया बारे ਪਹਿਲਾਂ ਵੀ ਜਦੋਂ ਅਵਤਾਰ ਸਿੰਘ ਖੰਡੇ ਦਾ ਮਰਡਰ ਹੋਇਆ ਔਰ ਉਹਨੇ ਜਿਹੜੀ ਹੈ 18 ਅਪ੍ਰੈਲ 2023 ਨੂੰ गौरव वारिया ने वीडियो अपलोड की सी जिहदे च उन्हें कहा सी खंडा सन यू आर फिनिश्ड, द नैशनल इन्वेस्टिगेशन एजेंसी विल एलिमिनेट हिम। ये उन्हें पहले ही उन्होंने धमकी दी हुई सी ते 1 महीने बाद NIA दी टीम इंडिया तो लंडन आई अवतार सिंह खंडे बारे इन्वेस्टिगेट करने का हिस्सा बनी। और फिर असी देखते हैं कि फ्यू वीक्स लेटर 35 साल अवतार सिंह खंडा जिहड़े ने उन्हां दी सडन मिस्टीरियस डेथ हुई। पर इस तो पहला गौरव वारिया ये धमकी दे चुका सी। सो असीं समझते हैं भी इन्हों लाइटली ना लिया जाए और जिहड़े सिख एक्टिविस्ट ने वो भी अपनी जो भी प्रिकॉशन लैनी बनती है वो लैन। इस वेले ये भूतरे हुए ने और जिवें असीं कल जिक्र कीता सी कि बलोचिस्तान दे विच जिहड़ी ट्रेन हाईजैक करके जिस किस्म का कारा किया गया वो साडी वीडियो ਜਿਹੜੀ ਹੈ 6-7 ਮਿੰਟ ਦੀ ਉਹ ਕਾਫੀ ਵਾਇਰਲ ਹੈ। ਸਾਨੂੰ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਦੀਆਂ ਕਾਲਾਂ ਵੀ ਆਈਆਂ ਨੇ, ਬਹੁਤ ਸਾਰਿਆਂ ਦੇ ਮੈਸੇजेस ਵੀ ਨੇ ਕਿ ਤੁਸੀਂ ਜਿਹੜਾ ਹੈ ਉਹ ਡਾਇਰੈਕਟਲੀ ਜਿਹੜਾ ਹੈ ਉਹ ਠੀਕ। ਅਸੀਂ ਤਾਂ ਇਹ ਕਿਹਾ ਸੀ ਵੀ ਇਹ ਗੱਲ ਸਮਝਣ ਵਾਲੀ ਹੈ ਕਿ ਭਾਈ ਇਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹਦਾ ਤਾਂ ਹੈੱਡਕੁਆਟਰ ਹੀ ਦਿੱਲੀ 'ਚ ਹੈ। ਮੋਦੀ ਨੇ ਇਹਨਾਂ ਦੀ ਐਡਵੋਕੇਸੀ ਕੀਤੀ ਸੀ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਵੇਲੇ ਉਹਨਾਂ ਦੇ ਜਿਹੜੀ अजीत डोभाल की अगवाई थले इन्हां दे दिल वधे हुए ने। अपनी प्रिकॉशन भी रखो पर यह भी ध्यान रहे इंडियन एजेंसियां जां दूजियां नूं कि हाल दी घड़ी असीं अबाइड बाय कर रहे हैं लॉ, इंटरनेशनल लॉ इन्हां मुल्कां दे। ते जे तुसीं फिर इहो जिहा ही रस्ता चुनना तो फिर पंजाबी का एक अखाण है कि भजदियां नूं वाहण इक्को जिहे ने। इस गल का भी जरूर ध्यान रखण कि भी सिख फिर लाई डाउन करदियां नहीं लैंदे और इतिहास तो वो चंगी तरह वाकिफ ने और सानू पता है फिर इन्हां दे नाल किवें डील करना। जी डॉक्टर साहब तुहाडा बहुत शुक्रिया। सो थले ने ब्रेक और व्यूअर्स उदसन इसी तरह बने रहना। मिलते हैं छोटे जे वक्फे तो बाद। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्टां अनुसार दुनिया दियां प्रमुख इंटैलीजेंसी मुखियां दी एक अहम मीटिंग दिल्ली विच अजीत डोभाल दी अगवाई थले होण जा रही है और जिस विच अमरीका, ब्रिटेन, कैनेडा, आस्ट्रेलिया, जर्मनी, न्यूजीलैंड समेत होर देशां दे इंटैलीजेंस मुखी भी शामिल होण जा रहे ने
ਔਰ ਵਿਊਅਰਸ ਹੁਣ ਦੇਖਣਾ ਇਹ ਹੋਵੇਗਾ ਕਿ ਟ੍ਰਾਂਸਨੈਸ਼ਨਲ ਆਪਰੇਸ਼ਨ ਲਈ ਜ਼ਿੰਮੇਵਾਰ ਭਾਰਤ ਨੂੰ ਇਸ ਮੀਟਿੰਗ ਵਿੱਚ ਜਵਾਬਦੇਹ ਬਣਾਇਆ ਜਾਵੇਗਾ ਕਿ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਕਿ ਕਈ ਵਾਰ ਸਾਰਿਆਂ ਦੇ ਉੱਤੇ ਜਿਹੜੀ ਨਜ਼ਰ ਰੱਖਣੀ ਔਖੀ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਹਾਇਰ ਲੈਵਲ ਪੋਲੀਟੀਕਲ ਇਸ ਵੇਲੇ ਉਹਨੂੰ ਕ੍ਰਾਈਸਿਸ ਕਹੋ, ਅਪਹੀਵਲ ਕਹੋ, ਨਵਾਂ ਵਰਲਡ ਆਰਡਰ ਕਹੋ, ਕੋਈ ਵੀ ਲਫ਼ਜ਼ ਦਿੱਤਾ ਜਾਏ, ਉਹ ਤਾਂ ਸਾਰਾ ਪ੍ਰੈਜ਼ੀਡੈਂਟ ਟਰੰਪ ਔਰ ਐਲਨ ਮਸਕ ਉਹਨਾਂ ਦੇ ਦੁਆਲੇ ਘੁੰਮਦਾ। ਔਰ ਖ਼ਾਸ ਤੌਰ 'ਤੇ ਟੈਰਿਫ ਜਿਹਨੂੰ ਟ੍ਰੇਡ ਵਾਰ ਕਿਹਾ ਜਾ ਰਿਹਾ, ਉਹ ਨੈਟੋ ਦੇ ਉੱਤੇ ਵੀ ਲਾਏ ਨੇ। ਜਿਹੜੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਪ੍ਰੋਡਕਟ ਨੇ ਕਿੰਨੇ ਬਿਲੀਅਨ ਡਾਲਰ ਦੇ, ਉਹਨਾਂ ਨੇ ਜਵਾਬੀ ਲਾਏ ਨੇ। ਕੈਨੇਡਾ ਦਾ ਦੁੱਗਣਾ ਕਰ ਦਿੱਤਾ ਹੈ, ਉਹਨਾਂ ਨੇ ਵੀ ਜਵਾਬੀ ਲਾਏ ਨੇ। ਇੰਡੀਆ ਬਾਰੇ ਇਹ ਕਲੀਅਰ ਕੀਤਾ ਹੈ ਕੱਲ ਵੀ ਜਿਹੜੀ ਵਾਈਟ ਹਾਊਸ ਦੀ ਸਪੋਕਸਪਰਸਨ ਯੰਗ ਬੀਬੀ ਹੈ ਕਿ ਵੀ ਇੰਡੀਆ ਤਾਂ ਸਾਡੇ ਅਮਰੀਕਨ ਅਲਕੋਹਲ ਤੇ 150% ਲਾਉਂਦਾ ਹੈ ਔਰ ਉਹਨੂੰ ਕੋਈ ਖਰੀਦ ਹੀ ਨਹੀਂ ਸਕਦਾ। ਸੋ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨਿਆ ਹੋਇਆ ਕਿ 2 ਅਪ੍ਰੈਲ ਤੋਂ ਵਟ ਯੂ ਚਾਰਜ ਆਇਲ ਚਾਰਜ ਦੇ ਥੱਲੇ ਇੰਡੀਆ 'ਚ ਲੱਗੇਗਾ। ਪਿਊਸ਼ ਗੋਇਲ ਵੀ ਮੁੜ ਗਿਆ, ਕੋਈ ਨਹੀਂ ਨਿਕਲਿਆ। ਲੇਕਿਨ ਇਸੇ ਦੌਰਾਨ ਇਹ ਵੀ ਆ ਰਿਹਾ ਕਿ ਜੀ ਐਲਨ ਮਸਕ ਔਰ ਉਹਨਾਂ ਦੇ ਜੀਓ ਵਾਲੇ ਰਿਲਾਇੰਸ ਕੌਣ ਨੇ ਜਿਹੜੇ ਉਹਨਾਂ ਦੇ ਸਮਝੌਤਾ ਹੋ ਗਿਆ, ਜਿਹੜਾ ਸਟਾਰਲਿੰਕ ਤੇ ਦੂਜਾ ਪਤਾ ਨਹੀਂ ਅੰਦਰ ਕੀ ਜਿਹੜਾ ਰਿੱਝ ਰਿਹਾ। ਔਰ ਇਹ ਵੀ ਆ ਰਿਹਾ ਕਿ ਵੀ ਹੋ ਸਕਦਾ ਹੈ ਜਿਹੜਾ ਇੰਡੀਆ ਮਨਾਉਣ 'ਚ ਕਾਮਯਾਬ ਰਿਹਾ ਕਿ ਵੀ ਇਹਨੂੰ ਟ੍ਰੇਡ ਡੀਲ ਹੋ ਜਾਏ ਅਮਰੀਕਾ ਨਾਲ, ਜਿਹਦੀਆਂ ਸੰਭਾਵਨਾਵਾਂ ਘੱਟ ਨੇ। ਪਰ ਜੇ ਐਲਨ ਮਸਕ ਨਾਲ ਬਿਜ਼ਨਸ ਡੀਲ ਦੀਆਂ ਖਬਰਾਂ ਇਹਨਾਂ ਦਾ ਗੋਦੀ ਮੀਡੀਆ ਚਲਾ ਰਿਹਾ, ਸੋ ਮਤਲਬ ਇਹ ਹੈ ਵੀ ਜਿਵੇਂ ਉਹਨਾਂ ਦੇ ਆਪਣੇ ਯੂਟਿਊਬਰ ਜਿਹੜੇ ਥੋੜ੍ਹੇ ਬਹੁਤ ਇਮਾਨਦਾਰ ਨੇ, ਉਹ ਕਹਿੰਦੇ ਨੇ ਕਿ ਵੀ ਇਹਨਾਂ ਨੇ ਟੋਟਲ ਸਰੈਂਡਰ ਕਰ ਦਿੱਤਾ। ਲੇਕਿਨ ਜਿਵੇਂ ਅਸੀਂ ਗੱਲ ਕੀਤੀ ਵੀ ਦੋਵੇਂ ਕੇਸ ਜਿਹੜੇ ਨੇ ਹੁਣ ਜਿਵੇਂ ਨਿਖਿਲ ਗੁਪਤਾ ਵਾਲਾ ਟਰਾਇਲ 'ਚ ਜਾ ਰਿਹਾ ਹੈ, ਉਹਦੇ 'ਚ ਉਹਨੂੰ ਕੋਈ ਇਫੈਕਟ ਨਹੀਂ ਹੋਇਆ। ਔਰ ਇਸੇ ਤਰ੍ਹਾਂ ਜਿਹੜਾ ਅਡਾਨੀ ਦੇ ਖਿਲਾਫ ਵੀ ਕਾਰਵਾਈ ਹੈ ਉਹ ਚੱਲ ਰਹੀ ਹੈ। ਹਾਂ, ਇੰਨਾ ਜ਼ਰੂਰ ਇੱਕ ਹਾਇਰ ਅਪ ਟਰੰਪ ਐਡਮਿਨਿਸਟ੍ਰੇਸ਼ਨ ਦੇ ਨੇ ਕਿਹਾ ਸੀ ਕਿ ਜੀ ਕੈਨੇਡਾ ਨੂੰ 5 ਆਈਜ਼ ਕੰਟਰੀਜ਼ 'ਚੋਂ ਕੱਢਿਆ ਜਾਏ, ਕਿਉਂਕਿ ਇੰਟੈਲੀਜੈਂਸ ਸ਼ੇਅਰਿੰਗ 1945 ਤੋਂ ਬਾਅਦ ਇਹ 5 ਮੁਲਕਾਂ ਦਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਹੈ। ਹਾਲਾਂਕਿ ਉਹਦਾ ਇੰਡੀਵਿਜੂਅਲ ਵਿਊ ਸੀ। ਜਿਹੜੇ ਰਿਲੇਸ਼ਨ ਨੇ ਤਲਖ ਨੇ ਕੈਨੇਡਾ ਦੇ ਨਾਲ। ਕੈਨੇਡਾ ਦਾ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਉਹਨੇ ਟੇਕ ਓਵਰ ਕਰਨਾ ਹੈ, ਹੋ ਸਕਦਾ ਕੋਈ ਨਾ ਕੋਈ, ਕਿਉਂਕਿ ਗੱਲਬਾਤ ਟੂ ਐਂਡ ਫਰੋ ਚੱਲ ਰਹੀ ਹੈ। ਕੁਛ ਜਿਹੜੀ ਕਮਰਸ਼ੀਅਲ ਸੈਕਟਰੀ ਦੀ ਔਰ ਕੈਨੇਡਾ ਦੇ ਜਿਹੜਾ ਕਮਰਸ ਮਿਨਿਸਟਰ ਹੈ ਉਹਨਾਂ ਦੀ ਗੱਲਬਾਤ 'ਚੋਂ ਕੁਛ ਚੀਜ਼ਾਂ ਰੋਕੀਆਂ ਗਈਆਂ, ਜਿਵੇਂ 25% ਐਕਸਟਰਾ ਟੈਰਿਫ ਜਿਹੜੀ ਬਿਜਲੀ ਮਿਨੇਸੋਟਾ, ਨਿਊਯਾਰਕ ਦੂਜੇ ਨੂੰ ਆ ਰਹੀ ਸੀ ਕੈਨੇਡਾ ਦੇ ਗ੍ਰਿਡ ਤੋਂ, ਉਹ ਜਿਹੜਾ ਰੋਕ ਦਿੱਤੀ ਗਈ ਕੈਨੇਡਾ ਵੱਲੋਂ। ਸੋ ਅਸੀਂ ਹੋਪ ਕਰਦੇ ਹਾਂ ਕਿ ਕੋਈ ਨਾ ਕੋਈ ਬੈਲੈਂਸ ਸਟ੍ਰਾਈਕ ਹੋਏਗਾ। ਇਸ ਸਭ ਦੇ ਚਲਦਿਆਂ ਜਿਹੜੀ ਸਾਡਾ, ਕਿਉਂਕਿ ਸਾਨੂੰ ਸਿੱਖ ਕੌਮ ਦੇ ਸਾਹਮਣੇ ਜਿੱਥੇ ਸਾਡਾ ਆਪਣਾ ਕੇਸ ਹੈ ਖਾਲਿਸਤਾਨ ਦਾ, ਕਿ ਜਿਹੜੀ ਵੀ ਇਹ ਰੀਸ਼ਫਲ ਜਾਂ ਰੀਸੈਟ ਹੋ ਰਿਹਾ ਜੋ ਕੁਛ ਵੀ, ਇਹਦੇ 'ਚ ਸਾਡਾ ਕੇਸ ਕਿੱਥੇ ਸਟੈਂਡ ਕਰਦਾ। ਔਰ ਜਿਹੜਾ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦਾ ਸਹਾਰਾ ਲੈ ਕੇ ਪਾਕਿਸਤਾਨ 'ਚ ਸਾਡੇ ਐਕਟਿਵਿਸਟ ਨੂੰ ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਅਮਰੀਕਾ 'ਚ ਆਲਮੋਸਟ ਕਰਨ ਤੱਕ ਪਹੁੰਚ ਗਏ ਸੀ ਕਿ ਵੀ ਇੰਡੀਆ ਦੀ ਜਵਾਬਦੇਹੀ ਔਰ ਫਿਊਚਰ ਦੇ ਵਿੱਚ ਇੰਡੀਆ ਨੂੰ ਗਲੋਬਲ ਸਟੇਜ ਤੇ ਲਿਆਉਣ ਦੀ ਲਾਈਨ। ਕਿਉਂਕਿ ਕੈਨੇਡਾ ਬਾਰੇ ਇਹ ਅਸੀਂ ਸੋਚਦੇ ਸੀ ਕਿ ਜਸਟਿਨ ਟਰੂਡੋ ਦੀ ਹੋਂਦ ਜੇ ਹੁੰਦੀ ਤਾਂ ਜੇ ਉਹਨਾਂ ਨੇ ਕੋਈ ਕੈਨੇਡਾ ਨੂੰ ਤਾਂ ਸੈਟਿਸਫੈਕਟਰੀ ਰਿਸਪੌਂਸ ਕੀ ਦੇਣਾ, ਉਹ ਤਾਂ ਉਹ ਇੰਡੀਆ ਐਬਸਰਡ ਕਹਿੰਦਾ ਸੀ ਜੀ ਸਾਡੇ ਚਾਰਜ ਲਾਏ, ਸਾਡੇ 6 ਕੱਢ ਦਿੱਤੇ। ਤੇ ਇਹ ਕੋਈ ਸ਼ੱਕ ਨਹੀਂ ਸੀ ਕਿ ਜਸਟਿਨ ਟਰੂਡੋ ਨੇ ਉਹਨਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਜਾਣਾ ਸੀ। ਹੁਣ ਨਵੇਂ ਪ੍ਰਾਈਮ ਮਿਨਿਸਟਰ ਦੇ ਹੁੰਦੇ ਆ, ਕਿਉਂਕਿ ਇਸ ਵੇਲੇ ਜਦੋਂ ਟੈਰਿਫ ਵਾਰ ਸ਼ੁਰੂ ਹੋਇਆ ਉਹਨਾਂ ਦੇ ਸਾਹਮਣੇ ਫਾਈਨੈਂਸ਼ੀਅਲ ਸੰਕਟ ਹੈ। ਸੋ ਸਾਨੂੰ ਨਹੀਂ ਲੱਗਦਾ ਕਿ ਇਸ ਸਟੇਜ ਤੇ ਜਿਹੜੀ ਬਾਕੀ ਕ੍ਰਿਮੀਨਲ ਕੇਸ ਦੂਜੇ ਤਾਂ ਚੱਲ ਰਹੇ ਨੇ। ਔਰ ਕਿਉਂਕਿ ਇਹ ਇਸ ਲਈ ਮੈਂ ਡਿਸਕਸ ਕਰ ਰਿਹਾ ਕਿ ਇੱਕ ਬਹੁਤ ਵੱਡਾ ਇੰਟੈਲੀਜੈਂਸ ਚੀਫਸ ਦਾ ਇਕੱਠ ਜਿਹੜਾ ਉਹ 16 ਮਾਰਚ ਨੂੰ ਦਿੱਲੀ 'ਚ ਹੋਣ ਜਾ ਰਿਹਾ ਹੈ, ਜਿਹਨੂੰ ਅਜੀਤ ਡੋਵਲ ਨੇ ਪ੍ਰੀਜ਼ਾਈਡ ਕਰਨਾ। ਔਰ ਉਸ ਇਕੱਠ ਦੇ ਵਿੱਚ ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਦੀ ਕਮਾਂਡ ਕਰਨ ਵਾਲੀ ਜਾਂ ਅਮਰੀਕਾ ਦੀ ਇੰਟੈਲੀਜੈਂਸ ਦੀ ਫੀਲਡ ਦੀ ਟੌਪ ਨੌਚ ਹੈ ਤੁਲਸੀ ਗੈਬਰਟ, ਜਿਹਦੀਆਂ ਬੇਸ਼ੱਕ ਇਹ ਗੋਰੀ ਨਸਲ ਹੈ, ਵਾਈਟ ਕਾਕੇਸ਼ਨ ਵੂਮਨ ਹੈ, ਪਰ ਇੱਕ ਕਲਟ ਦੇ ਸਹਾਰੇ ਇਹ ਹਿੰਦੂ ਧਰਮ ਦੇ ਵਿੱਚ ਆਈ। ਔਰ ਇਹਦੀ ਫੰਡਿੰਗ ਔਰ ਨਾਗਪੁਰ ਔਰ ਮੋਦੀ ਔਰ ਦੂਜਾ ਮੋਦੀ ਵੀ ਜਦੋਂ ਅਮਰੀਕਾ ਆਇਆ
ਔਰ ਪ੍ਰੀਵੀਅਸ ਈਵਨਿੰਗ ਆਉਂਦਿਆਂ ਹੀ ਪਹਿਲੀ ਮੀਟਿੰਗ ਤੁਲਸੀ ਗੈਬਟ ਦੇ ਨਾਲ ਹੀ ਹੋਈ। ਹੁਣ ਉਸ ਦੇ ਵਿੱਚ ਜਿਹੜੀ ਇਹ 16 ਮਾਰਚ ਨੂੰ ਮੀਟਿੰਗ ਹੋ ਰਹੀ ਹੈ, ਹਾਲਾਂ ਤੁਲਸੀ ਗੈਬਟ ਨੇ ਕੋਈ ਸਿੱਧਾ ਇੰਡੀਆ ਦਾ ਟ੍ਰਿਪ ਨਹੀਂ ਬਣਾਇਆ। ਪਹਿਲਾਂ ਉਹਨੇ ਇਹ ਐਲਾਨ ਕੀਤਾ ਔਰ ਆਲਰੇਡੀ ਕਿ ਜੀ ਮੈਂ ਮਲਟੀ ਨੇਸ਼ਨ ਟੂਰ ਤੇ ਜਾਣਾ ਹੈ, ਜਾਪਾਨ, ਥਾਈਲੈਂਡ, ਫਰਾਂਸ ਔਰ ਇੰਡੀਆ 'ਚ ਲੈਂਡ ਕਰਨਾ ਹੈ। ਔਰ ਇਹ ਜਿਹੜਾ 16 ਮਾਰਚ ਦਾ ਇਕੱਠ ਹੈ, ਇਹਦੇ 'ਚ ਤੁਲਸੀ ਗੈਬਟ ਵੀ ਹੋਏਗੀ ਔਰ ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ RCMP ਚੀਫ, RCMP ਨਹੀਂ, ਸੀਸਸ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਚੀਫ ਮਿਸਟਰ ਡੈਨੀਅਲ ਰੋਜਰਸ, ਇਹ ਵੀ ਇੰਟਰਸਟਿੰਗ ਹੈ ਕਿਉਂਕਿ ਲਾਸਟ ਮੀਟਿੰਗ ਇਹਨਾਂ ਦੀ ਹਾਂਗਕਾਂਗ ਜਾਂ ਥਾਈਲੈਂਡ ਦੇ ਵਿੱਚ ਹੋਈ ਸੀ, ਜਦੋਂ ਕਿ ਇੰਡੀਆ ਨੇ ਕੋਈ ਜ਼ਿੰਮੇਵਾਰੀ ਲੈਣ ਤੋਂ ਨਾ ਕਰ ਦਿੱਤੀ ਸੀ ਹਰਦੀਪ ਸਿੰਘ ਨਿੱਜਰ ਦੇ ਕੇਸ। ਉਸ ਤੋਂ ਬਾਅਦ ਸਾਰੇ ਸਬੰਧ ਟੁੱਟੇ ਹੋਏ ਸੀ। ਪਹਿਲੀ ਵਾਰ ਹੋਏਗਾ ਕਿ ਨਵੇਂ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਾਂ ਨਵੀਂ ਤਬਦੀਲੀ, ਕਿਉਂਕਿ ਆਲਰੇਡੀ ਹਾਲਾਂ ਸਟੈਪ ਡਾਊਨ ਨਹੀਂ ਕੀਤਾ ਟਰੂਡੋ ਨੇ, ਲੇਕਿਨ ਆਲਰੇਡੀ ਉਹ ਆਪਣਾ ਕੰਮ ਮੁੱਕ ਚੁੱਕਾ ਹੈ। ਸੋ ਇਹ ਜਿਹੜਾ ਕੈਨੇਡਾ ਦਾ ਸੀਸਸ ਚੀਫ ਹੈ ਡੈਨੀਅਲ ਰੋਜਰਸ, ਇਹ ਵੀ ਉਸ 16 ਮਾਰਚ ਵਾਲੀ ਮੀਟਿੰਗ 'ਚ ਦਿੱਲੀ ਹੋਏਗਾ। ਇਸੇ ਤਰ੍ਹਾਂ ਜਿਹੜੀ ਬ੍ਰਿਟਨ ਦੀ ਇੰਟੈਲੀਜੈਂਸ ਏਜੰਸੀ ਹੈ MI6, ਉਹਦਾ ਬੌਸ ਹੈ ਰਿਚਰਡ ਮੂਰ, ਇਹ ਵੀ ਉਸ ਮੀਟਿੰਗ ਦੇ ਵਿੱਚ ਹੋਏਗਾ। ਔਰ ਇਸ ਤੋਂ ਇਲਾਵਾ ਜਿਨ੍ਹਾਂ ਮੁਲਕਾਂ ਦੇ ਨਾਂ ਨੇ ਜਿਨ੍ਹਾਂ ਦੇ ਇੰਟੈਲੀਜੈਂਸ ਚੀਫ ਉਹਦੇ 'ਚ ਪਾਰਟਿਸਿਪੇਟ ਕਰਨਗੇ, ਉਹਨਾਂ ਦੇ ਵਿੱਚ ਆਸਟ੍ਰੇਲੀਆ, ਜਰਮਨੀ, ਨਿਊਜ਼ੀਲੈਂਡ ਔਰ ਇਹਨਾਂ ਨੇ ਕਿਹਾ ਜੀ ਸੈਵਰਲ ਅਦਰ ਫਰੈਂਡਲੀ ਕੰਟਰੀਜ਼ ਆਫ ਇੰਡੀਆ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ 5 ਆਈਜ਼ ਨੇਸ਼ਨ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਦੇ ਇੰਟੈਲੀਜੈਂਸ ਚੀਫ ਤਾਂ ਹੋਣੇ ਹੀ ਨੇ। ਹੁਣ ਇਹੀ 5 ਆਈਜ਼ ਚੀਫ ਜਿਹੜੇ ਨੇ ਇੱਥੇ ਪਾਲੋ ਆਲਟੋ ਕੈਲੀਫੋਰਨੀਆ 'ਚ ਮਿਲੇ ਸੀ ਜਦੋਂ ਉਹ ਅਮਰੀਕਾ ਦੇ FBI ਹੈੱਡ ਨੇ ਉਹਨੂੰ ਇਨਵਾਈਟ ਕੀਤਾ ਸੀ ਔਰ ਇੰਡੀਆ ਨੂੰ ਜਵਾਬ ਦੇ, ਔਰ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਵਾਪਸ ਜਾ ਕੇ ਜਿਹੜਾ ਇਨਕਸ਼ਾਫ ਵੀ ਕੀਤੇ ਸੀ। ਔਰ ਇਹ ਵੀ ਉਸ ਤੋਂ ਪਹਿਲੀਆਂ ਇੰਟੈਲੀਜੈਂਸ ਰਿਪੋਰਟਾਂ 'ਚ ਇੰਡੀਆ ਨੈਸਟ ਆਫ ਸਪਾਈਜ਼ ਇਹ ਸਾਰਾ ਆਇਆ ਸੀ। ਹੁਣ ਇਸ ਸਾਰੇ 'ਚ ਇਹ ਜਿਹੜੀ ਹੈ ਮੀਟਿੰਗ 16 ਮਾਰਚ ਦੀ, ਇਹ ਬੜੀ ਅਹਿਮੀਅਤ ਵਾਲੀ ਹੋਏਗੀ ਔਰ ਇਹ ਇਹਨਾਂ ਦਾ ਮੀਡੀਆ ਦਾ, ਕਿਉਂਕਿ ਇਹ ਆਲਮੋਸਟ ਕਨਫਰਮ ਹੋ ਚੁੱਕਾ ਹੈ। ਔਰ ਇਹ ਜਿਹੜੀ ਤੁਲਸੀ ਗੈਬਟ ਹੈ ਸਿਰਫ ਇਸ ਮੀਟਿੰਗ ਦਾ ਹੀ ਹਿੱਸਾ ਨਹੀਂ ਹੋਏਗੀ, ਰਾਇਸੀਨਾ ਡਾਇਲੋਗ ਦੇ ਵਿੱਚ ਜਿਹੜਾ ਉਹਨੇ ਆਪਣਾ ਭਾਸ਼ਣ ਵੀ ਦੇਣਾ ਹੈ ਔਰ ਫਿਰ 1-to-1 ਮੀਟਿੰਗ ਵੀ ਜਿਹੜੀ ਹੈ ਉਹ ਅਜੀਤ ਡੋਵਲ ਦੇ ਨਾਲ ਬੀਬੀ ਤੁਲਸੀ ਗੈਬਟ ਦੀ ਹੈ। ਔਰ ਇਹ ਜਿਹੜਾ ਇਹ ਸਾਰੇ ਦਾ ਅਸੀਂ ਹੁਣ ਜਿਹੜਾ ਸਾਡਾ ਕਾਜ਼, ਔਰ ਈਵਨ ਇਹਨਾਂ ਦੇ ਮੀਡੀਆ ਨੇ ਵੀ ਕਿਹਾ ਵੀ ਦੇਖਣਾ ਇਹ ਹੋਏਗਾ ਵੀ, ਕਿਉਂਕਿ ਸੀਸਸ ਦਾ ਚੀਫ ਰੋਜਰਸ ਪਹਿਲੀ ਵਾਰ ਜਦੋਂ ਦੇ ਇੰਡੀਆ ਕੈਨੇਡਾ ਟਾਈਜ਼ ਵਿਗੜੀਆਂ ਨੇ ਜਾ ਰਿਹਾ ਹੈ, ਇਸ ਸਾਰੇ ਚੋਂ ਕੀ ਨਿਕਲੇਗਾ ਕੀ ਨਹੀਂ। ਲੇਕਿਨ ਇਸ ਏਜੰਡੇ ਨੂੰ ਬਹੁਤਿਆਂ ਨੇ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਚਾਈਨਾ ਨਾਲ ਜੋੜ ਕੇ ਜ਼ਿਆਦਾ ਦੇਖ ਰਹੇ ਨੇ, ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਜੇ ਇੰਡੀਆ ਇਹ 5 ਆਈਜ਼ ਕੰਟਰੀ ਦੇ ਚੀਫ ਜਾ ਰਹੇ ਨੇ, ਜੇ ਅਜੀਤ ਡੋਵਲ ਨੂੰ ਜਿਹੜਾ ਕਰਨ ਵਾਲਿਆਂ 'ਚ, ਜਦੋਂ ਅਸੀਂ ਚੰਡਾਲ ਚੌਂਕੜੀ ਦੀ ਗੱਲ ਕਰਦੇ ਹਾਂ, ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ ਔਰ ਉਸ ਵੇਲੇ ਜਿਹੜਾ ਰਾਹ ਦਾ ਚੀਫ ਸੀ ਗੋਇਲ, ਇਹ ਸਾਰੇ ਜ਼ਿੰਮੇਵਾਰ ਨੇ। ਹੁਣ ਇਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਦੀ ਇਹ ਉਹਦੀ ਸੈਕੰਡ ਟ੍ਰਿਪ ਹੈ ਬੀਬੀ ਗੈਬਟ ਦੀ, ਉਸ ਤੋਂ ਪਹਿਲਾਂ ਜਰਮਨੀ ਗਈ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ, ਔਰ ਇਹਨਾਂ ਦਾ ਕਹਿਣਾ ਟੈਰਰਿਜ਼ਮ ਰਿਮੇਨਸ ਏ ਪਰਸਿਸਟੈਂਟ ਥ੍ਰੈਟ ਰਿਕੁਆਇਰਿੰਗ ਏ ਕੋਆਰਡੀਨੇਟਡ ਗਲੋਬਲ ਰਿਸਪੌਂਸ। ਹੁਣ ਤੁਲਸੀ ਗੈਬਟ ਦਾ ਏਜੰਡਾ ਤਾਂ ਇਹੀ ਹੈ ਕਿ ਜੀ ਜਿਹੜਾ ਗਲੋਬਲ ਦਹਿਸ਼ਤਗਰਦੀ ਹੈ ਉਹਨੂੰ ਕਿਵੇਂ ਰੋਕਿਆ ਜਾਣਾ ਹੈ। ਉਹਦੇ 'ਚ ਕਾਨਫਰੰਸ ਵੀ ਕਿਹਾ ਸੀ ਕਿ ਵੀ ਅਸੀਂ ਵੀ ਮਸਟ ਡਿਸਰਪਟ ਐਂਡ ਡਿਸਟਰੋਏ terrorist organizations by targeting their ideology, leadership, command structure and financial networks। ਹੁਣ ਇਹ ਜਿਹੜੀਆਂ ਪੰਜੋ ਹੀ ਚੀਜ਼ਾਂ ਨੇ, ਆਈਡੀਓਲੋਜੀ, ਲੀਡਰਸ਼ਿਪ, ਕਮਾਂਡ ਸਟਰਕਚਰ ਤੇ ਫਾਈਨੈਂਸ਼ੀਅਲ ਨੈਟਵਰਕ, ਜਿਸ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਉਹ ਤਾਂ ਉਸ ਦਾ ਸਰਗਣਾ ਔਰ ਉਹਦੇ ਸਬੂਤ ਅਮਰੀਕਾ ਦੀਆਂ ਫਾਈਲਾਂ 'ਚ ਪਏ ਹੋਏ ਨੇ ਵੀ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ, ਕੈਨੇਡਾ ਦੀਆਂ ਅਦਾਲਤਾਂ 'ਚ ਨੇ। ਸੋ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਦੇ ਲਈ ਇੰਡੀਆ ਦੀ ਇੰਪੋਰਟੈਂਸ ਵੀਜ਼ਾ ਵੀ ਚਾਈਨਾ, ਕਿਉਂਕਿ ਅਜੇ ਚਾਈਨਾ ਬਾਰੇ ਆਪਣੇ ਪੱਤੇ ਬਹੁਤੇ ਖੋਲੇ ਨਹੀਂ ਹੈ ਅਮਰੀਕਾ ਨੇ। ਬਾਕੀਆਂ ਬਾਰੇ ਸਾਨੂੰ ਅੰਦਾਜ਼ਾ, ਰਸ਼ੀਆ ਬਾਰੇ ਸਿੰਪੈਥੈਟਿਕ ਸਟਾਂਸ, ਕਿਉਂਕਿ ਅਮਰੀਕਨ ਪਾਲਿਸੀ ਮੇਕਰਸ ਦਾ ਹੈ ਵੀ ਰਸ਼ੀਆ ਨੂੰ ਚਾਈਨਾ ਨਾਲੋਂ ਤੋੜਿਆ ਜਾਏ, ਜਿਹੜਾ ਹੱਕ ਹੈ ਕਿਸੇ ਵੀ ਫੋਰਨ ਪਾਲਿਸੀ ਦਾ। ਪਰ ਇਸ ਸਭ ਦੇ ਚੱਲਦਿਆਂ ਇਹ ਤਾਂ ਕਨਫਰਮ ਹੈ ਵੀ ਤੁਲਸੀ ਗੈਬਟ ਜਾ ਰਹੀ ਹੈ 15 ਦੀ ਮੀਟਿੰਗ। ਇੱਕ ਹੋਰ ਜਿਸ ਨੂੰ ਬੜੀ ਪ੍ਰੋਮੀਨੈਂਸ ਦੇ ਨਾਲ ਖਬਰ ਨੂੰ ਇੰਡੀਅਨ ਮੀਡੀਆ ਨੇ ਡਿਸਕਸ ਕੀਤਾ, ਹਾਲਾਂ ਕਨਫਰਮਡ ਨਹੀਂ ਹੈ, ਕਿ US ਦਾ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ
ਆਪਣੀ ਵਾਈਫ ਜਿਹੜੀ ਸੈਕੰਡ ਲੇਡੀ ਹੈ, ਪ੍ਰੈਜ਼ੀਡੈਂਟ ਦੀ ਵਾਈਫ ਫਸਟ ਲੇਡੀ ਹੈ ਬੀਬੀ ਊਸ਼ਾ, ਜਿਹਦਾ ਜਨਮ ਹੀ ਆਂਧਰਾ ਪ੍ਰਦੇਸ਼ 'ਚ ਹੋਇਆ ਹੋਇਆ ਹੈ, ਹਿੰਦੂ ਮੂਲ ਦੀ, ਹਿੰਦੂ ਧਰਮ ਨੂੰ ਪ੍ਰੈਕਟਿਸ ਕਰਦੀ ਹੈ। ਦੂਸਰੀ ਜਿਹੜੀ ਨਿੱਕੀ ਹੇਲੀ ਰੰਧਾਵਾ, ਉਹ ਤਾਂ ਕਨਵਰਟ ਹੋ ਚੁੱਕੇ, ਇਹ ਪ੍ਰੈਕਟਿਸਿੰਗ ਹਿੰਦੂ ਹੈ, ਆਪਣੇ ਘਰ ਵਾਲੇ ਨੂੰ ਵੀ ਜਿਹੜਾ ਵੈਜੀਟੇਰੀਅਨ ਬਣਾਇਆ ਹੋਇਆ ਹੈ ਔਰ ਜਨਮ ਵੀ ਭਾਰਤ ਦਾ ਹੈ। ਔਰ ਇਹ ਹੈ ਕਿ US ਵਾਈਸ ਪ੍ਰੈਜ਼ੀਡੈਂਟ ਆਪਣੀ ਘਰਵਾਲੀ ਤੇ ਬੱਚਿਆਂ ਦੇ ਨਾਲ ਭਾਰਤ ਦੇ ਦੌਰੇ ਤੇ ਜਾ ਸਕਦਾ ਹੈ। ਔਰ ਇਸ ਦੇ ਬਾਰੇ ਕਿਹਾ ਕਿ ਵੀ ਜੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਵੈਂਸ ਔਰ ਸੈਕੰਡ ਲੇਡੀ ਊਸ਼ਾ ਵੈਂਸ ਜਿਹੜੀ ਹੈ, ਇਹ ਪੋਲੀਟੀਕੋ ਇੱਕ ਪਬਲੀਕੇਸ਼ਨ ਹੈ ਵਾਸ਼ਿੰਗਟਨ DC ਦੀ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਉਹਨਾਂ ਦੀ ਆਲਰੇਡੀ ਪਲਾਨ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਵੀ ਜਦੋਂ ਕਿ ਪੈਰਿਸ ਦੇ ਵਿੱਚ ਪਿਛਲੇ ਦਿਨਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਿਹੜੀ ਗੈਦਰਿੰਗ ਹੋਈ ਸੀ, ਉਹਦੇ 'ਚ ਵੀ ਮੋਦੀ ਸਪੈਸ਼ਲੀ ਮਿਲਣ ਗਿਆ ਸੀ ਵੈਂਸ ਔਰ ਊਸ਼ਾ ਵੈਂਸ ਨੂੰ, ਔਰ ਗਿਫਟਸ ਵੀ ਉਹਨਾਂ ਦੇ ਬੱਚਿਆਂ ਲਈ ਲੈ ਕੇ ਗਏ ਸੀ। ਹਾਲਾਂਕਿ ਇਸ ਤੋਂ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਵੀ ਕਮਿਊਨੀਕੇਸ਼ਨ ਦਾ ਲੈਵਲ, ਜੇ ਇਹ ਅਜੇ ਕਨਫਰਮਡ ਨਹੀਂ ਹੈ ਬਟ ਲਾਈਕਲੀ ਕਨਫਰਮਡ ਹੈ, ਪੋਲੀਟੀਕੋ ਇਨਸਾਈਡਰ ਹੈ ਕੈਪੀਟਲ ਹਿੱਲ ਦੇ ਉੱਤੇ ਵੀ ਕੀ ਸਾਹਮਣੇ ਆਉਂਦਾ ਜਾਂ ਕੀ ਨਹੀਂ। ਸੋ ਇਸ ਦਾ ਵੀ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਸੇ ਨਾ ਕਿਸੇ ਲੈਵਲ ਤੇ ਇੱਕ ਪਾਸੇ ਹਾਰਡ ਲਾਈਨ ਹੈ ਇੰਡੀਆ ਬਾਰੇ, ਦੂਸਰੇ ਪਾਸੇ ਇਹ ਜਿਹੜੀ ਹੈ, ਚਲੋ ਇੰਟੈਲੀਜੈਂਸ ਚੀਫਸ ਦਾ ਤਾਂ ਸਮਝ ਆ ਸਕਦਾ ਹੈ ਕਿ ਵੀ ਉਹਨਾਂ ਨੇ ਕਰਨਾ ਹੈ, ਬਟ ਇਹ ਜੇ ਵੈਂਸ ਦੀ ਵਿਜ਼ਿਟ ਇੰਨੀ ਕੁਇਕਲੀ ਮੰਥ ਐਂਡ ਤੇ ਹੁੰਦੀ ਹੈ ਵਿਦ ਫੈਮਿਲੀ, ਜਦੋਂ ਕਿ ਬਾਕੀ ਸਾਰਾ ਇੱਥੇ ਪੂਰਾ ਜਿਹੜਾ ਉਹ ਅੰਗੀਠਾ ਭਖਿਆ ਹੋਇਆ, ਤੇ ਫਿਰ ਇਸ ਚੋਂ ਕਈ ਪੋਲੀਟੀਕਲ ਮੈਸੇਜ ਵੀ ਨਿਕਲਦੇ हैं। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਸਿੱਖਾਂ ਨੂੰ ਭਾਰਤੀ ਐਮਬੈਸੀ ਦੇ ਅਫੀਸ਼ੀਅਲ ਨੰਬਰਾਂ ਤੋਂ ਕਾਲਸ ਆਈਆਂ ਔਰ ਜਿਸ ਵਿੱਚ ਉਹਨਾਂ ਤੋਂ ਉਹਨਾਂ ਦੇ ਪਾਸਪੋਰਟ ਨੰਬਰ, ਸੋਸ਼ਲ ਸਿਕਿਉਰਿਟੀ ਨੰਬਰ ਅਤੇ ਫਾਈਨੈਂਸ਼ੀਅਲ ਡੀਟੇਲ ਮੰਗੀਆਂ ਗਈਆਂ। ਸੋ ਜਦੋਂ FBI ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਇੰਡੀਅਨ ਐਮਬੈਸੀ ਨੇ ਫੋਰਨ ਐਡਵਾਈਜ਼ਰੀ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਕਿ ਸਾਡੀ ਐਮਬੈਸੀ ਤੋਂ ਕੋਈ ਇਸ ਕਿਸਮ ਦੀਆਂ ਕਾਲਸ ਨਹੀਂ ਗਈਆਂ ਔਰ ਇਹ ਕੁਝ ਜਿਹੜਾ ਕਾਲਸ ਆਈਆਂ ਨੇ ਇਹ ਕੋਈ ਫਰੋਡ ਲੋਕਾਂ ਦਾ ਕਾਰਾ ਹੈਗਾ ਔਰ ਇਸ ਪੱਖੋਂ ਸਾਵਧਾਨ ਹੋਣ ਦੀ ਲੋੜ ਹੈ। ਜੇ ਕੋਈ ਵੀ ਇਸ ਤਰ੍ਹਾਂ ਦੀ ਕਾਲ ਆਂਦੀ ਹੈ ਜਾਂ ਕੋਈ ਜਾਣਕਾਰੀ ਪੁੱਛੀ ਜਾਂਦੀ ਹੈ ਤਾਂ ਫੌਰਨ ਜਿਹੜਾ ਫੋਨ ਹੈ ਉਹ ਹੈਂਗ ਕਰ ਦੇਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਜਿਹੜੀ ਜਦੋਂ ਕੈਨੇਡਾ ਦੇ ਵਿੱਚ ਜਸਟਿਸ ਹੋਗ ਨੇ ਇੰਡੀਅਨ ਇੰਟਰਫੇਰੈਂਸ ਬੇਸ਼ੱਕ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਹਵਾਲੇ ਨਾਲ ਇਸ ਦਾ ਜ਼ਿਕਰ ਇਸ ਨੂੰ ਇਨਵੈਸਟੀਗੇਟ ਕਰਨਾ ਸੀ ਜਾਂ ਟੈਸਟੀਫਾਈ ਕੀਤਾ, ਤੇ ਉਦੋਂ ਇਹ ਸਾਹਮਣੇ ਆਇਆ ਔਰ ਕੈਨੇਡਾ ਨੇ ਕੋਰਟ ਦੇ ਵਿੱਚ ਵੀ ਇਹ ਲਾਈਨ ਆਈ ਕਿ ਜਿਹੜੇ 6 ਡਿਪਲੋਮੈਟ ਕੱਢੇ ਗਏ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨ ਵੀ ਸ਼ਾਮਲ ਸੀ, ਉਹ ਸਿੱਧੇ ਤੌਰ 'ਤੇ ਵਾਇਲੈਂਸ ਲਈ ਤਾਂ ਜ਼ਿੰਮੇਵਾਰ ਸੀ, ਹਰਦੀਪ ਸਿੰਘ ਨਿੱਜਰ ਜਾਂ ਸਰਦੂਲ ਸਿੰਘ ਦੇ ਮਰਡਰ ਦੇ ਲਈ ਜਿਹੜੇ ਕ੍ਰਿਮੀਨਲ ਕੇਸ ਚੱਲ ਰਹੇ ਨੇ। ਪਰ ਇਹ ਵੀ ਸਾਹਮਣੇ ਆਇਆ ਕਿ ਵੀ ਇਹਨਾਂ ਨੇ ਅਮਿਤ ਸ਼ਾਹ ਇਹਨਾਂ ਦਾ ਹੈੱਡ ਹੈ, ਉਹ ਤਾਂ ਮੈਂਸ਼ਨ ਵੀ ਕੀਤਾ ਗਿਆ ਉਹਦੀ ਕਮਾਂਡ ਥੱਲੇ, ਕਿ ਵੀ ਬਹੁਤ ਸਾਰੇ ਜਿਹੜੇ ਨੇ ਗੈਂਗਸਟਰ ਇੱਥੇ ਲਿਆਂਦੇ ਗਏ ਜਿਨ੍ਹਾਂ ਰਾਹੀਂ ਫਰੋਤੀਆਂ ਲਈਆਂ ਜਾਂਦੀਆਂ, ਔਰ ਹੁਣ ਉਹ ਕਿਵੇਂ ਗੈਂਗਸਟਰਾਂ ਤੱਕ ਜਾਣਕਾਰੀ ਕੌਣ ਪਹੁੰਚਾਉਂਦਾ ਹੈ, ਕਿਹਦੇ ਕੋਲ ਡਾਟਾ ਇਹ ਸੀ, ਇਹ ਕਦੇ ਸਾਹਮਣੇ ਡਿਸਕਲੋਜ਼ ਨਹੀਂ ਹੋਇਆ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਟਰਾਇਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਣ। ਹੁਣ ਇਹ ਤਾਂ ਹੋਇਆ ਵੀ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਹਾਰਡ ਲਾਈਨ ਲਈ ਇਲੀਗਲ ਇਮੀਗ੍ਰੈਂਟਸ ਜਿਹੜੇ ਦੂਜਿਆਂ ਦੇ ਭਾਵੇਂ ਝੂਠੇ ਸੱਚੇ ਕੇਸ ਅਪਲਾਈ ਵੀ ਕੀਤੇ ਹੋਏ ਨੇ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣ ਲੱਗਾ, ਤੇ ਕੈਨੇਡਾ 'ਚ ਵੀ ਔਰ ਕੈਲੀਫੋਰਨੀਆ 'ਚ ਵੀ ਵੱਡੇ ਪੈਮਾਨੇ ਤੇ ਈਵਨ ਇੰਡੀਆਨਾ ਦੇ ਵਿੱਚ ਵੀ ਇਹ ਫਿਰੌਤੀਆਂ ਗੈਂਗਸਟਰ ਖਾਸ ਤੌਰ ਤੇ ਕੈਲੀਫੋਰਨੀਆ ਫਰੈਜ਼ਨੋ ਬੈਲਟ ਤੋਂ ਲੈ ਕੇ ਜਿਹੜਾ ਸੈਂਟਰਲ ਕੈਲੀਫੋਰਨੀਆ ਤੋਂ ਲੈ ਕੇ ਸਟਾਕਟਨ ਤੱਕ ਇਹ ਕਈਆਂ ਨੇ ਦਿੱਤੀਆਂ ਵੀ ਫਿਰੌਤੀਆਂ ਜਿਹੜੇ ਬਿਜ਼ਨਸ 'ਚ ਸੀ, ਕਿਉਂਕਿ ਉਹਨਾਂ ਕੋਲ ਇੰਨੀ ਕੁ ਜਾਣਕਾਰੀ ਸੀ, ਉਹਨਾਂ ਨੂੰ ਸੀ ਕਿ ਵੀ ਸਾਡੇ ਤਾਂ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਔਰ ਇਹ ਜਦੋਂ ਦਾ ਇਹ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ, ਇਸ ਦੇ ਵਿੱਚ ਤਾਂ ਰਾਤ ਹੋਈ। ਪਰ ਹੁਣ ਇਹ ਐਂ ਲੱਗਦਾ ਹੈ ਵੀ ਇੰਡੀਅਨ ਐਮਬੈਸੀ ਨੇ ਦੇਖਿਆ ਕਿ ਵੀ ਉਹ ਪਾਰਟ ਤਾਂ ਜਿਹੜਾ ਸੀ ਗਨ ਲੈ ਕੇ ਕਿਸੇ ਦੇ ਡਰਾਇੰਗ ਰੂਮ 'ਚ ਵੜ ਕੇ ਧਮਕੀ ਦਿੱਤੀ ਵੀ ਕੱਲ ਨੂੰ ਆਵਾਂਗੇ, ਉਹ ਚੱਲਣਾ ਨਹੀਂ ਹੈ। ਉਹਨਾਂ ਨੇ ਜਿਹੜੇ ਵੀ ਉਹਨਾਂ ਦੀ ਐਮਬੈਸੀ ਦੇ ਕੋਲ ਜਾਂ ਕੌਂਸੂਲੇਟਸ ਦੇ ਕੋਲ ਸਿੱਖ ਐਕਟਿਵਿਸਟ ਜਾਂ ਜਿਹੜੇ ਥੋੜ੍ਹੇ ਬਹੁਤ ਪ੍ਰੋਸਪਰਸ ਸਿੱਖ ਨੇ ਜਾਂ ਜਿਨ੍ਹਾਂ ਦੇ ਕੇਸ ਕੂਸ ਅਪਲਾਈ ਕੀਤੇ ਨੇ ਜਾਂ ਜਿਨ੍ਹਾਂ ਨੇ ਵੀਜ਼ੇ ਲਈ ਅਪਲਾਈ, ਉਹ ਜਾਣਕਾਰੀ ਉਹਨਾਂ ਨੇ ਇਹਨਾਂ ਫਰੌਤੀ ਵਾਲਿਆਂ ਨੂੰ ਦਿੱਤੀ ਹੈ। ਔਰ ਕੋਈ ਨਾ ਕੋਈ ਇਸ ਕਿਸਮ ਦਾ ਹੈ ਕਿ ਉਹ ਕਾਲਾਂ ਕਰਕੇ ਜਾਣਕਾਰੀ ਮੰਗਦੇ ਨੇ, ਫਿਰ ਥ੍ਰੈਟਨ ਕਰਦੇ ਨੇ, ਫਿਰ ਦੂਸਰਾ ਕਰਦੇ ਨੇ। ਹੁਣ ਇਹ ਗੱਲ ਕਿਉਂਕਿ ਇਸ ਵੇਲੇ ਸਿੱਖ ਅਲਰਟ ਨੇ, ਹੁਣ ਜਿਵੇਂ ਸਾਡੇ ਵੀ ਰੈਗੂਲਰ FBI ਦਾ ਇਹ ਚੱਲਦਾ ਹੈ ਕਿ ਵੀ ਇਸ ਗੱਲ ਦੀ ਜਦੋਂ FBI ਜਾਂ ਦੂਜੇ ਨੇ ਪੜਤਾਲ ਸ਼ੁਰੂ ਕੀਤੀ, ਕਿਉਂਕਿ ਕੁਝ ਕੇਸ ਐਸੇ ਸਾਹਮਣੇ ਆਏ, ਤੇ ਅੱਜ ਇੰਡੀਅਨ ਐਮਬੈਸੀ ਨੇ ਇਸ ਦੇ ਉੱਤੇ ਐਮਬੈਸੀ ਆਫ ਇੰਡੀਆ ਵਾਸ਼ਿੰਗਟਨ DC ਐਡਵਾਈਜ਼ਰੀ ਔਨ ਫਰਾਡ ਕਾਲਸ, ਇਸ ਦੇ ਉੱਤੇ ਇੰਡੀਅਨ ਐਮਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੀ ਇਹ ਐਮਬੈਸੀ ਦੇ ਨੋਟਿਸ 'ਚ ਲਿਆਂਦਾ ਗਿਆ ਹੈ ਕਿ ਕੁਝ ਫਰਾਡਸਟਰ ਜਿਹੜੇ ਨੇ ਉਹ ਐਮਬੈਸੀ ਦੇ ਫੋਨ ਨੰਬਰ ਵਾਲੀ ਲਾਈਨ ਨੂੰ ਇਸਤੇਮਾਲ ਕਰਕੇ ਕਾਲਸ ਕਰ ਰਹੇ ਨੇ, ਜਿਹੜੇ ਕਿ ਲੋਕਾਂ ਦੇ ਨਾਲ ਨੂੰ ਚੀਟ ਕਰਨ ਦੀ ਹੈ, ਚੀਟਿੰਗ ਪੀਪਲ। ਇਹ ਕੁਝ ਕਾਲਾਂ ਇਹਨਾਂ 'ਚੋਂ ਇਵੇਂ ਸ਼ੋ ਹੁੰਦੀਆਂ ਨੇ ਜਿਵੇਂ ਐਮਬੈਸੀ ਦੇ ਫੋਨ ਨੰਬਰ 2029397000 ਦੇ ਉੱਤੇ ਨੇ, ਜਦੋਂ ਕਿ ਦੂਸਰੇ ਜਿਹੜੀਆਂ ਨੇ ਉਹ ਐਮਬੈਸੀ ਦੀ ਆਈਡੈਂਟੀਟੀ ਨੂੰ ਇਸਤੇਮਾਲ ਕਰ ਰਹੇ ਨੇ। ਇਹ ਜਿਹੜੇ ਫਰਾਡਸਟਰ ਨੇ ਇਹ ਪਰਸਨਲ ਇਨਫੋਰਮੇਸ਼ਨ ਮੰਗਦੇ ਨੇ, ਲਾਈਕ ਕ੍ਰੈਡਿਟ ਕਾਰਡ ਡਿਟੇਲਸ, ਫਿਰ ਟਰਾਈ ਟੂ ਐਕਸਟੋਰਟ ਮਨੀ ਫਰਮ ਇੰਡੀਅਨ ਨੈਸ਼ਨਲਸ ਬਾਈ ਇੰਟਰ ਏਲੀਆ ਕਲੇਮਿੰਗ that there are errors in their passports, ਕਿ ਵੀ ਉਹਨਾਂ ਨੂੰ ਕਹਿਣਗੇ ਵੀ ਤੁਹਾਡੇ ਪਾਸਪੋਰਟ 'ਚ ਇਹ ਗਲਤੀ ਹੈ, ਵੀਜ਼ਾ ਫਾਰਮ 'ਚ ਇਹ ਗਲਤੀ ਹੈ, ਇਮੀਗ੍ਰੇਸ਼ਨ ਫਾਰਮ 'ਚ ਇਹ ਗਲਤੀ ਹੈ, ਜਿਹਨੂੰ ਅਸੀਂ ਠੀਕ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਪੇਮੈਂਟ ਕਰੋ। ਨਾਲ ਦੀ ਨਾਲ ਉਹ ਵਾਰਨ ਵੀ ਕਰਦੇ ਨੇ ਕਿ ਜੇ ਤੁਸੀਂ ਇਹਨਾਂ ਗਲਤੀਆਂ ਨੂੰ ਠੀਕ ਨਾ ਕਰਵਾਇਆ, ਪੈਸੇ ਨਾ ਦਿੱਤੇ, ਤੇ ਅਸੀਂ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਾਂਗੇ, ਤੁਹਾਡੀ ਡਿਪੋਰਟੇਸ਼ਨ ਜਿਹੜੀ ਹੈ ਇੰਡੀਆ ਨੂੰ ਹੋਏਗੀ, ਔਰ ਜਾਂ ਤੁਸੀਂ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਸੜੋਗੇ, ਇੰਪ੍ਰਿਜ਼ਨਮੈਂਟ ਇਨ USA। ਕੁਝ ਕੇਸਾਂ ਦੇ ਵਿੱਚ ਇਹਨਾਂ ਫਰਾਡਸਟਰ ਨੇ, ਇਹ ਇੰਡੀਅਨ ਐਮਬੈਸੀ ਕਹਿ ਰਹੀ ਹੈ ਕਿ ਫਾਲਸਲੀ ਕਲੇਮ ਕੀਤਾ ਹੈ ਕਿ ਜੀ ਸਾਡੇ ਕੋਲ ਜਿਹੜੀ ਹੈ ਪ੍ਰਿਵਿਲੇਜਡ ਇਨਫੋਰਮੇਸ਼ਨ ਐਮਬੈਸੀ ਨੇ ਸਾਨੂੰ ਦਿੱਤੀ ਹੈ, ਔਰ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਨੇ ਉਹ ਵੀ ਅਸੀਂ ਤਾਂ ਹੀ ਥਰੂ ਕਰਾਂਗੇ ਜੇ ਤੁਸੀਂ ਸਾਨੂੰ ਪੈਸੇ ਸੁੱਟ ਦਿਓ। ਇਹ ਪਹਿਲਾ ਉਹਨਾਂ ਨੇ ਨੁਕਤਾ ਦਿੱਤਾ। ਫਿਰ ਉਹਨਾਂ ਨੇ ਕਿਹਾ ਦਿਸ ਇਜ਼ ਟੂ ਕਨਫਰਮ that no official from embassy make any telephone call seeking personal information from any Indian or foreigner, ਵੀ ਅਸੀਂ ਕੋਈ ਐਮਬੈਸੀ ਤੋਂ ਕਾਲ ਨਹੀਂ ਕਰਦੇ ਕਿਸੇ ਤੋਂ ਨਿੱਜੀ ਜਾਣਕਾਰੀ ਲੈਣ ਦੇ ਲਈ। ਜੇ ਕੋਈ ਇਸ ਕਿਸਮ ਦੀ ਡਾਕੂਮੈਂਟੇਸ਼ਨ ਸਾਨੂੰ ਐਡੀਸ਼ਨਲ ਚਾਹੀਦੀ ਹੋਏ ਐਗਜ਼ਿਸਟਿੰਗ ਐਪਲੀਕੈਂਟ ਤੋਂ, ਤਾਂ ਉਹ ਅਸੀਂ ਈਮੇਲ ਰਾਹੀਂ ਕਰਦੇ ਹਾਂ, ਜਿਹੜਾ ਸਾਡਾ ਈਮੇਲ ਡੋਮੇਨ mea.gorn ਹੈ, ਜੋ ਉਹਨਾਂ ਨੇ ਈਮੇਲ ਐਡਰੈਸ ਦਿੱਤਾ ਹੈ।
ਫਿਰ ਹੁਣ ਇਹ ਐਡਵਾਈਜ਼ਰੀ ਦੇ ਰਹੀ ਹੈ ਇੰਡੀਅਨ ਐਮਬੈਸੀ। ਦੇਖੋ ਇਹਨਾਂ ਨੂੰ ਇੰਨਾ ਕਿਉਂਕਿ ਕੰਮ ਹੀ ਇਹਨਾਂ ਦਾ ਹੈ, ਇਹਨਾਂ ਨੇ ਹੀ ਇਨਫੋਰਮੇਸ਼ਨ ਲੀਕ ਕੀਤੀ ਬਿਲਕੁਲ ਹਾਂਜੀ। ਔਰ ਇਹ ਕਹਿ ਰਹੀ ਹੈ ਕਿ ਅਸੀਂ ਹੇਅਰ ਬਾਈ ਵੀ ਐਡਵਾਈਜ਼ ਮੈਂਬਰਸ ਆਫ ਦਾ ਪਬਲਿਕ not to entertain any suspicious telephone calls। ਕੋਈ ਵੀ ਸ਼ੱਕੀ ਕਾਲਾਂ ਆਉਂਦੀਆਂ ਨੇ ਉਹਨੂੰ ਮਤ ਰਿਸੀਵ ਕਰੋ ਜਿਹੜੀਆਂ ਇੰਡੀਅਨ ਐਮਬੈਸੀ ਦੇ ਨਾਂ ਤੇ ਕੀਤੀਆਂ ਜਾਂਦੀਆਂ ਨੇ। ਇਹ ਵੀ ਅਸੀਂ ਐਡਵਾਈਜ਼ ਕਰਦੇ ਹਾਂ ਕਿ ਕੋਈ ਪਰਸਨਲ ਇਨਫੋਰਮੇਸ਼ਨ ਜਾਂ ਕੋਈ ਟ੍ਰਾਂਸਫਰ ਆਫ ਮਨੀ ਕੋਈ ਇਹਨਾਂ ਕਾਲਸ ਦੇ ਉੱਤੇ ਨਾ ਕੀਤੀ ਜਾਏ ਔਰ ਇਹਨਾਂ ਨੂੰ ਜਿਹੜਾ ਹੈ ਐਮਬੈਸੀ ਦੇ ਨੋਟਿਸ 'ਚ ਲਿਆਂਦਾ ਜਾਏ ਈਮੇਲ ਰਾਹੀਂ ਔਰ ਫਲਾਣਾ। ਔਰ ਅਖੀਰ 'ਚ ਉਹਨਾਂ ਨੇ ਚੌਥਾ ਪੁਆਇੰਟ ਕਿਹਾ ਹੈ ਕਿ ਵੀ ਜੇ ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਹੈ ਸਪੂਫ ਟੈਲੀਫੋਨ ਕਾਲ ਪਲੀਜ਼ ਫਿਲ ਦਿਸ ਫਾਰਮ ਐਂਡ ਸੈਂਡ ਇਟ ਬਾਈ ਨਾਲ ਕੀਤਾ। ਅਸੀਂ ਸਮਝਦੇ ਹਾਂ ਵੀ ਇਹ ਤਾਂ ਇਹ ਹੈ ਵੀ ਚੋਰ ਫੜਿਆ ਗਿਆ ਕਿਉਂਕਿ FBI ਨੂੰ ਬੜਾ ਕਲੀਅਰ ਹੈ ਵੀ ਉਹ ਆਲਰੇਡੀ ਕੈਨੇਡਾ 'ਚ ਤਾਂ ਆ ਹੀ ਚੁੱਕਾ ਵੀ ਗੈਂਗਸ ਇਹਨਾਂ ਦੀਆਂ ਨੇ ਔਰ ਸਿੱਖ ਜਥੇਬੰਦੀਆਂ ਨੇ ਵੀ ਇਸ ਦੇ ਉੱਤੇ ਆਪਣੀ ਐਡਵਾਈਜ਼ਰੀ ਅਲਰਟ ਫॉर ਸਿੱਖ ਡਾਇਸਪੋਰਾ ਪੋਸੀਬਲ ਡਾਟਾ ਲੀਕ ਐਟ ਦਾ ਇੰਡੀਅਨ ਐਮਬੈਸੀ ਕਿ ਵੀ ਇਹਨਾਂ ਨੇ ਡਾਟਾ ਲੀਕ ਕੀਤਾ ਹੋਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਜਿਹੜਾ ਇਹ ਪੋਟੈਂਸ਼ੀਅਲ ਡਾਟਾ ਬ੍ਰੀਚ ਹੋਈ ਹੈ ਇਸ ਤੇ ਅਸੀਂ ਕੰਸਰਨਡ ਹੈ ਔਰ ਇਹ ਗਲਤ ਹੱਥਾਂ ਦੇ ਵਿੱਚ ਹੋ ਸਕਦਾ ਹੈ। ਸਕੈਮਰ ਜਿਹੜੇ ਨੇ ਉਹ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਨੂੰ ਡਿਪੋਰਟੇਸ਼ਨ ਦਾ ਡਰ ਦੇ ਕੇ ਵੀਜ਼ਾ ਰੈਵੋਕੇਸ਼ਨ ਜਾਂ ਦੂਸਰਿਆਂ ਦਾ। ਔਰ ਅਸੀਂ ਇਹ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਬਿਲਕੁਲ ਅਲਰਟ ਰਹੋ, ਟੇਕ ਐਕਸ਼ਨ। ਕਿਸੇ ਨੂੰ ਆਪਣਾ ਪਾਸਪੋਰਟ, ਸੋਸ਼ਲ ਸਿਕਿਉਰਿਟੀ ਨੰਬਰ, ਫਾਈਨੈਂਸ਼ੀਅਲ ਡਾਟਾ ਨਾ ਦਿਓ। ਜੋ ਹੀ ਕੋਈ ਐਸੀ ਕਾਲ ਕਰਦਾ ਇਮੀਡੀਏਟਲੀ ਤੁਸੀਂ ਹੈਂਗ ਅਪ ਕਰ ਦਿਓ ਫੋਨ ਨੂੰ ਔਰ ਉਸ ਜਿੱਥੋਂ ਆਂਦਾ ਇਹਨੂੰ ਵੀ ਹੁੰਦਾ ਇਹਨੂੰ ਤੁਸੀਂ FBI ਨੂੰ ਜਿਹੜਾ ਰਿਪੋਰਟ ਕਰੋ ਔਰ ਇਹ FBI ਦਾ ਕਾਲ 1-800 ਕਾਲ FBI ਇਹ ਉਹਨਾਂ ਦਾ ਨੰਬਰ ਹੈ ਔਰ ਇਹ ਸਾਰੇ ਦੇ ਉੱਤੇ ਆਪਣੇ ਇਹ ਜਾਣਕਾਰੀ ਆਪਣੇ ਗੁਆਂਢੀਆਂ ਨੂੰ, ਦੋਸਤਾਂ ਨੂੰ, ਗੁਰਦੁਆਰਿਆਂ ਦੀਆਂ ਸੰਗਤਾਂ ਦੇ ਵਿੱਚ ਵੀ ਦੱਸੀ ਜਾਏ ਕਿ ਵੀ ਇਹ ਬ੍ਰੀਚ ਹੈ। ਔਰ ਇਸ ਕਿਸਮ ਦੇ ਮਾਮਲੇ 'ਚ ਜਿਹੜਾ ਫਰੈਡੂਲੈਂਟ ਕਾਲਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਵੀ ਸਟੈਂਡ ਯੂਨਾਈਟਿਡ ਅਗੇਂਸਟ ਦੋਜ਼ who wish to exploit our community's trust or remain vigilant, stay informed and be ready to protect yourselves and your loved ones। So ਇਹ ਹੁਣ ਇੰਡੀਅਨ ਐਮਬੈਸੀ ਨੂੰ ਫਿਕਰ ਪੈ ਗਿਆ ਵੀ ਇਹ ਤਾਂ ਜੇ FBI ਇਨਵੈਸਟੀਗੇਸ਼ਨ ਕਰ ਰਹੀ ਅਲਟੀਮੇਟਲੀ ਉਹਨਾਂ ਨੇ ਕੱਢ ਲੈਣਾ ਵੀ ਇਹ ਡਾਟਾ ਲੀਕ ਕਿ ਨਹੀਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਾਰ-ਬਾਰ ਬੇਇੱਜ਼ਤ ਕਰਨ ਦਾ ਮੁੱਦਾ ਇਸ ਵੇਲੇ ਦੁਨੀਆ ਭਰ ਵਿੱਚ ਸਿੱਖਾਂ ਦੇ ਜਿਹੜਾ ਰੋਹ ਦਾ ਕਾਰਨ ਬਣਿਆ ਹੋਇਆ ਹੈ ਔਰ ਇਸ ਸੰਬੰਧੀ ਅੱਡ-ਅੱਡ ਜਥੇਬੰਦੀਆਂ ਵੱਲੋਂ ਬਿਆਨ ਵੀ ਦਿੱਤੇ ਗਏ ਨੇ ਔਰ ਜਿਨ੍ਹਾਂ ਵਿੱਚ ਦਲ ਖਾਲਸਾ ਪੰਜਾਬ, ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲਾਤ ਸ਼ਾਮਲ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪ੍ਰੋਗਰਾਮ ਦੇ ਸ਼ੁਰੂਆਤ 'ਚ ਹੀ ਅਸੀਂ ਇਹ ਕਿਹਾ ਸੀ ਕਿ ਜੋ ਕੰਮ ਜੂਨ 84 'ਚ ਭਾਰਤੀ ਫੌਜ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਹ ਕੇ ਨਹੀਂ ਕਰ ਸਕੀ ਉਹ ਕੰਮ ਅੱਜ ਬਾਦਲ ਦਲੀਏ ਸ਼੍ਰੋਮਣੀ ਕਮੇਟੀ ਇਹ ਜਿਹੜੀ ਹੈ ਉਹ ਕਰ ਰਹੀ ਹੈ ਕਿਉਂਕਿ ਜਿਹੜੀਆਂ ਧਿਰਾਂ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਬਣੀਆਂ ਹੀ ਅਕਾਲ ਤਖਤ ਦੇ ਉੱਤੇ ਅੱਜ ਇਹੀ ਜਿਹੜੀਆਂ ਜਮਾਤਾਂ ਨੇ ਉਹ ਅਕਾਲ ਤਖਤ ਦੀ ਸਰਵਉੱਚਤਾ ਨੂੰ
ਮੀਰੀ ਪੀਰੀ ਦੇ ਕਨਸੈਪਟ ਨੂੰ ਔਰ ਇੱਕੋ ਸਿਰ ਮੁੰਨਿਆ ਜਿਹਾ ਬਦਸ਼ਕਲ ਹਰਚਰਨ ਬੈਂਸ ਹੈ ਜਿਹੜਾ ਬਿਠਾਇਆ ਹੁੰਦਾ ਹੈ ਪ੍ਰੈਸ ਕਾਨਫਰੰਸ, ਉਹ ਕਹਿੰਦਾ ਜੇ ਅਕਾਲ ਤਖਤ ਨੇ ਇਵੇਂ ਹੀ ਇੰਟਰਫੀਅਰ ਕਰਨਾ ਹੈ ਤੇ ਫਿਰ ਉਹਨਾਂ ਦਾ ਜਥੇਦਾਰੀ ਪ੍ਰਧਾਨ ਬਣ ਜਾਏ ਅਕਾਲੀ ਦਲ ਦਾ। ਸੋ ਇਹ ਸਾਰੇ ਜਿਹੜੇ ਔਰ ਇਸੇ ਤਰ੍ਹਾਂ ਉਹ ਬਿੱਜੂ ਦੇ ਮੂੰਹ ਵਰਗਾ ਦਲਜੀਤ ਚੀਮਾ ਜਿਹੜਾ ਸਾਹ ਲੈ ਲੈ ਕੇ ਬੋਲਣ ਵਾਲਾ, ਉਹ ਸਾਰੇ ਔਰ ਇੱਕ 10 ਨੰਬਰੀਆ ਹਿਸਟਰੀ ਸ਼ੀਟਰ ਕੱਢਿਆ ਇਹਨਾਂ ਨੇ ਸੁੱਚਾ ਲੰਗਾ, ਉਹ ਪ੍ਰੈਸ ਕਾਨਫਰੰਸਾਂ ਕਰਕੇ ਇਵੇਂ ਕਰ ਰਿਹਾ ਜਿਵੇਂ ਉਹ ਬਦਮਾਸ਼ ਜਿਹੜਾ ਉਹ ਆਪਣੇ ਬਾਕੀ ਗੁੰਡਿਆਂ ਨੂੰ ਐਡਰੈਸ ਕਰ ਰਿਹਾ ਹੋਏ। ਉਹਨੂੰ ਇਹੀ ਹੈ ਕਿ ਜੀ ਫਖਰੇ ਕੌਮ ਵਾਪਸ ਲੈ ਕੇ ਇਹ ਤਾਂ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਤਾ ਦੂਜੇ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇੰਡੀਅਨ ਏਜੰਸੀਆਂ ਦੀ ਖੇਡਣ ਵਾਲੇ ਨੇ ਹੁਣ ਬਿਲਕੁਲ ਬੇਨਕਾਬ ਹੋਏ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਦੂਸਰੀਆਂ ਧਿਰਾਂ ਜਿਹੜੀ ਆਲਰੇਡੀ ਕੋਈ ਬਾਗੀ ਤੇ ਦਾਗੀ ਜਾਂ ਬਾਕੀ ਨੇ, ਕੋਈ ਅਨੰਦਪੁਰ ਸਾਹਿਬ 'ਚ ਕਾਨਫਰੰਸ ਰੱਖ ਰਿਹਾ, ਕੋਈ ਕਿਤੇ ਹੋਰ ਰੱਖ ਰਿਹਾ, ਕੋਈ ਇੱਧਰ ਨੂੰ ਤੁਰਿਆ ਹੋਇਆ ਨਿਊਯਾਰਕ ਵੱਲ, ਇਹਨਾਂ ਨਾਲ ਵੀ ਜਦੋਂ ਮੈਂ ਸਾਰਿਆਂ ਦਾ ਪਿਛੋਕੜ ਦੇਖਦਾ ਤਾਂ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਹਰ ਕੋਈ ਇਸ ਵੇਲੇ ਅਮਿਤ ਸ਼ਾਹ ਦਾ ਜਿਹੜਾ ਵਿਛਾਈ ਵਸਾਤ ਹੈ ਉਸ ਦਾ ਹੀ ਕਿਤੇ ਨਾ ਕਿਤੇ ਮੋਹਰਾ ਬਣਿਆ ਹੋਇਆ ਹੈ। ਔਰ ਇਸ ਸਾਰੇ ਚੋਂ ਜੇ ਸਭ ਤੋਂ ਜ਼ਿਆਦਾ ਦੁੱਖ, ਰੰਜ, ਰੋਹ ਹੈ ਤੇ ਸ਼ਰਧਾਵਾਨ ਸਿੱਖਾਂ ਦੇ ਦਿਲਾਂ 'ਚ ਹੈ। ਸਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਹੈ ਕਿ ਵੀ ਇਹ ਜਦੋਂ ਤੱਕ ਤੁਹਾਡੇ ਕੋਲ ਪੋਲੀਟੀਕਲ ਸੋਵਰਨਿਟੀ ਨਹੀਂ ਹੁੰਦੀ, ਸਾਡਾ ਆਪਣਾ ਮੁਲਕ ਨਹੀਂ ਹੁੰਦਾ, ਇੱਥੋਂ ਹੀ ਜਦੋਂ ਅੰਗਰੇਜ਼ਾਂ ਦੇ ਥੱਲੇ ਸੀ ਅਕਾਲ ਤਖਤ, ਉਦੋਂ ਗਦਰ ਪਾਰਟੀ ਵਾਲਿਆਂ ਨੂੰ ਗੈਰ ਸਿੱਖ ਐਲਾਨਿਆ ਸੀ, ਉਦੋਂ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੂੰ ਸਿੱਖੀ ਚੋਂ ਖਾਰਜ ਕੀਤਾ ਸੀ, ਅਰੂੜ ਸਿੰਘ ਨੇ ਡਾਇਰ ਨੂੰ ਸੱਦ ਕੇ ਸਿਰੋਪਾਓ ਦਿੱਤਾ ਸੀ, ਜਦੋਂ ਮੁਗਲਾਂ ਦੇ ਵੇਲੇ ਮੱਸੇ ਰੰਗੜ ਨੂੰ ਲਿਆ ਕੇ ਉੱਥੇ ਬਿਠਾਇਆ ਸੀ ਜਦੋਂ ਉਹਨਾਂ ਦਾ ਕਬਜ਼ਾ ਸੀ। ਸੋ ਮੈਨੂੰ ਇਹ ਕੋਈ ਬਹੁਤੀ ਹੈਰਾਨੀ ਨਹੀਂ ਕਰਦੀ ਕਿ ਬਈ ਫਰਕ ਇੰਨਾ ਹੈ ਕਿ ਇਹ ਹੁਣ ਖੇਡ ਉਹਨਾਂ ਤੋਂ ਹੀ ਜਿਹੜਾ ਦੇ ਗਾਤਰੇ ਕਿਰਪਾਨਾਂ ਪਾਈਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਮੈਂਬਰ, ਅੰਤਰਿੰਗ ਕਮੇਟੀ ਤੇ ਫਲਾਣੀ ਕਮੇਟੀ, ਪਰ ਉਹ ਸਾਰੀ ਖੇਡ ਜਿਹੜੀ ਏਜੰਸੀਆਂ ਦੀ ਜਿਹੜਾ ਬਾਦਲ ਟੱਬਰ ਨੇ ਜੋ ਬੇੜਾਗਰਕ ਕੀਤਾ। ਪਰ ਦੂਸਰਿਆਂ ਵੱਲ ਵੀ ਜਦੋਂ ਅਸੀਂ ਦੇਖਾਂਗੇ ਤੇ ਤੁਹਾਨੂੰ ਕਲੀਨ ਨਜ਼ਰ ਨਹੀਂ ਆਉਂਦਾ ਕੰਮ। ਇਸ ਲਈ ਇਹਨੂੰ ਲੈ ਕੇ ਸਿੱਖ ਵਰਿਡ ਵੀ ਨੇ। ਅੱਜ ਵੀ ਲੰਬੀ ਅਜੇ ਵੀ ਚੱਲ ਰਹੀ ਹੋਣੀ ਹੈ ਕਾਨਫਰੰਸ, 200-300 ਐਕਟਿਵਿਸਟ ਜਿਹੜਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਕੀ ਹੋਏ। ਬਹੁਤ ਸਾਰੇ ਬਿਆਨ ਪੰਜਾਬ 'ਚ ਵੀ ਆਏ ਨੇ, ਕੁਛ ਨੇ ਜਾ ਕੇ ਅਰਦਾਸ ਕਰਕੇ, ਦੂਸਰਾ ਕੁਛ ਨੇ ਹੋਲੇ ਮਹੱਲੇ ਤੇ ਪ੍ਰੋਗਰਾਮ ਦਿੱਤਾ ਹੈ, ਕੋਈ ਸੰਵਾਦ ਜਾਂ ਸਬੋਧ, ਕੋਈ ਨਵਾਂ ਲਫ਼ਜ਼ ਹੈ ਸ਼ਾਇਦ, ਵਾਦ ਸਵਾਦ ਜਿਹੜਾ ਹੈ, ਸੰਵਾਦ ਹੀ ਉਹਦਾ ਮਤਲਬ ਡਾਇਲੌਗ ਗੋਸ਼ਟੀ ਹੈ, ਉਹ ਵੀ ਉਹਦਾ ਵੀ ਸੱਦਾ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਜਿਹੜਾ ਦਲ ਖਾਲਸਾ ਨੇ ਜਿਹੜੀ ਕਾਲ ਦਿੱਤੀ ਹੈ, ਉਹਨਾਂ ਨੇ ਕੇਸਗੜ੍ਹ ਦੀ ਲਲਕਾਰ ਦੇ ਥੱਲੇ ਜਿਹੜਾ ਹੈ ਇਹ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ, ਕਿਉਂਕਿ ਹੋਲਾ ਮਹੱਲਾ ਵੀ ਆ ਰਿਹਾ ਹੈ, ਉਸ ਨਾਲ ਸੰਬੰਧਿਤ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜਾ ਸਾਡਾ ਮਾਰਚ ਹੈ ਉਹਦਾ ਉਦੇਸ਼ ਸਿੱਖਾਂ ਦੇ ਜੁਝਾਰੂ ਜਜ਼ਬਿਆਂ ਤੇ ਵਿਲੱਖਣਤਾ ਦੀ ਤਰਜਮਾਨੀ ਕਰਨਾ, ਸਿੱਖ ਰਾਸ਼ਟਰ ਦਾ ਸੰਕਲਪ, ਕੌਮੀਅਤ ਦੇ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਕਰਨਾ, ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨਾ। ਔਰ ਇਹ ਜਿਹੜਾ ਮਾਰਚ ਹੈ ਉਹਨਾਂ ਦਾ ਗੁਰਦੁਆਰਾ ਕਲਗੀਧਰ ਸਾਹਿਬ, ਰੋਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਗੜ੍ਹ ਸ਼ੰਕਰ, ਕਰੀਮਪੁਰ, ਕੁੱਕੜ ਮਾਜਰਾ, ਪੇਜੋਵਾਲ, ਮਜਾਰੀ, ਖੁਰਦ ਪਿੰਡਾਂ 'ਚੋਂ ਹੁੰਦਾ ਫਿਰ ਅਨੰਦਪੁਰ ਸਾਹਿਬ ਪਹੁੰਚੇਗਾ। ਔਰ ਉਹਨਾਂ ਨੇ ਸਾਰੇ ਨੌਜਵਾਨਾਂ ਨੂੰ ਉਸ 'ਚ ਸ਼ਾਮਲ ਹੋਣ ਦੀ ਗੱਲ ਕੀਤੀ। ਔਰ ਦਲ ਖਾਲਸਾ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਤਖਤ ਦੇ ਜਥੇਦਾਰਾਂ ਨੂੰ ਬੇਪਤ ਕਰਕੇ ਫਾਰਗ ਕਰਨ ਦੇ ਪਿੱਛੇ ਮੁੱਖ ਕਾਰਨ ਜਥੇਦਾਰਾਂ ਦੀ ਸੇਵਾ ਮੁਕਤੀ ਦੇ ਵਿਧੀ ਵਿਧਾਨ ਦੀ ਅਣਹੋਂਦ ਹੈ ਕਿ ਨਾ ਲਾਇਆ ਕਿਵੇਂ ਜਾਣਾ ਹੈ ਤੇ ਕੱਢਿਆ ਕਿਵੇਂ ਜਾਣਾ ਹੈ। ਈਵਨ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ ਕਿ ਭਾਈ ਇਹਨੂੰ ਕਰੋ, ਪਰ ਉਹ ਤਾਂ ਚਾਹੁੰਦੇ ਨਹੀਂ। ਉਹ ਤਾਂ ਮੁੰਡੂ ਬਣਾ ਕੇ, ਜਿਵੇਂ ਅਸੀਂ ਕਿਹਾ ਸੀ ਪਹਿਲੇ ਦਿਨ ਕਿ ਉਹਨਾਂ ਦੀ ਤਾਂ ਮੁੰਡੂ ਨੇ ਵੀ ਜਿਹਨੂੰ ਮਰਜ਼ੀ ਬਾਹਰ ਕੀਤਾ, ਗ੍ਰੰਥੀ ਤੁਸੀਂ ਲਾ ਦਿਓ, ਗ੍ਰੰਥੀ ਕੱਢ ਦਿਓ, ਉਹੀ ਉਹਨਾਂ ਦਾ ਸਾਰਾ ਦਾਇਰਾ ਕਾਰ ਹੈ। ਔਰ ਇਹਦੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਦਲ ਖਾਲਸਾ ਨੇ ਕਿ ਜਿਹੜੇ 3 ਜਥੇਦਾਰ ਨੇ ਤਖਤਾਂ ਦੇ, ਜਿਹੜਾ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੇ ਫੈਸਲਾ ਸੁਣਾਇਆ ਗਿਆ, ਉਹਨਾਂ ਫੈਸਲਿਆਂ ਦੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਬਲੀ ਦੇ ਵੱਖਰੇ ਬਣਾਇਆ ਗਿਆ ਹੈ। ਇਸ ਦੇ ਲਈ ਉਹਨਾਂ ਦੀ ਬਲੀ ਲਈ ਗਈ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰਾਂਸ ਨੂੰ ਭਰੋਸੇ 'ਚ ਲਏ ਬਿਨਾਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਆਪ ਹੁਦਰੇ ਢੰਗ ਨਾਲ ਤਖਤਾਂ ਦੇ ਨਵੇਂ ਜਥੇਦਾਰ ਥਾਪੇ ਗਏ ਨੇ ਉਹ ਪੰਥ ਨੂੰ ਪ੍ਰਵਾਨ ਨਹੀਂ ਹੋਣਗੇ। ਔਰ ਇਹ ਜਿਹੜਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੀ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਵੇਂ ਨਿੱਜੀ ਤੌਰ 'ਤੇ ਉਹਨਾਂ ਦਾ
ਉਹ ਇੱਕ ਚੰਗਾ ਵਿਅਕਤੀਤਵ ਹੈ। ਔਰ ਦੂਸਰਾ ਤੀਸਰਾ ਪਰ ਇਹ ਇਸ ਅਪਾਇੰਟਮੈਂਟ ਨਾਲ ਉਹ ਖੁਦ ਹੀ ਜਿਹੜੇ ਨੇ ਵਿਵਾਦਤ ਹੋ ਗਏ ਨੇ। ਔਰ ਇਹ ਜਦੋਂ ਤੱਕ ਉਹਨਾਂ ਨੇ ਇਸ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਵੀ ਇਹੀ ਕੰਮ ਉਹਨਾਂ ਨੇ ਪਹਿਲੇ ਜਥੇਦਾਰਾਂ ਨੂੰ ਵੀ ਕੱਢਣ ਦਾ ਇਵੇਂ ਹੀ ਬੇਪਤ ਕਰਕੇ ਕੀਤਾ ਔਰ ਇਵੇਂ ਹੀ ਇਸ ਦੇ ਉੱਤੇ ਜਿਹੜੀ ਆਸਟ੍ਰੇਲੀਆ ਦੇ ਸਿੱਖਾਂ ਦੇ ਗੁਰਦੁਆਰਾ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਹੈ ਉਹਨਾਂ ਦੀ ਡੀਟੇਲਡ ਸਟੇਟਮੈਂਟ ਹੈ। ਉਹਨਾਂ ਨੇ ਬੜੀ ਵੈਲ ਬੈਲੈਂਸਡ ਅੰਗਰੇਜ਼ੀ ਸਟੇਟਮੈਂਟ ਹੈ ਅਬਿਊਜ਼ ਆਫ ਸਿੱਖ ਟ੍ਰੈਡੀਸ਼ਨਸ ਬਾਈ SGPC ਵੀ ਉਹਨੂੰ ਉਹਨਾਂ ਨੇ ਕਿਵੇਂ ਕੀਤਾ ਹੈ। ਔਰ ਉਹਨਾਂ ਨੇ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਨੇ ਕਿਹਾ ਵੀ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਸ਼੍ਰੋਮਣੀ ਕਮੇਟੀ ਦਾ ਅਨਐਥੀਕਲ ਐਕਸ਼ਨ ਜਿਹੜਾ ਕਿ ਅਕਾਲੀ ਦਲ ਬਾਦਲ ਦੇ ਸਿਆਸੀ ਏਜੰਡੇ ਉਹਦੇ ਪ੍ਰਭਾਵ ਥੱਲੇ ਲਿਆ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਜਿਹੜਾ ਇਹ ਇੱਕ ਸੋਵਰਨ ਸੀਟ ਹੈ, ਟੈਂਪਰਲ ਸੀਟ ਹੈ ਪੰਥ ਦੀ। ਗੁਰੂ ਹਰਗੋਬਿੰਦ ਸਾਹਿਬ ਨੇ 1606 ਚ ਇਹਨੂੰ ਪ੍ਰਗਟ ਕੀਤਾ ਔਰ ਇਹ ਅਕਾਲ ਤਖਤ ਨਿਆਂ, ਪ੍ਰਭੂ ਸੱਤਾ ਤੇ ਯੂਨਿਟੀ ਸਿੱਖ ਫੇਥ ਦੀ ਉਹਨੂੰ ਰਿਪਰੈਜ਼ੈਂਟ ਕਰਦਾ ਹੈ, ਸਿੰਬਲਾਈਜ਼ਸ ਜਸਟਿਸ, ਸੋਵਰਨਿਟੀ, ਯੂਨਿਟੀ ਆਫ ਦਾ ਸਿੱਖ ਫੇਥ। ਔਰ ਅਕਾਲ ਤਖਤ ਤੋਂ ਜਿਹੜੇ ਜਾਰੀ ਹੁਕਮਨਾਮੇ ਨੇ ਇਹ ਸਿੱਖ ਕੌਮ ਦਾ ਰਾਹ ਦਸੇਰਾ ਹੁੰਦਾ ਹੈ, ਸਾਡਾ ਫੇਥ ਔਰ ਇਹ ਜਿਹੜਾ ਸਾਡੀ ਆਈਡੈਂਟਿਟੀ ਦਾ ਪਛਾਣ ਔਰ ਸਾਡੀ ਸਪਿਰਿਚੁਅਲ ਗਵਰਨੈਂਸ ਦਾ ਕਾਰਨਰ ਸਟੋਨ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਜਥੇਦਾਰ ਉਹਨਾਂ ਅਕਾਲ ਤਖਤ ਦੀਆਂ ਵੈਲਿਊਜ਼ ਦੀ ਤਰਜਮਾਨੀ ਕਰਦਾ ਹੈ, ਉਹਨੂੰ ਸਿੰਬੋਲੀਫਾਈ ਕਰਦਾ ਹੈ ਔਰ ਉਹਨਾਂ ਵੈਲਿਊਜ਼ ਨੂੰ ਜਿਹੜੀਆਂ ਸਿੱਖ ਪਰੰਪਰਾਵਾਂ ਦੀਆਂ ਨੇ ਪ੍ਰੋਟੈਕਟ ਕਰਨਾ ਇਹ ਕਿਸੇ ਵੀ ਹੋਰ ਸਿਆਸੀ ਦਖਲ ਅੰਦਾਜ਼ੀ ਤੋਂ। ਪਰ ਇਹ ਜਿਹੜੀ ਅਨਐਥੀਕਲ ਐਕਸ਼ਨ ਸ਼੍ਰੋਮਣੀ ਕਮੇਟੀ ਨੇ ਕੀਤਾ ਜਿਵੇਂ ਉਹਨਾਂ ਨੇ 2 ਦਸੰਬਰ 2024 ਦੇ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਫੈਸਲਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦੀ ਕੋਈ ਕੀਤੀ ਤੇ ਜੇ ਜਥੇਦਾਰਾਂ ਨੇ ਰੈਜ਼ਿਸਟ ਕੀਤਾ ਤੇ ਉਹਨਾਂ ਨੇ ਇਵੇਂ ਹੀ ਤਿੰਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ, ਰਘਬੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਪੋਜੀਸ਼ਨਾਂ ਤੋਂ ਹਟਾਇਆ। ਇਹ ਪੋਲੀਟੀਕਲੀ ਮੋਟੀਵੇਟਡ ਐਕਸ਼ਨ ਨੇ ਔਰ ਇਹ ਜਿਹੜੇ ਨੇ ਸਾਨੂੰ ਬਿਲਕੁਲ ਪੰਥ ਨੂੰ ਐਕਸੈਪਟੇਬਲ ਨਹੀਂ ਨੇ। ਔਰ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਇਹਨਾਂ ਐਕਸ਼ਨਸ ਨੂੰ ਕੰਡੈਮ ਕਰਦੀ ਹੈ ਬੜੇ ਸਖਤ ਸ਼ਬਦਾਂ ਦੇ ਵਿੱਚ। ਅਸੀਂ ਕੰਸਰਨਡ ਹੈ ਕਿ ਵੀ ਇਹ ਜਿਹੜੇ ਸਿਆਸੀ ਤੌਰ ਤੇ ਪ੍ਰੇਰਿਤ ਫੈਸਲੇ ਨੇ ਇਹ ਅਕਾਲ ਤਖਤ ਦੀ ਸੋਵਰਨਿਟੀ ਨੂੰ ਔਰ ਸਿੱਖ ਫੇਥ ਦੇ ਜਿਹੜੀ ਹੈ ਉਸ ਨੂੰ ਨੁਕਸਾਨ ਪਹੁੰਚਾ ਰਹੇ ਨੇ ਵਰਲਡ ਵਾਈਡ। ਔਰ ਅਸੀਂ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਕੱਠੇ ਹੋਣ। SGPC ਔਰ ਬਾਦਲ ਦਲੀਆਂ ਦਾ ਜਿਹੜਾ ਅਬਿਊਜ਼ ਆਫ ਪਾਵਰ ਹੈ ਔਰ ਇਸ ਵੇਲੇ ਅਕਾਲ ਤਖਤ ਦੀ ਪ੍ਰਭੂ ਸੱਤਾ ਨੂੰ ਰੀਸਟੋਰ ਕਰਨਾ, ਟ੍ਰੈਡੀਸ਼ਨਲ ਸਿਸਟਮ ਜਿਹੜਾ ਜਥੇਦਾਰ ਅਪਾਇੰਟ ਕਰਨ ਦਾ ਸੀ ਜਿਹੜਾ ਕਿ ਪੁਰਾਤਨ ਸਿੰਘਾਂ ਨੇ ਐਸਟੈਬਲਿਸ਼ ਕੀਤਾ ਸੀ ਥਰੂ ਸਰਬੱਤ ਖਾਲਸਾ, ਉਸ ਨੂੰ ਰੀਸਟੋਰ ਕੀਤਾ ਜਾਏ। ਔਰ ਅਸੀਂ ਜਿਹੜੇ ਸਿੱਖੀ ਦੇ ਮੁੱਢਲੇ ਪ੍ਰਿੰਸੀਪਲ ਨੇ ਔਰ ਜਿਹੜੀ ਇੰਡੀਪੈਂਡੈਂਸ ਸੋਵਰਨਿਟੀ ਅਕਾਲ ਤਖਤ ਸਾਹਿਬ ਦੀ ਉਸ ਦੇ ਨਾਲ ਅਸੀਂ ਡਟ ਕੇ ਖੜੇ ਔਰ ਅਸੀਂ ਸਮਝਦੇ ਹਾਂ ਵੀ ਇਹ ਬੜੀ ਠੀਕ ਤਰਜਮਾਨੀ ਹੈ ਔਰ ਇਸ ਦੇ ਉੱਤੇ ਜੋ ਵੀ ਆਉਣ ਵਾਲੇ ਦਿਨਾਂ 'ਚ ਪਾਰਟ ਹੋਏਗਾ। ਪਰ ਮੈਂ ਇੱਕ ਗੱਲ ਇਹਦੇ 'ਚ ਅਗੇਨ ਇਹ ਦੁਹਰਾਉਣਾ ਚਾਹੁੰਦਾ ਕਿ ਇੱਕ ਤਾਂ ਜਿਹੜੇ ਨੇ ਉਹ ਬੇਨਕਾਬ ਹੋਏ ਨੇ ਬਾਦਲ ਦਲੀਏ ਜਾਂ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ, ਪਰ ਜਿਹੜੇ ਉਸ ਵਿਰੋਧ 'ਚ ਖੜੇ ਨੇ ਉਹਨਾਂ ਤੇ ਵੀ ਅੱਖ ਰੱਖੀਏ। ਇਸ ਸਾਰੇ ਦੇ ਵਿੱਚ ਜਿਹੜਾ ਹੈ ਜਦੋਂ ਜਿਵੇਂ ਇਹ ਹੁਣ ਜਨਰਲਾਈਜ਼ ਸਟੇਟਮੈਂਟ ਕਵਾਂ ਕਿ ਵੀ ਇਸ ਹਮਾਮ ਦੇ ਵਿੱਚ ਆਲਮੋਸਟ ਸਾਰੇ ਹੀ ਨੰਗੇ ਨੇ ਤੇ ਇਹ ਗੱਲ ਗਲਤ ਨਹੀਂ ਹੋਏਗੀ। ਸੋ ਕੀਪ ਏ ਵਾਚ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦੇਸ਼ ਪੰਜਾਬ 1849 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਧਰਮ ਸਿੰਘ ਜੀ ਵੀ ਔਰ ਰਾਜਵਿੰਦਰ ਸਿੰਘ ਜੀ ਵੀ, ਬਿਲਾਲ ਅਹਿਮਦ ਜੀ ਵੀ ਸਾਨੂੰ ਲਾਹੌਰ ਤੋਂ ਦੇਖ ਰਹੇ ਨੇ ਔਰ ਇਸੇ ਤਰ੍ਹਾਂ ਦਿਲਾਵਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ TV 84 ਦੀ ਚੜ੍ਹਦੀ ਕਲਾ ਹੋਵੇ ਔਰ ਸਿੱਖ ਕੌਮ ਇਜ਼ ਵੈਰੀ ਕਲੋਜ਼ ਟੂ ਕ੍ਰੀਏਟਿੰਗ ਖਾਲਿਸਤਾਨ ਵੈਰੀ ਸੂਨ, ਸਿੱਖ ਕਮਿਊਨਿਟੀ ਯੂਨਿਟੀ ਜ਼ਿੰਦਾਬਾਦ और जिंदाबाद जिंदाबाद। और जसवीर सिंह बराड़ जी भी, फिर इसी तरह सुखजीवन बच्चू जी भी और इसी तरह सिंह गरचा जी भी, राजनप्रीत सिंह जी भी और हरविंदर संधू जी भी कहते वेरी गुड। अमरजीत सिंह सानी जी भी और फिर इसी तरह अनडू एवरीथिंग कहते हैं फ्री फ्री कश्मीर, खालिस्तान, असम, नागालैंड, मिजोरम और त्रिपुरा, हाँ जी, और मणिपुर, फिर इसी तरह अरुणाचल प्रदेश और
फिर इसी तरह सिक्किम भी और तमिलनाडु भी, और फिर इसी तरह इन्होंने काफ़ी सारे इसी तरह मैसेज ने जसकीरत सिंह जी भी, और इसी तरह रणवीर गिल जी कहते डॉक्टर साहब शुड राइट हिज ओन भारद्वाज परशाना पता नहीं विद ऑल द क्वेश्चन मिस्टर भारद्वाज आस्क ऑफ डॉक्टर साहब पता नहीं की कहना चाहते ने। और जतिंदर सिंह जी भी, फिर इस तरह जसवीर सिंह बराज जी भी, निहंग सिंह जी भी, टोचा सिंह जी भी, और गुरनाम सिंह जी भी, बलवीर सिंह चौहाना जी भी, पन्नू जी भी, कुलदीप कौर माल जी भी फतेह बुलाते ने, और इस तरह बलवीर सिंह जी खालसा वाहिगुरू जी की फतेह, और सतनाम सिंह जी भी फतेह बुलाते ने, और कहते कुछ तां अंध भगतां लई सिख शब्द ही अतवाद बन गया, असल विच आतंकवादी ये लोग हैं। और इसी तरह इंद्रजीत सिंह संधू जी भी, सतनाम औजला जी भी, कुलदीप कौर माल जी भी कहते वीर जी साडे गुरु घर ते टैंक चाड़ दिते, उन्हां कदे इन्ना हमला नहीं मन्निया, पर जेकर जय शंकर दी कार मोरे झंडा पाड़ता ਤਾਂ ਉਹ ਅਟੈਕ ਬਣ ਗਿਆ। ਹਾਂ ਬਿਲਕੁਲ ਬਿਲਕੁਲ, ਉਹ ਤਾਂ ਉਹਨਾਂ ਨੇ ਉਸ ਨੂੰ ਇੱਕ ਇਸ਼ੂ ਬਣਾ ਕੇ ਜਿਹੜਾ ਉਹ ਆਪਣੇ ਅੱਤਵਾਦ ਨੂੰ ਅੱਗੇ ਤੋਰ ਰਹੇ ਨੇ। ਬਿਲਕੁਲ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸੈਡਲੀ ਯੂਕੇ ਪਾਰਲੀਮੈਂਟ ਆਨਰਡ ਗੋਬਰ ਇਫ ਆਈ ਰਿਮੈਂਬਰ ਕਰੈਕਟਲੀ। ਰਾਜਵਿੰਦਰ ਸਿੰਘ ਜੀ ਆਲਰੇਡੀ ਜਿਵੇਂ ਸਿੱਖ ਫੈਡਰੇਸ਼ਨ ਯੂਕੇ ਨੇ ਮੈਂਸ਼ਨ ਕੀਤਾ ਹੈ, ਜਿਹੜਾ ਇੱਕ ਐਮਪੀ ਹੈ ਉਹਨੇ ਆਨਰ ਕੀਤਾ, ਤੇ ਜਿਹਨੂੰ ਹੁਣ ਉਹਦੇ ਤੋਂ ਆਨਰ ਖੋਹ ਲਿਆ ਰੰਗੜ ਕੇ ਰੇਂਜਰ ਰੰਗੜੀ ਮੈਂ ਉਹਨੂੰ ਕਹਿੰਦਾ, ਇਹ ਸਾਰੇ ਇਨਵੋਲਵ ਸੀ, ਇੱਥੋਂ ਹੋ ਕੇ ਗਿਆ 2017। ਤੁਸੀਂ ਠੀਕ ਕਿਹਾ। ਔਰ ਇਸੇ ਤਰ੍ਹਾਂ ਸਿੱਖ ਰਾਜ ਦੇ ਆਜ਼ਾਦੀ ਫੌਜੀ ਕਹਿੰਦੇ ਨੇ ਕਿ ਭਾਈ ਮੈਨੂੰ ਲੱਗਦਾ ਹੈ ਸਭ ਕੁਝ ਛੱਡ ਕੇ ਕੁਝ ਹੋ ਸਕਦਾ ਹੈ ਇੱਕ ਹੋਰ ਭਾਈ ਚੋੜਾ ਬਣ ਕੇ। ਹਾਂਜੀ, ਫਿਰ ਜੇ ਹੁਣ ਇਹੀ ਕੁਝ ਹੋਏਗਾ ਫਿਰ ਨਾਰਾਇਣ ਸਿੰਘ ਚੌੜੇ ਇੱਕ ਨਹੀਂ ਕਈ ਨਿਕਲਣਗੇ। ਹਰਵਿੰਦਰ ਸਿੰਘ ਜੀ ਵੈਰੀ ਗੁੱਡ ਡਾਕਟਰ ਸਾਹਿਬ, ਔਰ ਅਮਰ ਸਿੰਘ ਖਾਲਸਾ ਜੀ ਔਰ ਖੁਸ਼ਕੇ ਕਹਿੰਦੇ ਨੇ ਕਿ ਡੂ ਬੀ ਓਨੈਸਟ ਆਈ ਡੋਂਟ ਹੈਵ ਐਨੀ ਖੁਸ਼ਕੌਰ ਨੇ ਓਕੇ ਜੀ ਡੂ ਬੀ ਓਨੈਸਟ ਆਈ ਡੋਂਟ ਹੈਵ ਐਨੀ ਟਰਸਟ ਔਨ ਮੈਡਮ ਤੁਲਸੀ ਐਂਡ ਕਾਸ਼ ਪਟੇਲ ਸੋ ਔਰ ਲੇਟਰ they are going to stab on US back. They both most of the answer they gave were a diplomat. We Sikhs need stay alert. ਦੇਖੋ ਅਸੀਂ ਹੋਪ ਹੀ ਕਰ ਸਕਦੇ ਹਾਂ, ਔਰ ਮੈਨੂੰ ਇਹ ਭਰੋਸਾ ਹੈ ਵੀ ਅਮਰੀਕਾ ਦੇ ਚੈਕਸ ਐਂਡ ਬੈਲੈਂਸਿਸ ਦੇ ਵਿੱਚ ਉਹਨਾਂ ਦੀ ਨਿੱਜੀ ਵਿਚਾਰਧਾਰਾ ਕੋਈ ਵੀ ਹੋਏ ਉਹ ਇਵੇਂ ਡੈਮੇਜ ਨਹੀਂ ਕਰ ਪਾਣਗੇ। ਲੈਟ ਵੀ ਹੋਪ ਫॉर द बेस्ट। बिल्कुल। परमिंदर जी और खुशके कौर जी फतेह बुलाते ने और कहते ने हाँ जी, फिर शाबले जी भी फतेह, भारद्वाज जी भी आए ने जी कहते ने फतेह वाहिगुरू जी का खालसा वाहिगुरू जी की फतेह। खालिस्तान would be a disaster for the Sikhs. It would be a very small landlocked country. People would lose many freedoms and suffer economically. भारद्वाज जी तुसी इन्ना फिक्र ना करो, ਤੁਸੀਂ ਆਪਣੇ ਭਾਰਤ ਦਾ ਫਿਕਰ ਕਰੋ। ਅਸੀਂ ਖਾਲਿਸਤਾਨ ਸਮਾਲ ਲੈਂਡਲੌਕਡ ਨੂੰ ਕਿਵੇਂ ਫਸਟ ਵਰਲਡ ਕੰਟਰੀ ਬਣਾਉਣਾ ਹੈ, ਕਿਵੇਂ ਆਪਣੀਆਂ ਫਰੀडम्स ਦੀ ਹਿਫਾਜ਼ਤ ਕਰਨੀ ਹੈ, ਇਹ ਖਾਲਿਸਤਾਨ ਦੇ ਸ਼ਹਿਰੀਆਂ ਨੇ ਕਰ ਲੈਣੀ ਹੈ। ਤੁਸੀਂ ਆਪਣਾ ਫਿਕਰ ਕਰੋ ਕਿ ਇਹ ਤੁਹਾਡਾ ਵਿਸ਼ਵ ਗੁਰੂ ਜਿਹੜਾ ਉਹ ਕਿਹੜੇ ਪਾਸੇ ਨੂੰ ਜਾ ਰਿਹਾ, ਔਰ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹਸ਼ਰ ਜੇ ਤੁਸੀਂ ਇਹਦਾ ਹੁਣ ਰੋਕ ਸਕਦੇ ਹੋ ਤੇ ਉਸ ਦੇ ਲਈ ਜ਼ਰੂਰ ਯਤਨ ਕਰੋ। ਅਮਰਜੀਤ ਸੈਣੀ ਜੀ ਕਹਿੰਦੇ ਨੇ ਭਾਰਤਵਾਨ ਨੂੰ ਰਿਸ਼ੀ ਵਾਟ ਫਰੀडम ਸਿਕਸ ਹੈਵ ਅੰਡਰ ਹਿੰਦੂ ਰੂਲ। ਔਰ ਅਵਤਾਰ ਸਿੰਘ ਜੀ ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਭ TV 84 ਦੇਖਣ ਸੁਣਨ ਵਾਲੇ ਖਾਲਿਸਤਾਨੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਲੀਫੋਰਨੀਆ ਤੋਂ ਦੇਖ ਰਹੇ ਨੇ ਸਾਨੂੰ ਇਹ। ਔਰ ਰਾਜਵਿੰਦਰ ਸਿੰਘ ਹੋਰਾਂ ਨੇ ਹਾਂਜੀ ਹੋ ਗਿਆ ਨਾ, ਉਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਹੁਤ ਸਾਰੀਆਂ ਕਾਲਸ ਨੇ ਮੋਸਟ ਆਫ ਥੀਸ ਕਾਲਸ ਆਰ ਫਰੋਮ ਇੰਡੀਆ and using local US numbers, and if you call back on that number you will check your number. ਇਹ ਬਿਲਕੁਲ ਤੁਸੀਂ ਠੀਕ ਕਿਹਾ, ਇਹ ਇਹਨਾਂ ਦਾ ਹੀ ਆਪਰੇਸ਼ਨ ਹੈ, ਪਰ ਕਿਉਂਕਿ FBI ਇਨਵੋਲਵ ਹੋ ਗਈ ਹੈ ਇਹਦੇ ਚ ਔਰ ਹੁਣ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰਕੇ they have washed their hands off। ਬਿਲकुल। बिलाल जी भी कहते हैं कि डॉक्टर साहब जब आपका प्रोग्राम शुरू होता है तो पता नहीं कि जाने लाहौर में सारी पता नहीं की कहना होती हैं कुछ समथिंग कहते मैं फिर मिस करदा थोड़ा प्रोग्राम पता नहीं की कहना दा मतलब आई एम सॉरी अबाउट दैट। कौर जी कहते ने कि डॉक्टर साहब पता नहीं ਇਹਨਾਂ ਦਾ ਵੀ ਕੀ ਹੈਗਾ। ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਜਦੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਲਾਹੌਰ 'ਚ
ਜਾਂ ਲਾਹੌਰ में सारी पता नहीं ਬੰਦ ਹੁੰਦੀ ਹੈ। ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ ਹਨਾ, ਕੁਝ ਪੂਰਾ ਨਹੀਂ ਇਹਨਾਂ ਦਾ ਹੈਗਾ। ਨਹੀਂ ਉਹਦੇ ਚ ਬਿਲਾਲ ਸਾਹਿਬ ਕਿਉਂਕਿ ਨਾਲ ਦੀ ਨਾਲ ਜਿਹੜਾ ਉਹ ਅਪਲੋਡ ਹੋ ਜਾਂਦਾ ਹੈ, ਤੁਸੀਂ ਭਾਵੇਂ ਵਕਤ ਪਾ ਕੇ ਦੇਖ ਲਿਆ ਕਰੋ, ਜੇ ਨਾ ਵੀ ਦੇਖਿਆ ਹੈ, ਕਿਉਂਕਿ ਇੰਟਰਨੈਟ ਕਾਫੀ ਸਲੋ ਹੈ ਔਰ ਕੁਛ ਨਾ ਕੁਛ ਜਿਹੜੀਆਂ ਨੇ ਫਾਇਰ ਵਾਲਸ ਵੀ ਉੱਥੇ ਲੱਗੀਆਂ ਹੋਈਆਂ ਨੇ। ਕੱਲੇ ਵੀ ਇਹਨਾਂ ਦਾ ਇੱਕ ਮੈਸੇਜ ਮੇਰੇ ਖਿਆਲ ਉਹ ਵੀ ਦੇਖਿਓ ਭਲਾ ਇਹਨਾਂ ਦਾ ਡਾਕਟਰ ਸਾਹਿਬ ਸੇ ਕੌਮ ਕਬ ਤੱਕ ਸਾਥ ਅਨਡਾਈਡ ਹੋ ਜੀ ਪਤਾ ਨਹੀਂ ਹੈ। ਓਕੇ ਸੋ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ, ਨਿਹੰਗ ਸਿੰਘ ਜੀ ਬੇਮਿਸਾਲ ਪ੍ਰੋਗਰਾਮ ਕਹਿੰਦੇ, ਨੀਲਾ ਬਾਬਾ ਜੀ ਵੀ ਔਰ ਗੌਰੀ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ ਔਰ ਕ੍ਰੇਜ਼ੀ ਖੋਲਸ ਜੀ ਵੀ ਕਹਿੰਦੇ ਨੇ ਕਿ ਫਿਰ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜੀ ਵੀ, ਕਿਉਂਕਿ ਲੋਕਾਂ ਦੇ ਬੱਚਿਆਂ ਨੂੰ ਪਿੱਛੇ ਲਾਏ, ਪਤਾ ਨਹੀਂ ਹੈ ਇਹਨਾਂ ਦਾ ਵੀ। ਰੋਣੋ ਨੀਲਾ ਬਾਬਾ ਜੀ ਪਤਾ ਨਹੀਂ ਆ ਸਾਰੇ ਮੈਸੇਜ ਥੋੜੇ ਇਦਾਂ ਦੇ ਕਿਉਂਕਿ ਸਹੀ ਤਰ੍ਹਾਂ ਮੇਰੇ ਖਿਆਲ ਨਾਲ ਪ੍ਰੋਪਰ ਲਿਖਿਆ ਨਹੀਂ ਜਾਂ ਕੀ ਹੈ, ਸੋ ਸੌਰੀ ਅਬਾਊਟ ਦੈਟ। ਔਰ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।